अस्सलाम वालेकुम जी ਸਾਰੇ ਦੋਸਤਾਂ ਨੂੰ ਜਿਹੜੇ ਵੀ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ ਫੇਸਬੁੱਕ ਦੀ ਰਾਹੀਂ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ ਸੋ ਦੋਵਾਂ ਡੈਸਟੀਨੇਸ਼ਨ ਤੋਂ ਸਾਡੀ ਇਸ ਵੇਲੇ ਸਟ੍ਰੀਮ ਜਾ ਰਹੀ ਹੈ। ਅਸੀਂ ਜਿਸ ਤਰ੍ਹਾਂ ਮਦਦ ਚਾਹੁੰਦੇ ਇੱਕ ਤੇ 20 ਮਿੰਟ ਅੱਜ ਫੇਰ ਲੇਟ ਹੋ ਗਏ ਕਿਉਂਕਿ ਰੋਜ਼ੇ ਆ ਸਵੇਰੇ ਉੱਠ ਕੇ ਰੋਜ਼ਾ ਰੱਖਣਾ ਹੁੰਦਾ ਫੇਰ ਸੌਣਾ ਹੁੰਦਾ ਉਹ ਉੱਠਦੇ ਥੋੜਾ ਜਿਹਾ ਫਿਰ ਟਾਈਮ ਲੱਗ ਜਾਂਦਾ ਸੋ ਉਹਦੇ ਲਈ ਮਾਜ਼ਰਤ ਚਾਹੁੰਦੇ ਹਾਂ। ਅੱਜ ਦਾ ਸਾਡਾ ਜਿਸ ਤਰ੍ਹਾਂ ਤੁਹਾਨੂੰ ਪਤਾ ਰੋਜ਼ਾਨਾ ਇੱਕ ਆਪਾਂ ਇੱਕ ਚੈਪਟਰ ਡਾਕਟਰ ਦਲਵੀਰ ਪੰਨੂ ਜਿਨ੍ਹਾਂ ਦੀ ਬੁੱਕ ਆ ਦੀ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਉਹਦੇ ਇੱਕ ਚੈਪਟਰ ਨੂੰ ਲੈ ਕੇ ਉੱਤੇ ਤਫਸੀਲਨ ਗੱਲਬਾਤ ਜਿਹੜੀ ਹੈ ਡਿਟੇਲ ਦੇ ਨਾਲ ਕਰੀ ਦੀ ਹੈ ਤੁਹਾਡੇ ਤੱਕ ਸਾਂਝੀ ਕਰੀ ਦੀ ਤੁਹਾਡੇ ਨਾਲ। ਸੋ ਅੱਜ ਦੀ ਗੱਲਬਾਤ ਜਿਹੜੀ ਆ ਅਸੀਂ ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਲਾਹੌਰ ਦੇ ਵਿੱਚ ਪਿੰਡ ਹੈ ਘਵਿੰਡੀ। ਇੱਕ ਘਵਿੰਡ ਪਿੰਡ ਆ ਇੱਕ ਘਵਿੰਡੀ ਪਿੰਡ ਆ। ਘਵਿੰਡ ਜਿਹੜਾ ਵਾ ਜਦੋਂ ਆਪਾਂ ਬੜਕੀ ਰੋਡ ਤੇ ਜਾਂਦੇ ਆ ਲੈਫਟ ਸਾਈਡ ਤੇ ਹੁੰਦਾ ਜਿਹੜਾ ਘਵਿੰਡੀ ਆ ਰਾਈਟ ਸਾਈਡ ਤੇ ਹੁੰਦਾ। ਸੋ ਜਿਹੜਾ ਪਿੰਡ ਦੀ ਕ੍ਰਾਸ ਕਰਕੇ ਬਿਲਕੁਲ ਜ਼ੀਰੋ ਲਾਈਨ ਤੋਂ ਮੈਂ ਦੱਸਦਾ ਜਾਵਾਂ ਜ਼ੀਰੋ ਲਾਈਨ ਤੋਂ ਜ਼ਿਆਦਾ ਵੀ ਹੋਇਆ ਕੋਈ ਇੱਕ ਜਾਂ 1.5 ਕਿਲੋਮੀਟਰ ਦੀ ਦੂਰੀ ਤੇ ਆ ਇਹ ਗੁਰਦੁਆਰਾ ਸਾਹਿਬ। ਪਹਿਲੀ ਪਾਤਸ਼ਾਹੀ ਦਾ ਗੁਰਦੁਆਰਾ ਲਾਹੌਰਾ ਸਾਹਿਬ ਵੀ ਕਹਿੰਦੇ ਆ ਬਾਜ਼ ਕਿਤੇ ਕਿਉਂਕਿ ਉੱਥੇ ਲਸੂੜੇ ਦਾ ਦਰਖਤ ਦੱਸਦੇ ਆ ਲਸੂੜਾ ਸਾਹਿਬ ਵੀ ਕਹਿੰਦੇ ਆ। ਇਹਦਾ ਹੁਣ ਜਿਹੜਾ ਅਸੀਂ ਮੈਂਸ਼ਨ ਕੀਤਾ ਲਾਹੌਰਾ ਸਾਹਿਬ ਕੀਤਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਲਾਹੌਰਾ ਸਾਹਿਬ ਪਿੰਡ ਘਵਿੰਡੀ ਲਾਹੌਰ। ਸੋ ਇਸ ਚੈਪਟਰ ਦਾ ਚੈਪਟਰ ਨੰਬਰ 47 ਇਸ ਚੈਪਟਰ ਤੇ ਆਪਾਂ ਗੱਲ ਕਰਨੀ ਹੈ ਡਾਕਟਰ ਸਾਹਿਬ ਨਾਲ। ਡਾਕਟਰ ਸਾਹਿਬ ਨੂੰ ਮੈਂ ਆਪਾਂ ਹਿੱਸਾ ਬਣਾਉਂਦੇ ਆ ਪ੍ਰੋਗਰਾਮ ਦਾ। ਡਾਕਟਰ ਸਾਹਿਬ ਵੈਲਕਮ ਤੁਹਾਨੂੰ। ਹੈਲੋ ਥੈਂਕ ਯੂ ਸੋ ਮਚ ਜੀ ਢਿੱਲੋਂ ਸਾਹਿਬ। ਤੁਹਾਡੇ ਰੋਜ਼ੇ ਕਿਵੇਂ ਚੱਲ ਰਹੇ ਨੇ ਜੀ? ਬਹੁਤ ਜ਼ਬਰਦਸਤ ਜੀ ਰੋਜ਼ੇ ਜ਼ਬਰਦਸਤ ਚੱਲੀ ਜਾਂਦੇ ਆ ਸ਼ੁਕਰ ਹੈ ਤੁਹਾਨੂੰ ਇਹ ਪਵਿੱਤਰ ਮੁਬਾਰਕ ਮਹੀਨਾ ਬਹੁਤ ਮੁਬਾਰਕ ਹੋਵੇ ਔਰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਰੋਜ਼ਿਆਂ ਦੇ ਦੌਰਾਨ ਕਿਉਂਕਿ ਸਾਡੇ ਇੱਥੇ ਕੁਝ ਹੋਰ ਦੋਸਤ ਨੇ ਉਹ ਤਾਂ ਕੁਝ ਵੀ ਕਹਿੰਦੇ ਵੀ ਦਿਨੇ ਬੜਾ ਮੁਸ਼ਕਲ ਹੁੰਦਾ ਹੈ ਸੋ ਤੁਹਾਡਾ ਕਮਾਲ ਹੈ। ਤੁਹਾਡਾ ਦੁਬਾਰਾ ਮੇਰਾ ਸ਼ੁਕਰੀਆ ਕਰਨ ਨੂੰ ਜੀ ਕਰਦਾ ਕਿ ਤੁਸੀਂ ਇੰਨੇ ਜੁਮੇ ਦਾ ਦਿਨ ਆ ਪਹਿਲਾ ਜੁਮਾ ਮੁਬਾਰਕ ਆ ਬਹੁਤ ਬਬਰਕਤ ਦਿਨ ਆ। ਅੱਜ ਸਾਰੇ ਜਿੰਨੇ ਵੇਖਣੇ ਉਹਨਾਂ ਨੂੰ ਜੁਮੇ ਦੀਆਂ ਬਹੁਤ ਬਹੁਤ ਮੁਬਾਰਕਾਂ। ਜਿੱਥੇ ਜਿੱਥੇ ਹੋਵੋਗੇ ਉਮੀਦ ਕਰਦੇ ਆ ਚੰਗੇ ਹੋਵੋਗੇ ਵਧੀਆ ਹੋਵੋਗੇ ਸਿਹਤਮੰਦ ਹੋਵੋਗੇ। ਅੱਜ ਜੁਮਅਤੁਲ ਮੁਬਾਰਕ ਆ। ਅੱਗੋਂ 12 ਵਜੇ ਜੁਮੇ ਦੀ ਤਿਆਰੀ ਹੋ ਜਾਣੀ ਇਸ ਤੋਂ ਆਪਾਂ ਅੱਜ ਨੂੰ ਘੰਟੇ ਸਵਾ ਘੰਟੇ ਦੇ ਵਿੱਚ ਜਿਹੜਾ ਨਿਬੇੜਨਾ। ਸੋ ਜਿੰਨੇ ਵੀ ਲੋਕ ਸਾਡੇ ਨਾਲ 118 ਇਸ ਵੇਲੇ ਦੋਵਾਂ ਚੈਨਲ ਤੇ ਜੁੜੇ ਨੇ ਜਿੰਨੇ ਵੀ ਲੋਕ ਸਾਡੇ ਨਾਲ ਜੁੜੇ ਨੇ ਇਸ ਵੇਲੇ ਉਹਨਾਂ ਨਾਲ ਦੱਸਦਾ ਜਾਵਾਂ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਤਿਆਰੀ ਕਰ ਲਓ। ਅਸੀਂ ਲਿੰਕ ਪੇਸ਼ ਕਰ ਦੇਣਾ ਹੁਣੇ ਡਿਸਕ੍ਰਿਪਸ਼ਨ 'ਚ ਤੇ ਤੁਸੀਂ ਉਹ ਲਿੰਕ ਨੂੰ ਕਲਿੱਕ ਕਰਕੇ ਤੇ ਸਕਰੀਨ ਤੁਹਾਡੀ ਸਾਡੇ ਕੋਲ ਆ ਜਾਏਗੀ। ਤੁਸੀਂ ਪ੍ਰੋਗਰਾਮ ਦਾ ਹਿੱਸਾ ਵੀ ਬਣ ਸਕੋਗੇ ਅਗਰ ਤੁਸੀਂ ਬਣਨਾ ਚਾਹੋ ਤੁਹਾਡੇ ਲਈ ਇਹ ਵੀ ਆਪਸ਼ਨ ਹੈ। ਸੋ ਗੱਲਬਾਤ ਦਾ ਵੀ ਹਿੱਸਾ ਅਗਰ ਕੋਈ ਤੁਹਾਡਾ ਵਿੱਚ ਕੁਐਸਚਨ ਆ ਕੁਐਸਚਨ ਵੀ ਕਰ ਸਕਦੇ ਹੋ। ਜਿੰਨੇ ਦੋਸਤ ਜੁੜੇ ਨੇ ਇਹਨੂੰ ਸ਼ੇਅਰ ਵੀ ਵੀਡੀਓ ਨੂੰ ਜ਼ਰੂਰ ਕਰਦੇ। ਡਾਕਟਰ ਸਾਹਿਬ ਗੱਲ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਇੱਕ ਵਾਰੀ ਜਿਹੜੀ ਇਹ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਹੈ ਇਹਦੀ ਫੋਟੋ ਵਿਖਾਉਣਾ ਚਾਹਾਂਗਾ। ਇੱਕ ਮਿੰਟ ਤੁਸੀਂ ਜਰਾ ਹੋਲਡ ਰੱਖਣਾ ਮੈਂ ਜਿੰਨੇ ਵੀ ਆਪਣੇ ਵੇਖਣ ਵਾਲੇ ਉਹਨਾਂ ਨੂੰ ਇਹਦੀ ਫੋਟੋ ਵਿਖਾ। ਜੀ ਡਾਕਟਰ ਸਾਹਿਬ ਜਿਵੇਂ ਪਹਿਲਾਂ ਦੱਸਣਿਆ ਵੀ ਇੱਥੇ ਉਹ ਦਰਖਤਾਂ ਦੇ ਵਿੱਚ ਆ ਇਹ ਬਿਲਡਿੰਗ ਗੁਰਦੁਆਰਾ ਸਾਹਿਬ। ਜਦੋਂ ਅਸੀਂ ਗਏ ਹਾਂ ਇਸ ਪਿੰਡ ਦੇ ਵਿੱਚ ਮੱਝਾਂ ਬਹੁਤ ਰੱਖੀਆਂ ਡੰਗਰ ਬਹੁਤ ਰੱਖੇ ਪਿੰਡ ਵਾਲਿਆਂ ਨਾ ਬਿਲਕੁਲ ਬਾਰਡਰ ਦੇ ਕੋਲ ਹੈ ਤੇ ਕੀ ਕਹਿੰਦੇ ਆ ਵੀ ਮੱਝਾਂ ਕਿਸੇ ਨੇ 50 ਕਿਸੇ ਨੇ 100 ਜ਼ਿਮੀਂਦਾਰ ਵੱਡੇ ਵੱਡੇ ਨੇ ਚੰਗੇ ਵੱਡੇ ਨੇ ਜ਼ਿਮੀਂਦਾਰ ਤੇ ਡੰਗਰਾਂ ਦਾ ਬਹੁਤਾ ਵਾ ਕੰਮ ਬੜੀਆਂ ਮੱਝਾਂ ਰੱਖ ਤੇ ਪਿੰਡ ਦੇ ਵਿੱਚ ਮੀਂਹ ਪਿਆ ਸੀ ਉਦੋਂ ਬਹੁਤ ਬਾਰਿਸ਼ ਤੇ ਉਹ ਕੀ ਕਹਿੰਦੇ ਆ ਵੀ ਬੜੇ ਔਖੇ ਆਪਾਂ ਉਹਦੇ ਤਰ੍ਹਾਂ ਹਫ਼ਤਮਤ ਦੀ ਤਰ੍ਹਾਂ ਇੱਥੇ ਵੀ ਗੱਡੀ ਉਰਲੀ ਸਾਈਡ ਤੇ ਖਲਾਰ ਕੇ ਫਿਰ ਅਸੀਂ 4 ਜਣੇ ਗਏ ਸਾਂ। ਮੈਨੂੰ ਯਾਦ ਹੈ ਉਹਦੀ ਵੀਡੀਓ ਵੀ ਲਾਈਵ ਹੈ ਵਾ ਮੈਂ ਵੀਡੀਓ ਵੀ ਬਣਾਵਾਂਗਾ ਮੋਬਾਈਲ ਦੀ ਵੀਡੀਓ ਪ੍ਰੋਪਰ ਸ਼ੂਟਡ ਵੀਡੀਓ ਨਹੀਂ ਮੋਬਾਈਲ ਦੀ ਵੀਡੀਓ ਉਹ ਵੀ ਮੈਂ ਵਿੱਚ ਜ਼ਰੂਰ ਜਿਹੜੀ ਨਾ ਵੀਡੀਓ ਥੋੜੀ ਦੇਰ ਤੱਕ ਵਿਖਾਉਣਾ ਤੇ ਉਹ ਅਸੀਂ ਕਿਸ ਤਰ੍ਹਾਂ ਪੈਦਲ ਚੱਲ ਕੇ ਗਏ ਸਾਂ। ਸੋ ਡਾਕਟਰ ਸਾਹਿਬ ਇਹਦੇ ਤੇ ਆਪਾਂ ਗੱਲ ਕਰਨੀ ਅੱਜ ਪਹਿਲੀ ਪਾਤਸ਼ਾਹੀ ਗੁਰਦੁਆਰਾ ਜਿਹੜਾ ਲਾਹੌਰਾ ਸਾਹਿਬ ਲਾਹੌਰ ਦੇ ਵਿੱਚ ਆ। ਪਹਿਲਾਂ ਸਾਰਿਆਂ ਨਾਲੋਂ ਤੇ ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਮੈਂ ਪੁੱਛਣਾ ਚਾਹਾਂਗਾ ਤੁਸੀਂ ਪਹਿਲਾਂ ਤੁਸੀਂ ਥੋੜਾ ਜਿਹਾ ਮੁੱਢ ਬੰਦ ਹੋ ਅੱਗੋਂ ਫਿਰ ਕੁਐਸਚਨ ਦਾ ਸਿਲਸਿਲਾ ਆਪਾਂ ਜ਼ਰੂਰ ਜਾਰੀ ਰੱਖਾਂ। ਹਾਂਜੀ ਢਿੱਲੋਂ ਸਾਹਿਬ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਸੀ ਕਿਉਂਕਿ ਜਿਹੜੇ ਬਾਰਡਰ ਦੇ ਨੇੜੇ ਹੁੰਦੇ ਆ ਇਹ ਗੁਰਦੁਆਰਾ ਸਥਾਨ ਇਹਨਾਂ ਦੀ ਕਾਫੀ ਮੁਸ਼ਕਲ ਆਉਂਦੀ ਹੈ ਫੋਟੋਗ੍ਰਾਫੀ 'ਚ। ਸੋ ਤੁਹਾਨੂੰ ਮੁਲਾਕਾਤ ਤੋਂ ਪਹਿਲਾਂ ਵੀ ਮੈਂ ਬਹੁਤ ਸਾਲ ਇਹਦੀ ਟਰਾਈ ਕਰਦਾ ਰਿਹਾ ਪਰ ਸਾਡੇ ਕਿਸੇ ਫੋਟੋਗ੍ਰਾਫਰ ਨੂੰ ਇੱਥੇ ਨੇੜੇ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਸੀ ਮਿਲੀ। ਸੋ ਕਿਉਂਕਿ ਬਾਰਡਰ ਦੇ ਇਹ ਬਹੁਤ ਹੀ ਨੇੜੇ ਹੈਗਾ। ਇਹਦੇ ਬਿਲਕੁਲ ਜਿਹੜਾ ਦੂਜੇ ਪਾਸੇ ਇੰਡੀਆ ਵਾਲੇ ਪਿੰਡ ਨੇੜੇ ਹੈਗਾ ਉਹ ਖਾਲੜਾ ਪੋਸਟ ਹੈਗੀ ਹੈ। ਖਾਲੜਾ ਦੇ ਬਿਲਕੁਲ ਸੋ ਜਿਹੜੇ ਇੰਡੀਆ ਦੋਸਤ ਰਹਿੰਦੇ ਨੇ ਜਿਨ੍ਹਾਂ ਨੂੰ ਖਾਲੜਾ ਪਤਾ ਹੈ ਕਿੱਥੇ ਹੈ ਇਹ ਪਿੰਡ ਉਹਦੇ ਬਿਲਕੁਲ ਕਹਿ ਲਓ ਵੀ ਪਾਕਿਸਤਾਨ ਵਾਲੀ ਸਾਈਡ ਤੇ ਉਹਦੀ ਆਪੋਜ਼ਿਟ ਸਾਈਡ ਤੇ ਹੈਗਾ।
ਇਹਦਾ ਇਤਿਹਾਸ ਹੈ ਕਿ ਇਹਦੇ ਨਾਲ ਕਿਹਾ ਜਾਂਦਾ ਕਿ ਗੁਰੂ ਸਾਹਿਬ ਜੀ ਜਦੋਂ ਇੱਥੇ ਪਿੰਡ ਜਾਮਣ ਤੋਂ ਆਏ, ਜਾਮਣ ਪਿੰਡ ਹੁਣ ਆਪਾਂ ਕੁਝ ਦਿਨ ਪਹਿਲਾਂ ਹੀ ਗੱਲਬਾਤ ਕਰਕੇ ਹਟੇ ਹਾਂ, ਜਿਹਦੇ ਅੰਦਰ ਬਹੁਤ ਹੀ ਖੂਬਸੂਰਤ ਫਰੈਸਕੋ ਸਨ, 4 ਸਾਹਿਬਜ਼ਾਦਿਆਂ ਦੀ ਤਸਵੀਰਾਂ ਲੱਗੀਆਂ ਸਨ, ਨਾਲ ਵੱਡਾ ਸਰੋਵਰ ਸੀ, ਬਹੁਤ ਵੱਡਾ ਆਕਾਰ ਦਾ ਗੁੰਬਦ ਸੀ, ਉਹ ਸੀ ਗੁਰਦੁਆਰਾ ਪਾਤਸ਼ਾਹੀ ਪਹਿਲੀ ਜਾਮਣ। ਸੋ ਉਹਦੇ ਨਾਲ ਇਹਦੀ ਸਾਖੀ ਮਿਲਦੀ ਹੈ ਕਿ ਗੁਰਦੁਆਰਾ ਇਸ ਜਗ੍ਹਾ ਦੇ ਉੱਤੇ ਘਵਿੰਡੀ ਪਿੰਡ ਵਿੱਚ ਗੁਰੂ ਸਾਹਿਬ ਜਾਮਣ ਪਿੰਡ ਤੋਂ ਆਉਂਦੇ ਹੋਏ ਇੱਕ ਦਰਖਤ ਦੇ ਥੱਲੇ ਠਹਿਰੇ ਸਨ। ਉਹ ਦਰਖਤ ਨੂੰ ਕਿਤਾਬਾਂ ਦੇ ਵਿੱਚ ਲਹੂੜਾ ਕਿਹਾ ਗਿਆ, ਮੇਰਾ ਖਿਆਲ ਹੈ ਕਿ ਦੁਆਬੇ ਵਿੱਚ ਇਹਨੂੰ ਲਸੂੜਾ ਕਹਿੰਦੇ ਨੇ, ਮੈਂ ਸ਼ੋਰ ਨਹੀਂ ਹਾਂ ਕਿ ਲਹੂੜਾ ਸ਼ਬਦ ਉਹੀ ਹੈ, ਪਰ ਗੁਰਦੁਆਰਾ ਸਾਹਿਬ ਦਾ ਨਾਮ ਪੁਰਾਤਨ ਕਿਤਾਬਾਂ ਦੇ ਵਿੱਚ ਲਹੂੜਾ ਸਾਹਿਬ ਕਿਹਾ ਗਿਆ। ਕੁਝ ਕਿਤਾਬਾਂ ਦੇ ਵਿੱਚ ਮੈਂ ਇਹਦੀ ਟ੍ਰਾਂਸਲੇਸ਼ਨ ਬੋਟੈਨੀਕਲ ਨੇਮ ਦੇਖਣ ਦੀ ਕੋਸ਼ਿਸ਼ ਕੀਤੀ ਸੀ, ਇਹਦਾ ਬਣਦਾ ਹੈਗਾ ਟਿਕੋਮੇਲਾ ਅੰਡੂਲੇਟਾ, ਔਰ ਇਹਨੂੰ ਡੈਜ਼ਰਟ ਟੀਕ ਵੀ ਕਹਿੰਦੇ ਆ। ਇਹ ਉਹ ਦਰਖਤ ਹੈਗਾ ਆ। ਕੁਝ ਕਿਤਾਬਾਂ 'ਚ ਇਹ ਵੀ ਲਿਖਿਆ ਗਿਆ ਕਿ ਗੁਰੂ ਸਾਹਿਬ ਨੇ ਉੱਥੇ ਇਹ ਦਰਖਤ ਨੂੰ ਬੀਜਿਆ ਸੀਗਾ, ਮਤਲਬ ਪਲਾਂਟ ਕੀਤਾ ਸੀਗਾ ਜਦੋਂ ਗਏ ਸੀ ਪਿੰਡ ਦੇ ਵਿੱਚ। ਕੁਝ ਕਿਤਾਬਾਂ ਵਿੱਚ ਇਹ ਲਿਖਿਆ ਹੋਇਆ ਪੁਰਾਤਨ ਕਿਤਾਬਾਂ 'ਚ ਕਿ ਗੁਰੂ ਸਾਹਿਬ ਨੇ ਇਹ ਜਿਹੜਾ ਦਰਖਤ ਸੀ ਉਹਦੇ ਨੀਚੇ ਬੈਠ ਕੇ ਲੋਕਾਂ ਦੇ ਨਾਲ ਡਿਸਕਸ਼ਨ ਕੀਤੀ ਸੀ, ਲੋਕਾਂ ਨਾਲ ਗੱਲਬਾਤ ਕੀਤੀ ਸੀ, ਇਸ ਕਰਕੇ ਮੁੜ ਕੇ ਉਹ ਜਿਹੜਾ ਦਰਖਤ ਸੀ ਉਹਦੇ ਆਲੇ ਦੁਆਲੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ, ਗੁਰਦੁਆਰਾ ਪਾਤਸ਼ਾਹੀ ਪਹਿਲੀ ਘਵਿੰਡੀ, ਇਹ ਜਿਹੜਾ ਹੈਗਾ ਐਸਟੈਬਲਿਸ਼ ਕੀਤਾ ਗਿਆ ਹੈ। ਅਬਾਊਟ ਜਿੱਦਾਂ ਢਿੱਲੋਂ ਸਾਹਿਬ ਦੱਸ ਕੇ ਹਟੇ ਹੈ, ਇਹ ਇੰਡੀਆ ਪਾਕਿਸਤਾਨ ਬਾਰਡਰ ਤੋਂ ਅਬਾਊਟ 1 ਮੀਲ ਦੀ ਦੂਰੀ ਤੇ ਹੈ, ਔਰ ਬਹੁਤ ਜ਼ਿਆਦਾ ਮੁਸ਼ਕਲ ਹੈ ਇੱਥੇ ਰਿਸਰਚ ਕਰਨੀ ਜਾਂ ਕੁਝ ਵੀ ਕਰਨਾ। ਢਿੱਲੋਂ ਸਾਹਿਬ ਹੈਜ਼ ਬੀਨ ਜੈਨਰਸ। ਕੁਝ ਸਾਡੇ ਹੋਰ ਦੋਸਤਾਂ ਨੇ ਵੀ ਬੜਾ ਰਿਸਕ ਲੈ ਕੇ ਇਹ ਜਿਹੜੀਆਂ ਤਸਵੀਰਾਂ ਇਹਦੀਆਂ, ਹੋਰ ਬਹੁਤ ਆਲੇ ਦੁਆਲੇ ਤਸਵੀਰਾਂ ਹੈਗੀਆਂ, ਪਰ ਅਸੀਂ ਬੁੱਕ ਦੇ ਵਿੱਚ ਵੀ, ਕਿਉਂਕਿ ਇਹ ਬਾਰਡਰ ਦੇ ਬਹੁਤ ਨੇੜੇ ਹੋਣ ਕਰਕੇ ਧਿਆਨ ਨਾਲ ਤਸਵੀਰ ਦੇਣੀ ਪੈਂਦੀ ਹੈ, ਅਸੀਂ ਸਿਰਫ ਆਹ ਇੱਕ ਤਸਵੀਰ ਜਿਹੜੀ ਹੈਗੀ ਆਪਣੀ ਬੁੱਕ ਦੇ ਵਿੱਚ ਦਿੱਤੀ ਹੈਗੀ ਆ। ਦਰਖਤਾਂ ਦੇ ਵਿੱਚ ਤੁਹਾਨੂੰ ਇਹ ਕੁਝ ਬਚੇ ਹੋਏ ਗੁਰਦੁਆਰਾ ਸਾਹਿਬ ਦਾ ਇੱਕ ਰੂਮ ਦੀ ਜਿਹੜੀ ਹੈਗੀ ਆ, ਜਿਹੜੀ ਜਿੰਨਾ ਕੁ ਬਚਿਆ, ਇਹਦੇ ਲਾਗੇ ਇੱਕ ਖੂਹ ਦੇ ਵੀ ਮੌਣ ਨਜ਼ਰ ਆਉਂਦੀ ਹੈ, ਥੋੜੀ ਲਾਗੇ ਕੁਝ ਹੋਰ ਬਾਉਂਡਰੀ ਜੀ ਵੀ ਨਜ਼ਰ ਆਉਂਦੀ ਹੈ, ਕਈ ਇੱਟਾਂ ਦੇ। ਲੱਗਦਾ ਹੈ ਕਿ ਥੋੜਾ ਵੱਡਾ ਕੰਪਲੈਕਸ ਸੀ ਕਿਸੇ ਜ਼ਮਾਨੇ ਦੇ ਵਿੱਚ, ਜਿਹਦੇ ਵਿੱਚੋਂ ਸਿਰਫ ਹੁਣ ਇਹ ਛੋਟਾ ਜਿਹਾ ਇੱਕ ਕਮਰਾ ਰਹਿ ਗਿਆ ਬਤੌਰ ਯਾਦਗਾਰ। ਔਰ ਪਿੰਡ ਵਾਲੇ ਇਸੇ ਜਗ੍ਹਾ ਨੂੰ ਲੈ ਕੇ ਗਏ ਨੇ ਬਾਰ-ਬਾਰ, ਜਿੰਨੀ ਕੁ ਵਾਰੀ ਵੀ ਅਸੀਂ ਫੋਟੋਗ੍ਰਾਫਰ ਨਾਲ ਪਹੁੰਚਣ ਦੀ ਉੱਥੇ ਕੋਸ਼ਿਸ਼ ਕੀਤੀ ਹੈ, ਕਿ ਇਹ ਜਗ੍ਹਾ ਹੁੰਦੀ ਸੀ ਜਿੱਥੇ ਸਿੱਖਾਂ ਦਾ ਗੁਰਦੁਆਰਾ ਹੁੰਦਾ ਸੀ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ, ਮੈਂ ਵੀਡੀਓ ਲੱਭਣ ਦੀ ਕੋਸ਼ਿਸ਼ ਕਰ ਰਿਹਾ, ਜੇ ਜੀ ਮੈਨੂੰ ਲੱਭ ਗਈ, ਬਿਲਕੁਲ ਮਿਲ ਗਈ। ਠੀਕ ਹੈ ਬਣੀ ਆ ਮੋਬਾਈਲ ਨਾਲ ਬਣੀ ਆ, ਮੈਂ ਕੋਸ਼ਿਸ਼ ਕਰਾਂਗਾ ਵਿਖਾਉਣ ਦੀ ਆਪਣੇ ਜੀ ਵੇਖਣ ਵਾਲਾ। ਜੀ। ਇਹ ਅਸੀਂ ਮੇਰੇ ਨਾਲ ਲਵਲੀ, ਅਸੀਂ ਉਦੋਂ ਗਏ ਸਾਂ। ਮੈਂ ਆਵਾਜ਼ ਵੀ ਇਹਦੀ ਓਪਨ ਕਰਦਾ ਜੀ। ਸੌਰੀ। ਢਿੱਲੋਂ ਸਾਹਿਬ, ਆਡੀਓ ਮੈਂ ਆਪਣੀ ਆਫ ਕਰਾਂ ਤਾਂ ਹੋ ਰਿਹਾ ਇਦਾਂ? ਦੇਖੋ ਜੀ। ਸੌਰੀ, ਮੈਂ ਜੇ ਗੱਲ ਤੋਂ ਪਹਿਲੀ ਆਵਾਜ਼ ਵੀ ਡਬਲ। ਅੱਛਾ, ਮੇਰੇ ਨਾਲ ਢਿੱਲੋਂ ਸਾਹਿਬ, ਤੁਹਾਡਾ ਕੋਈ ਆਡੀਓ ਹੈ ਨਹੀਂਗਾ ਨਾਲ ਇਹਦੇ? ਆਵਾਜ਼ ਡਬਲ ਹੋ ਜਾਂਦੀ। ਅੱਛਾ ਜੀ।
जी डॉक्टर साहब। जी ढिल्लों साहब। सॉरी, मैं आवाज हाँ जी ढिल्लों साहब, थैंक यू, दैट हेल्प्स। वीडियो नाल सारा पुरानी यादां मेरियां ताजा हो गई। थैंक यू जी। जो डबल ਹੁਣ ਪਤਾ ਲੱਗ ਗਿਆ, ਅੱਗੇ ਪਤਾ ਨਹੀਂ ਲੱਗਣਾ ਵੀ ਬੰਦ ਹਟ ਗਈ। ਠੀਕ ਹੈ ਜੀ, ਥੈਂਕ ਯੂ ਸੋ ਮਚ। ਸੋ ਇਹ ਗੁਰਦੁਆਰਾ ਸਾਹਿਬ ਜਿਹੜੇ ਤੁਸੀਂ ਸਾਰੇ ਦਰਸ਼ਨ ਕਰਕੇ ਹਟੇ ਹੋ, ਜਿਹਦਾ ਆਪਾਂ ਨਾਮ ਪਹਿਲਾਂ ਦੱਸ ਕੇ ਹਟੇ ਹਾਂ ਕਿ ਇਹਨੂੰ ਲਹੂੜਾ ਸਾਹਿਬ ਜਾਂ ਲਸੂੜਾ ਸਾਹਿਬ ਗੁਰਦੁਆਰਾ ਪਾਤਸ਼ਾਹੀ ਪਹਿਲੀ ਕਿਹਾ ਗਿਆ। ਇਹਦੀ ਜਿਹੜੀ ਮੈਂ ਸਾਖੀ ਹੈਗੀ ਆ ਢਿੱਲੋਂ ਸਾਹਿਬ, ਉਹ ਸੁਣਾ ਦੇਣਾ ਹੁਣ। ਇਸ ਜਗ੍ਹਾ ਦੇ ਉੱਤੇ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਗਏ ਆ ਪਿੰਡ ਘਮਿੰਡੀ ਦੇ ਵਿੱਚ, ਉਸ ਵੇਲੇ ਇੱਥੇ ਜਿਹੜੇ ਵਣਜਾਰੇ ਸੀ, ਇਹ ਇਲਾਕੇ 'ਚ ਵਣਜਾਰੇ ਰਹਿੰਦੇ ਸੀ। ਉੱਥੇ ਉਹਨਾਂ ਦੇ ਬੇਟਾ ਹੋਇਆ ਸੀ, ਬੱਚੇ ਦਾ ਜਨਮ ਹੋਇਆ ਸੀ। ਉਹਦੀਆਂ ਖੁਸ਼ੀਆਂ ਦੇ ਵਿੱਚ ਕੋਈ ਦਾਵਤ ਵਗੈਰਾ, ਕੋਈ ਫੈਸਟੀਵਲ ਕਹਿ ਲਓ, ਕੋਈ ਸੈਲੀਬ੍ਰੇਸ਼ਨ ਚੱਲ ਰਹੀ ਸੀ। ਕਿਹਾ ਗਿਆ ਜਨਮ ਸਾਖੀ ਦੇ ਵਿੱਚ ਕਿ 3 ਦਿਨ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਔਰ ਭਾਈ ਜਿਹੜਾ ਮਰਦਾਨਾ ਸੀਗੇ, ਉਹਨਾਂ ਨੇ 3 ਦਿਨ ਤੋਂ ਕੁਝ ਖਾਧਾ ਨਹੀਂ ਸੀ। ਉੱਥੇ ਜਾ ਕੇ ਗੁਰੂ ਸਾਹਿਬ ਤੇ ਭਾਈ ਮਰਦਾਨਾ ਜਦੋਂ ਪਹੁੰਚੇ ਆ, ਤੇ ਮਰਦਾਨੇ ਨੇ ਕਿਹਾ ਵੀ ਆਪਾਂ ਜਾ ਕੇ 3 ਦਿਨ ਹੋ ਗਏ, ਆਪਾਂ ਕੁਝ ਖਾਧਾ ਨਹੀਂ ਗੁਰੂ ਜੀ, ਮੈਂ ਜਾ ਕੇ ਇਹਨਾਂ ਦੇ ਕੋਲ ਜਾ ਕੇ ਕੁਝ ਵਿਜ਼ਿਟ ਕਰਨਾ ਚਾਹੁੰਦਾ ਇਹਨਾਂ ਦੇ ਘਰ। ਗੁਰੂ ਸਾਹਿਬ ਨੇ ਉਹਨੂੰ ਮਨਾ ਕੀਤਾ ਵੀ ਤੂੰ ਜਾ ਕੇ ਖਾਣਾ ਮੰਗੀ ਨਾ। ਤੇ ਉਸਦੇ ਬਾਵਜੂਦ ਮਤਲਬ ਭਾਈ ਮਰਦਾਨਾ ਸੀ ਕਿਹਾ ਜਦੋਂ ਵੀ ਉਹ ਚਲਾ ਗਿਆ ਉੱਥੇ ਜਾ ਕੇ ਬੈਠਾ ਰਿਹਾ। ਉਹ ਆਪਣੀਆਂ ਜਿਹੜੀਆਂ ਖੁਸ਼ੀਆਂ ਸੀਗੀਆਂ ਉਹਨਾਂ 'ਚ ਉਹ ਵਿਅਸਤ ਰਹੇ। ਉਹਨਾਂ ਨੇ ਭਾਈ ਮਰਦਾਨੇ ਦਾ ਕਹਿ ਲਓ ਵੀ ਕੋਈ ਧਿਆਨ ਨਹੀਂ ਦਿੱਤਾ, ਉਹਨਾਂ ਦੀ ਨਿਗਾਹ ਨਹੀਂ ਪਈ, ਜਾਂ ਉਹਨਾਂ ਨੇ ਜਾਣ ਕੇ ਉਹਨੂੰ ਮਤਲਬ ਕਿਉਂਕਿ ਉਹ ਆਪਣੇ ਕੰਮ 'ਚ ਹੀ ਇੰਨੇ ਬਿਜ਼ੀ ਸੀਗੇ, ਖੁਸ਼ੀ ਦਾ ਮਾਹੌਲ ਸੀਗਾ, ਉਹਨਾਂ ਨੇ ਭਾਈ ਮਰਦਾਨੇ ਦਾ ਕੋਈ ਨੋਟਿਸ ਨਹੀਂ ਲਿਆ। ਭਾਈ ਮਰਦਾਨਾ ਵਾਪਸ ਆ ਗਿਆ। ਉਸੇ ਰਾਤ ਨੂੰ ਜਿਹੜੇ ਇਹ ਵਣਜਾਰਿਆਂ ਦੇ ਜਿਹਦੇ ਬੇਟੇ ਦੇ ਲਈ ਉਹ ਸੈਲੀਬ੍ਰੇਸ਼ਨ ਕਰ ਰਹੇ ਸੀ, ਉਹਦੀ ਡੈਥ ਹੋ ਗਈ। ਉਹ ਵਿਚਾਰਾ ਹੀ ਡਾਈਡ ਔਨ ਦੈਟ ਸੇਮ ਨਾਈਟ, ਉਹ ਜਿਹੜਾ ਬੇਬੀ ਸੀਗਾ। ਸੋ ਉਸ ਤੋਂ ਬਾਅਦ ਪਿੰਡ ਵਾਲਿਆਂ ਨੂੰ ਜਦੋਂ ਪਤਾ ਲੱਗਾ ਕਿ ਪਿੰਡ ਦੇ ਵਿੱਚ ਏਦਾਂ ਕੋਈ ਉੱਚ ਸ਼ਖਸੀਅਤ ਆਏ ਹੋਏ ਨੇ, ਫਿਰ ਉਹਨਾਂ ਨੇ ਗੁਰੂ ਸਾਹਿਬ ਔਰ ਮਰਦਾਨੇ ਨੂੰ ਆਪਣੇ ਘਰ ਬੁਲਾਇਆ। ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਜਿਹੜਾ ਹੈਗੇ ਆ ਵੀ ਦਿਲਾਸਾ ਦਿੱਤਾ ਵੀ ਇਹ ਜਿਹੜੀਆਂ ਦੁਨੀਆ ਦੀਆਂ ਖੁਸ਼ੀਆਂ ਹੈਗੀਆਂ ਇਹ ਟੈਂਪਰੇਰੀ ਨੇ, ਆਪਾਂ ਨੂੰ ਇਹਨਾਂ ਦੇ ਵਿੱਚੋਂ ਹੀ ਕਹਿ ਲਓ ਵੀ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਆਪਣੇ ਸ਼ਬਦ ਉਚਾਰਨ ਕਰਕੇ। ਔਰ ਜਿਵੇਂ ਆਪਾਂ ਅਕਸਰ ਸਾਰੀਆਂ ਜਨਮ ਸਾਖੀਆਂ 'ਚ ਦੇਖਦੇ ਹਾਂ ਕਿ ਗੁਰੂ ਸਾਹਿਬ ਦਾ ਇੱਕ ਅਲੱਗ ਤਰੀਕਾ ਹੈ ਗੱਲ ਸਮਝਾਉਣ ਦਾ, ਇੱਥੇ ਵੀ ਉਹਨਾਂ ਨੇ ਬਾਣੀ ਦੀ ਜਿਹੜੀ ਹੈਲਪ ਲੈ ਕੇ ਉਹਨਾਂ ਨੂੰ ਦਿਲਾਸਾ ਦਿੱਤਾ, ਜਿਹਦੇ ਵਿੱਚ ਸੀ ਕਿ ਮਤਲਬ ਜਿਹੜਾ ਪਰਮਾਤਮਾ ਦਾ ਹੁਕਮ ਹੈ, ਉਹ ਹੁਕਮ ਨੂੰ ਮੰਨਣ ਦੇ ਲਈ ਇਹ ਜਿਹੜੇ ਹੈਗੇ ਆ ਜੋ ਸ਼ਲੋਕ, ਜੋ ਸ਼ਬਦ ਇੱਥੇ ਗੁਰੂ ਸਾਹਿਬ ਨੇ ਰਚਨਾ ਕੀਤੀ ਇਸ ਪਿੰਡ ਦੇ ਵਿੱਚ, ਉਹਨਾਂ ਦੀ ਬਹੁਤ ਜ਼ਿਆਦਾ ਹਾਲੇ ਵੀ ਕਹਿ ਲਓ ਵੀ ਵਨ ਆਫ ਦਾ ਮੋਸਟ ਇੰਪੋਰਟੈਂਟ ਸਿਗਨੀਫਿਕੈਂਟ ਗੁਰਬਾਣੀ ਦੇ ਵਿੱਚੋਂ ਜਦੋਂ ਕਿਸੇ ਰੈਲੇਵੈਂਟ ਟਾਈਮ ਤੇ ਸ਼ਲੋਕ ਕਹੇ ਜਾਂਦੇ ਆ, ਉਦੋਂ ਜਿਹੜੇ ਪੈਰੇ ਹੈਗੇ ਆ ਜਿਹੜੇ ਇਸ ਪਿੰਡ ਦੇ ਵਿੱਚ ਸ਼ਲੋਕ ਰਚਨਾ ਕੀਤੀ ਗਈ ਹੈ, ਉਹ ਉਹਨਾਂ ਦਾ ਅਕਸਰ ਜ਼ਿਕਰ ਆਉਂਦਾ ਹੈ। ਜੀ ਢਿੱਲੋਂ ਸਾਹਿਬ। ਅੱਛਾ, ਇਹਦੇ ਵਿੱਚ ਡਾਕਟਰ ਸਾਹਿਬ ਉਸ ਤੋਂ ਅੱਗੇ ਵਧਦੇ ਆ, ਸਾਡੇ ਨਾਲ ਜੁੜੇ ਨੇ ਮਨੋਜ ਜੀ। ਅਗਰ ਤੁਸੀਂ ਇਹਨਾਂ ਨਾਲ ਗੱਲ ਜ਼ਰੂਰ ਕਰ ਲਓ, ਮੈਂ ਲਿੰਕ ਵੀ ਪੇਸਟ ਕਰ ਦੇਣਾ, ਜੇ ਕੋਈ ਹੋਰ ਦੋਸਤ ਵੀ ਆਉਣਾ ਚਾਹੁੰਦਾ ਤਾਂ ਹੋਏਗਾ, ਤੁਸੀਂ ਮਨੋਜ ਜੀ ਨਾਲ ਜ਼ਰੂਰ ਗੱਲ ਕਰਿਓ। ਮਨੋਜ ਜੀ, ਇਹਦੇ ਵਿੱਚ ਡਾਕਟਰ ਸਾਹਿਬ ਉਸ ਤੋਂ ਅੱਗੇ ਵਧਦੇ ਆ, ਸਾਡੇ ਨਾਲ ਜੁੜੇ ਨੇ ਮਨੋਜ ਜੀ। ਅਗਰ ਤੁਸੀਂ ਇਹਨਾਂ ਨਾਲ ਗੱਲ ਜ਼ਰੂਰ ਕਰ ਲਓ, ਮੈਂ ਲਿੰਕ ਵੀ ਪੇਸਟ ਕਰ ਦੇਣਾ, ਜੇ ਕੋਈ ਹੋਰ ਦੋਸਤ ਵੀ ਆਉਣਾ ਚਾਹੁੰਦਾ। ਢਿੱਲੋਂ ਸਾਹਿਬ, ਤੁਹਾਡੀ ਆਵਾਜ਼ ਰਿਪੀਟ ਹੋਈ ਜਾ ਰਹੀ ਢਿੱਲੋਂ ਸਾਹਿਬ। ਹੈਲੋ 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 ਜੀ ਮਨੋਜ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇੱਕ ਸੈਕਿੰਡ ਹੋਲਡ ਕਰਨਾ। ਢਿੱਲੋਂ ਸਾਹਿਬ, ਤੁਹਾਡੀ ਆਵਾਜ਼ ਪਿੱਛੋਂ ਮਿਊਟ ਕਰੋ ਆਪਣੀ। ਭਾਜੀ ਫੋਟੋ ਨਹੀਂ ਆ ਰਹੀ। ਡਾਕਟਰ ਸਾਹਿਬ ਮੇਰੀ ਆਵਾਜ਼ ਮਿਊਟ ਹੀ ਆ, ਇਹਨਾਂ ਨੇ ਡਬਲ ਮੋਬਾਈਲ ਚਲਾਇਆ, ਤੁਸੀਂ ਮਨੋਜ ਜੀ ਦੂਜਾ ਮੋਬਾਈਲ ਬੰਦ ਕਰ ਲਓ। ਹੈਲੋ ਸਤਿ ਸ੍ਰੀ ਅਕਾਲ ਜੀ। ਇੱਕ ਸੈਕਿੰਡ ਹੋਲਡ ਕਰਨਾ। ਭੱਲਾ ਸਾਹਿਬ, ਆਪਣਾ ਪਿੱਛੇ ਦੂਜਾ ਤੁਹਾਡੇ ਕੋਲ 2 ਫੋਨ ਤੇ ਨਹੀਂ ਆਨ ਹੈਗੇ, ਦੂਜਾ ਬੰਦ ਕਰ ਲਓ ਪਿੱਛੋਂ ਭੱਲਾ ਸਾਹਿਬ। ਅਕਸਰ ਹੀ ਭੱਲਾ ਸਾਹਿਬ ਐਵੇਂ ਹੀ ਕਰਦੇ ਆ, ਰਾਤੀ ਵੀ ਇਹਨਾਂ ਦਾ ਐਸੀ ਹੀ ਪ੍ਰੋਬਲਮ ਸੀ। ਤੋ ਚਲੋ ਕੋਈ ਗੱਲ ਨਹੀਂ, ਭੱਲਾ ਸਾਹਿਬ ਦੂਜਾ ਮੋਬਾਈਲ ਬੰਦ ਕਰ ਲਿਓ ਜਦੋਂ ਹੁਣ ਦੁਬਾਰਾ ਤੁਸੀਂ ਜੁਆਇਨ ਕਰਨਾ ਹੋਵੇ। ਤੇ ਰਸ਼ਪਾਲ ਜੀ, ਮੈਂ ਲਿੰਕ ਪੇਸਟ ਕਰ ਦਿੱਤਾ, ਇਹ ਲਿੰਕ ਲੈ ਲਓ। ਸਿਮਰਨਜੀਤ ਜੀ ਆਏ ਆ, ਇਹਨਾਂ ਨਾਲ ਡਾਕਟਰ ਸਾਹਿਬ ਸਿਮਰਨਜੀਤ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਿਮਰਨਜੀਤ, ਕੀ ਹਾਲ ਚਾਲ ਹੈ ਜੀ? ਸਤਿ ਸ੍ਰੀ ਅਕਾਲ ਜੀ। ਵਧੀਆ ਜੀ, ਵਧੀਆ। ਪੰਨੂ ਸਾਹਿਬ ਕੀ ਹਾਲ ਜੀ? ਬਹੁਤ ਵਧੀਆ, ਆਪਣਾ ਸੁਣਾਓ ਜੀ। ਕਿੱਥੋਂ ਬੋਲ ਰਹੇ ਹੋ ਸਿਮਰਨਜੀਤ ਸਿੰਘ ਜੀ? ਹੈਲੋ, ਹਾਂਜੀ ਹਾਂਜੀ ਸਿਮਰਨਜੀਤ ਸਿੰਘ ਜੀ, ਤੁਸੀਂ ਕਿੱਥੋਂ ਬੋਲ ਰਹੇ ਹੋ? ਕਿਹੜੀ ਜਗ੍ਹਾ ਤੇ ਰਹਿੰਦੇ ਹੋ? ਨਸ਼ਹਿਰਾ ਪੰਨੂਆ।
ਵਾਹ ਜੀ ਵਾਹ, ਕੀ ਬਾਤ ਹੈ, ਕੀ ਬਾਤ ਹੈ। ਤੁਸੀਂ ਤਾਂ ਬਾਰਡਰ ਦੇ ਲਾਗੇ ਬੋਲ ਰਹੇ ਹੋ ਫਿਰ ਤੇ। ਨਸ਼ਹਿਰਾ ਨਸ਼ਹਿਰਾ ਪਨੂਆ, ਜ਼ਿਲ੍ਹਾ ਤਰਨਤਾਰਨ। ਹਾਂਜੀ ਹਾਂਜੀ ਬਿਲਕੁਲ ਜੀ, ਬੜਾ ਮਸ਼ਹੂਰ ਇਲਾਕਾ ਹੈ। ਹੋਰ ਸੁਣਾਓ, ਤੁਹਾਡਾ ਕੀ ਹਾਲ ਚਾਲ ਹੈ? ਤੁਹਾਡੇ ਆਲੇ ਦੁਆਲੇ ਸਿਹਤ ਲੋਕਾਂ ਦਾ ਹਾਂਜੀ ਕਿਵੇਂ ਹਾਲ ਹਾਂਜੀ ਚਾਲ ਹੈ? ਹਾਂਜੀ। ਸਭ ਠੀਕ ਠਾਕ ਹੈ? ਆ ਜਿਹੜਾ ਗੁਰਦੁਆਰਾ ਦਿਖਾਉਂਦੇ ਦਾ ਇਤਿਹਾਸ ਕੀ ਹੈ ਜੀ? ਹਾਂਜੀ, ਇਹਦਾ ਇਤਿਹਾਸ ਹੀ ਅਸੀਂ ਦੱਸਣ ਪਹਿਲੀ ਲੱਗੇ ਹਾਂ। ਪਾਤਸ਼ਾਹੀ ਦਾ। ਹਾਂਜੀ ਹਾਂਜੀ, ਤੁਸੀਂ ਇਹਦੇ ਬਾਰੇ ਵੈਸੇ ਪਹਿਲਾਂ ਸੁਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਬਾਰੇ, ਘਮਿੰਡੀ ਪਿੰਡ ਬਾਰੇ ਕਿ ਨਹੀਂ? ਹੈਲੋ ਹੈਲੋ ਸਿਮ ਹੈਲੋ। ਡਾਕਟਰ ਸਾਹਿਬ ਉਹਨਾਂ ਦੇ ਵੀ ਮਾਈਕ 'ਚ ਮੇਰਾ ਕੋਈ ਪ੍ਰੋਬਲਮ ਹੈ। ਜੀ ਉਹਨਾਂ ਦੇ ਵੀ ਮਨੋਜ ਜੀ ਫੇਰ ਆਏ ਆ। ਮਨੋਜ ਜੀ ਨਾਲ ਵੇਖ ਲਓ ਜੇ ਕੋਈ ਗੱਲ ਹੋ ਸਕੇ। ਹਾਂਜੀ ਲੋ ਮਨੋਜ ਜੀ, ਜੀ। ਭੱਲਾ ਸਾਹਿਬ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੁਣ ਤੁਹਾਡੀ ਆਵਾਜ਼ ਬੈਟਰ ਹੈ ਜੀ, ਥੈਂਕ ਯੂ। ਠੀਕ ਹੈ ਜੀ, ਸ਼ੁਕਰੀਆ ਬਹੁਤ ਬਹੁਤ। ਮੈਂ ਭਾਜੀ ਕਰਨਾਲ ਰਹਿਣਾ ਵਾ, ਹਾਂਜੀ ਹਰਿਆਣੇ 'ਚ। ਔਰ ਹਾਂਜੀ ਮੇਰੇ ਬਜ਼ੁਰਗ ਜਿਹੜੇ ਇਮਨਾਬਾਦ ਦੇ ਸੀ, ਔਰ ਜੀ ਆਪਣਾ ਉੱਥੇ ਸੁਨਿਆਰੇ ਦਾ ਕੰਮ ਸੀ ਆਪਣਾ ਉੱਥੇ, ਅੱਛਾ ਜੀ ਨਾਮੀ ਸੀ। ਮਨੋਜ ਜੀ ਇਹ ਗੱਲ ਤਾਂ ਰਾਤੀ ਹੋਈ ਸੀ। ਮੈਂ ਤੁਹਾਨੂੰ ਰਾਤੀ ਵੀ ਹਾਂ ਦੱਸਿਆ ਸੀ, ਤੁਸੀਂ ਮੈਨੂੰ ਜੀ 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 ਜੀ। ਇਨਬਾਕਸ ਕਰ ਦਿਓ। ਹੁਣ ਜਿਹੜੀ ਮੁੱਦੇ ਤੇ ਗੱਲ ਹੈ, ਤੁਸੀਂ ਅਗਰ ਉਹ 'ਚ ਕੋਈ ਕੁਐਸਚਨ ਕਰਨਾ ਤਾਂ ਜ਼ਰੂਰ ਕਰ ਲਓ। ਹਾਂਜੀ ਜੀ, ਮੈਂ ਇਸ ਤਰ੍ਹਾਂ ਜੀ, ਇੱਕ ਤਾਂ ਬੜੀ ਖੁਆਇਸ਼ ਹੈ ਮੇਰੀ ਸਾਡੀ ਪਾਕਿਸਤਾਨ ਆ ਕੇ ਆਪਣੀ ਧਰਤੀ, ਆਪਣੀ ਜਨਮ ਜਿਹੜੀ ਭੂਮੀ ਨੂੰ ਵੇਖਣ ਦੀ। ਔਰ ਰੋੜੀ ਸਾਹਿਬ ਗੁਰਦੁਆਰਾ ਜਿਹੜਾ ਉਹਦੇ ਬਾਰੇ ਪੂਰਾ ਇਤਿਹਾਸ ਜਾਣਨਾ ਚਾਹੁੰਦੇ ਆ, ਪੂਰਾ ਸਿਸਟਮ ਜਾਣਨਾ ਚਾਹੁੰਦੇ ਆ ਉਹਦਾ। ਤੇ ਤੁਸੀਂ ਜੀ ਮੈਨੂੰ, ਮਨੋਜ ਮੈਂ ਜੀ, ਰਾਤੀ ਆਪਾਂ ਵੀ ਤੁਹਾਨੂੰ ਕਿਹਾ ਸੀ, ਤੁਸੀਂ ਮੈਨੂੰ ਇਨਬਾਕਸ, ਮੇਰੇ ਕੋਲ, ਤੁਹਾਡੇ ਕੋਲ ਮੇਰਾ WhatsApp ਹੈਗਾ, ਮੈਂ ਤੁਹਾਨੂੰ ਉਹ ਹਿਸਟਰੀ ਵੀ, ਉਹਦੀ ਇੱਕ ਵੀਡੀਓ ਵੀ, ਤੁਹਾਨੂੰ ਡਾਕੂਮੈਂਟਰੀ ਉਹ ਵੀ ਸੈਂਡ ਕਰ ਦਾਂਗਾ। ਤੁਸੀਂ ਜੇ ਉਹਦੇ ਜ਼ਰੂਰ। ਪਿੰਡਾਂ ਦੇ ਬਾਰੇ ਪੁੱਛਣਾ ਚਾਹੁੰਦੇ ਜੇ, ਉਹ ਵੀ ਤੁਹਾਡੇ ਕੋਲ ਮੇਰਾ WhatsApp ਹੈਗਾ, ਉਹ ਤੇ ਕਰ ਲਿਓ। ਹੁਣ ਨਹੀਂ ਅਸੀਂ ਜਿਸ ਐਕਚੁਅਲੀ, ਟੌਪਿਕ ਤੇ ਕਰਨੀ ਹੈ, ਅਗਰ ਤੁਸੀਂ ਉਹਦੇ ਮੁਤਾਬਿਕ ਹਾਂ ਕੋਈ ਹਾਂ ਪੁੱਛਣਾ ਚਾਹੁੰਦੇ ਹੋ ਤਾਂ ਚਲੋ ਜ਼ਰੂਰ ਪੁੱਛੋ ਜੀ ਡਾਕਟਰ ਸਾਹਿਬ। ਜੀ ਢਿੱਲੋਂ ਸਾਹਿਬ ਥੈਂਕ ਯੂ। ਭੱਲਾ ਸਾਹਿਬ, ਸਾਡਾ ਸਮਰੀ ਇਹ ਸੀ ਕਹਿਣ ਦੀ ਵੀ ਅਸੀਂ ਜਿਹੜਾ ਟੌਪਿਕ, ਅਸੀਂ ਨਾ ਰੋਜ਼ ਕੋਈ ਨਾ ਕੋਈ ਟੌਪਿਕ ਚੁਣਿਆ ਹੋਇਆ ਮਨੋਜ ਭੱਲਾ ਜੀ, ਅਸੀਂ ਉਸ ਟੌਪਿਕ ਦੇ ਉੱਤੇ ਪੂਰਾ ਸਾਰਾ ਕੁਝ ਕਵਰ ਕਰਕੇ ਅੱਗੇ ਦੀ ਜਾਣਾ ਚਾਹੁੰਦੇ ਹਾਂ। ਜਿਵੇਂ ਸਾਡੇ ਦੋਸਤ ਸਿਮਰਨਜੀਤ ਸਿੰਘ ਜੀ ਨੇ, ਜਿਨ੍ਹਾਂ ਨੇ ਕੁਐਸਚਨ ਹਾਂਜੀ ਇਹ ਹਾਂਜੀ ਪੁੱਛਿਆ ਸੀ ਪਹਿਲਾਂ, ਜਿਹੜੇ ਵੀਰ ਜੀ ਨਾਲ ਜੁੜੇ ਸੀ, ਉਹ ਮਤਲਬ ਜੀ ਇਸ ਜੀ ਇਸ ਜਗ੍ਹਾ ਬਾਰੇ ਜਾਣਨਾ ਚਾਹੁੰਦੇ ਆ। ਮਤਲਬ ਆਪਾਂ ਇਹ ਚਾਹੁੰਦੇ ਹੁੰਦੇ ਆ ਕਿ ਜਿਹੜੇ ਗੁਰਦੁਆਰਾ ਸਾਹਿਬ ਬਾਰੇ ਗੱਲ ਕਰੀਏ, ਉਹਦਾ ਇਤਿਹਾਸ ਜਿਹੜਾ ਹੈ ਅੱਗੇ ਉਹਨੂੰ ਪੂਰਾ ਕਰ ਜਾਈਏ। ਸੋ ਅੱਜ ਆਪਾਂ ਗੱਲ ਕਰ ਰਹੇ ਹਾਂ ਨਹੀਂ ਗੁਰਦੁਆਰਾ ਨਹੀਂ, ਮੈਂ ਵੀ ਪਾਤਸ਼ਾਹ ਪਹਿਲੀ। ਮੈਂ ਵੀ ਮੈਂ ਵੀ ਇੰਟਰਸਟਡ ਹਾਂ ਜਿਹੜਾ ਗੁਰਦੁਆਰਾ ਸਾਹਿਬ ਨੇ ਇਹਦੇ ਬਾਰੇ ਪੂਰਾ ਜਾਣਨ ਵਾਸਤੇ। ਇਨਫੈਕਟ ਜਿੰਨੇ ਵੀ ਆਪਣੇ ਬਾਰਡਰ ਦੇ ਪਾਰ ਜਿੰਨੇ ਵੀ ਗੁਰਦੁਆਰੇ, ਸਭ ਦਾ ਇਤਿਹਾਸ ਜਾਣਨਾ ਚਾਹੁੰਦੇ ਆ। ਔਰ ਇਨਫੈਕਟ ਕਿਤਾਬ ਵੀ ਮੈਨੂੰ ਜਿਹੜਾ ਆਪਣੀ ਬੁੱਕ ਹੈਗੀ, ਮੈਨੂੰ ਬੁੱਕ ਦੀ ਵੀ ਲੋੜ ਹੈਗੀ ਹੈ। ਅਗਰ ਇੱਥੇ ਕੋਈ ਲਿੰਕ ਅਗਰ ਅਸੀਂ ਪਰਚੇਸ ਕਰ ਸਕੀਏ ਐਮਾਜ਼ੋਨ ਦੇ ਥਰੂ, ਜਾਂ ਕਿਸ ਥਰੂ, ਜਾਂ ਇੰਡੀਆ 'ਚ ਪਰਚੇਸ ਕਰ ਸਕੀਏ, ਉਹ ਸਾਨੂੰ ਦੱਸੋ ਕਿਵੇਂ ਪਰਚੇਸ ਹੋਵੇਗੀ। ਜੀ ਜੀ ਬਿਲਕੁਲ, ਮੈਂ ਜਿਹੜਾ ਉਹ ਲਿੰਕ ਹੈ ਬੁੱਕ ਲੈਣ ਦਾ ਇੰਡੀਆ ਦੇ ਵਿੱਚ ਪੇਸਟ ਕਰ ਦਿੱਤਾ। ਇਹ ਇਸ ਵੇਲੇ ਸਿੰਘ ਬ੍ਰਦਰਜ਼ ਦੀ ਵੈਬਸਾਈਟ ਤੇ ਅਵੇਲੇਬਲ ਹੈਗੀ ਹੈ। ਐਮਾਜ਼ੋਨ ਤੇ ਅੱਜ ਕੱਲ ਡਿਲੀਵਰੀ ਨਹੀਂ ਕਰ ਰਿਹਾ, 2 ਵੀਕ ਬਾਅਦ ਸ਼ੁਰੂ ਹੋਏਗੀ, ਪਰ ਸਿੰਘ ਬ੍ਰਦਰ ਦੀ ਵੈਬਸਾਈਟ ਤੋਂ ਤੁਸੀਂ ਲੈ ਸਕਦੇ ਹੋ, ਜਿਹਦਾ ਮੈਂ ਲਿੰਕ ਹੁਣੇ ਉੱਥੇ ਪੇਸਟ ਕਰ ਦਿੱਤਾ ਜੀ। ਠੀਕ ਹੈ ਭਾਜੀ, ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਔਰ ਸ਼ੁਕਰੀਆ ਆਪਣੀ ਸਿਹਤ ਦਾ ਭੱਲਾ ਖਿਆਲ ਸਾਹਿਬ। ਰੱਖੋ। ਤੁਸੀਂ ਮੈਨੂੰ ਇਨਬਾਕਸ ਕਰ ਲਿਓ, ਬਾਕੀ ਡਿਟੇਲ ਮੈਂ ਤੁਹਾਨੂੰ ਦੇ ਦਾਂਗਾ। ਹਾਂ ਭਾਜੀ, ਚਲੋ ਸਰ, ਨੰਬਰ ਸਾਡੇ ਸੈਂਡ ਕੋਲ ਕਰ ਦਿਓ ਬਜ਼ੁਰਗ ਆਪਦਾ। ਅੱਖਰ ਵੀ ਸੀ। ਹੈਲੋ ਹਾਂਜੀ ਸਿਮਰਨਜੀਤ ਜੀ। ਚਲੋ ਸਰ, ਨੰਬਰ ਸੈਂਡ ਕਰ ਦਿਓ ਆਪਦਾ, ਇਨਬਾਕਸ ਕਰ ਦਾਂਗੇ। ਜੀ ਜ਼ਰੂਰ ਜਨਾਬ, ਤੁਸੀਂ ਮੈਨੂੰ ਇਨਬਾਕਸ ਕਰਿਓ, ਮੈਂ ਤੁਹਾਨੂੰ ਨੰਬਰ ਸੈਂਡ ਕਰ ਦਾਂ। ਠੀਕ ਹੈ। ਹੋਰ ਪਨੂ ਸਾਹਿਬ ਕੀ ਹਾਲ ਚਾਲ ਜੇ? ਕੀ ਹਾਲ ਚਾਲ ਹੈ ਜੀ ਤੁਹਾਡਾ? ਬਸ ਜੀ ਵਧੀਆ, ਠੀਕ ਠਾਕ। ਮੈਂ ਇਤਿਹਾਸ ਪੁੱਛਣਾ ਸੀ ਪਹਿਲੀ ਪਾਤਸ਼ਾਹੀ ਤੇ ਗੁਰਦੁਆਰੇ ਦਾ। ਉਹ ਹਾਂਜੀ, ਇਹ ਜਿਹੜਾ ਗੁਰਦੁਆਰਾ ਸਾਹਿਬ ਹੈ, ਇਸ ਜਗ੍ਹਾ ਬਾਰੇ ਮੈਂ ਹਾਂਜੀ ਥੋੜਾ ਜਿਹਾ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਇੱਥੇ ਪਹਿਲੀ ਪਾਤਸ਼ਾਹੀ ਭਾਈ ਮਰਦਾਨੇ ਦੇ ਨਾਲ ਪਹੁੰਚੇ। ਉਦੋਂ ਜਿਹੜੇ ਵਣਜਾਰੇ ਇੱਥੇ ਰਹਿੰਦੇ ਸੀ, ਉਹਨਾਂ ਦੇ ਘਰ 'ਚ ਕੋਈ ਫੈਸਟੀਵਲ ਚੱਲ ਰਿਹਾ ਸੀ, ਅੱਛਾ ਜੀ, ਉਹਨਾਂ ਦੇ ਬੇਟੇ ਦੀ ਖੁਸ਼ੀ ਦੇ ਵਿੱਚ, ਜਨਮ ਦੀ ਖੁਸ਼ੀ 'ਚ। ਉਸ ਵੇਲੇ ਭਾਈ ਮਰਦਾਨਾ ਦੇ ਘਰ ਗਿਆ। ਉਹ ਅੱਛਾ 3 ਦਿਨਾਂ ਤੋਂ ਉਹਨਾਂ ਨੇ ਖਾਣਾ ਨਹੀਂ ਸੀ ਖਾਧਾ, ਪਰ ਉਹਨਾਂ ਨੇ ਭਾਈ ਮਰਦਾਨੇ ਦਾ ਕੋਈ ਨੋਟਿਸ ਨਹੀਂ ਲਿਆ। ਉਸ ਤੋਂ ਬਾਅਦ ਉਸ ਰਾਤ ਨੂੰ ਕਿਹਾ ਜਾਂਦਾ ਕਿ ਠੀਕ ਜਿਹੜਾ ਬੱਚਾ ਸੀ ਉਹਦੀ ਮੌਤ ਹੋ ਗਈ। ਤੇ ਮੁੜ ਕੇ ਫਿਰ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਪਿੰਡ ਵਿੱਚ ਤੇ ਇੰਨੀ ਉੱਚੀ ਸ਼ਖਸੀਅਤ ਆਏ ਹੋਏ ਨੇ। ਫਿਰ ਉਹ ਗੁਰੂ ਸਾਹਿਬ ਦੇ ਨਾਲ ਪਹਿਲੀ ਪਾਤਸ਼ਾਹੀ ਔਰ ਭਾਈ ਮਰਦਾਨਾ ਜੀ ਦੇ ਕੋਲ ਪਹੁੰਚੇ। ਉੱਥੇ ਗੁਰੂ ਸਾਹਿਬ ਨੇ, ਜਿਵੇਂ ਆਪਾਂ ਪੁਰਾਤਨ ਹੋਰ ਜਨਮ ਸਾਖੀਆਂ 'ਚ ਸੁਣਦੇ ਹੁੰਦੇ ਆ, ਜਿਹੜਾ ਸ਼ਬਦ ਅਕਸਰ ਇਹਨੂੰ ਪੜ੍ਹਦੇ ਆ, ਮੈਂ ਉਹ ਤੁਹਾਨੂੰ ਦੱਸ ਦੇਣਾ। ਉਹਦੀ ਕਿਹਾ ਜਾਂਦਾ ਕਿ ਇੱਥੇ ਉਚਾਰਨ ਕੀਤਾ, ਪਹਿਲੇ ਪਹਿਰ ਰਹਿਣ ਕੇ ਠੀਕ ਵਣਜਾਰਿਆ ਮਿੱਤਰਾ, ਹੁਕਮ ਪਿਆ ਪ੍ਰਗਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵਲਾਗਾ, ਨਾਮ ਮਰਜਾਦ ਆਇਆ ਕਲ ਭੀਤਰ, ਬਾਹੜ ਜਾਸੀ ਨਾਗਾ, ਜੈਸੀ ਕਲਮ ਵੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹਿ ਨਾਨਕ ਪ੍ਰਾਣੀ ਪਹਿਰੇ, ਹੁਕਮ ਪਿਆ ਪ੍ਰਗਾਸ।
ਸੋ ਇਹ ਰਾਤ ਦੇ ਅਲੱਗ-ਅਲੱਗ ਪਹਿਰਾਂ ਦੀ ਜਿਹੜੀ ਹੈਗੀ ਆ ਐਕਸਪਲੇਨੇਸ਼ਨ ਹੈ, ਇਹ 'ਚ ਮਤਲਬ ਗੁਰੂ ਸਾਹਿਬ ਉਹਨਾਂ ਨੂੰ ਤਸੱਲੀ ਦੇ ਰਹੇ ਆ ਵੀ ਜੋ ਹੈਗਾ ਇਹਨੂੰ ਪ੍ਰਮਾਤਮਾ ਦਾ ਜਿਹੜਾ ਹੁਕਮ ਹੈਗਾ ਉਹਨੂੰ ਮੰਨ ਕੇ ਚੱਲੋ। ਸੋ ਇਹ ਜਿਹੜਾ ਇਹਨਾਂ ਆਪਾਂ ਅਕਸਰ ਗੁਰਬਾਣੀ ਸ਼ਬਦ ਪੜ੍ਹਦੇ ਹਾਂ, ਅਕੋਰਡਿੰਗ ਟੂ ਜਨਮ ਸਾਖੀ, ਉਹਦੀ ਇਸ ਪਿੰਡ 'ਚ ਜਿਹੜੇ ਵਣਜਾਰੇ ਰਹਿਣ ਵਾਲੇ ਸੀਗੇ ਉਹਨਾਂ ਦੇ ਨਾਲ ਸਾਖੀ ਜੁੜਦੀ ਹੈ। ਜੀ ਸਿਮਰਜੀਤ ਸਿੰਘ। ਠੀਕ, ਇਹ ਕਿਹੜਾ ਜ਼ਿਲ੍ਹਾ ਪੈਂਦਾ ਗੁਰਦੁਆਰੇ ਦਾ? ਇਹ ਜਿਹੜਾ ਲਾਹੌਰ ਦੇ ਵਿੱਚ ਹੈ ਜੀ, ਲਾਹੌਰ, ਯਾਨੀ ਕਿ ਆਪਣੇ ਜ਼ਿਲ੍ਹੇ 'ਚ ਹੀ ਆ। ਹਾਂਜੀ ਬਿਲਕੁਲ। ਇਹ ਲਾਹੌਰ ਪਿੰਡ ਹੈਗਾ ਘਮਿੰਡੀ, ਤੇ ਇੰਡੀਆ ਵਾਲੇ ਪਾਸੇ ਇਹਦੇ ਬਿਲਕੁਲ ਆਪੋਜ਼ਿਟ ਹੈਗਾ ਜੀ ਪਿੰਡ ਖਾਲੜਾ। ਅੱਛਾ ਅੱਛਾ, ਖਾਲੜਾ ਮੇਰੇ ਨਾਨਕਿਆਂ ਲਾਗੇ। ਹਾਂਜੀ, ਜਿਹੜਾ ਖਾਲੜਾ ਆ ਉਹ ਤੋਂ ਇਹ ਬਿਲਕੁਲ ਪਰਲੇ ਪਾਸੇ, ਜੇ ਤੁਸੀਂ ਉੱਚੇ ਘਰ ਦੇ ਚੜ੍ਹ ਕੇ ਦੇਖੋਗੇ ਤੁਹਾਨੂੰ ਇਹ ਨਜ਼ਰ ਆਏਗਾ, ਇੰਨਾ ਨੇੜੇ ਆ। ਅੱਛਾ ਅੱਛਾ, ਠੀਕ 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 ਹੈ। ਬਹੁਤ ਸ਼ੁਕਰੀਆ ਸਿਮਰਨਜੀਤ ਜੀ। ਡਾਕਟਰ Thank you. ਸਾਹਿਬ, ਜਿਹੜੀ ਤੁਸੀਂ ਮੈਨੂੰ ਸਮਝ ਘੱਟ ਲੱਗੀ ਆ, ਥੋੜਾ ਜਿਹਾ ਜੇ ਇਹਨੂੰ ਕਾਹਦੇ ਐਕਸਪਲੇਨ ਕਰ ਦਿਓ। ਜਿਹੜੀ ਮੈਂ ਹੁਣ ਇਹਦੀ ਟ੍ਰਾਂਸਲੇਸ਼ਨ ਕਰ ਦਿੰਦਾ। ਹਾਂਜੀ ਸ਼ਬਦ, ਹਾਂਜੀ ਜੀ। ਉਹ 'ਚ ਗੁਰੂ ਸਾਹਿਬ ਨੇ ਨਾ ਜਿੱਦਾਂ ਪਹਿਲੇ ਜਿਹੜਾ ਹੁਣ ਮੈਂ ਬੋਲ ਕੇ ਹਟਿਆ, ਉਹ ਪਹਿਲੇ ਪੈਰੇ ਸੀ, ਜਿਹੜੀ ਮੈਂ ਉਦੋਂ ਜਿਹੜਾ ਪਹਿਲਾ ਰਾਤ ਦਾ ਪਹਿਰ ਆ ਉਹਦੇ ਵਿੱਚ ਮੇਰੇ ਵਣਜਾਰਿਆ, ਮਤਲਬ ਉਹ ਮਾਈ ਮਰਚੈਂਟ ਫਰੈਂਡ, ਭਈ ਉਹ ਕਹਿ ਰਹੇ ਵੀ ਤੇਰਾ ਜਨਮ ਹੋਇਆ, ਫਸਟ ਯੂ ਵਰ ਕਾਸਟ ਇਨਟੂ ਦਾ ਵੂਮ ਬਾਈ ਦਾ ਲਾਰਡਸ ਕਮਾਂਡ, ਵੀ ਤੂੰ ਆਪਣੀ ਮਾਤਾ ਦੇ ਗਰਭ ਦੇ ਅੰਦਰ ਵੀ ਉਲਟਾ ਸਿੱਧਾ ਹੁੰਦਾ ਰਿਹਾ, ਉਹਦੇ ਵਿੱਚ ਤੂੰ ਪ੍ਰਮਾਤਮਾ ਦੀ ਭਗਤੀ ਕੀਤੀ ਹੈ, ਤੂੰ ਆਪਣੇ ਜਿਹੜਾ ਪ੍ਰਮਾਤਮਾ ਹੈ, ਰੱਬ ਹੈ, ਉਹਦੇ ਲਈ ਇੰਨੀਆਂ ਅਰਦਾਸਾਂ ਕੀਤੀਆਂ ਨੇ। ਫਿਰ ਤੂੰ ਇਹ ਜਿਹੜਾ ਕਲਯੁਗ ਦਾ ਸਮਾਂ ਹੈ ਉਹਦੇ ਵਿੱਚ ਇਸ ਧਰਤੀ ਦੇ ਵਿੱਚ ਜਿਹੜਾ ਹੈਗਾ ਉਹ ਬਾਹਰ ਨੰਗਾ ਹੀ ਨਿਕਲਿਆ ਹੈ, ਤੇ ਫਿਰ ਇਸ ਧਰਤੀ ਤੋਂ ਵੀ ਤੂੰ ਖਾਲੀ ਜਾਣਾ, ਮਤਲਬ ਨੰਗਾ ਹੀ ਜਾਣਾ ਹੈ, ਤੂੰ ਇਦਾਂ ਹੀ ਨੰਗਾ ਆਇਆ ਸੀ, ਇਦਾਂ ਹੀ ਜਾਣਾ ਹੈ। ਤੇ ਜੋ ਪ੍ਰਮਾਤਮਾ ਨੇ ਤੇਰੇ ਮੱਥੇ ਦੇ ਉੱਤੇ ਜੋ ਵੀ ਲਿਖ ਕੇ ਤੇਰੇ ਨਾਲ ਦੇਤਾ, ਜਿੰਨੇ ਸਵਾਸ ਤੈਨੂੰ ਦੇਤੇ, ਤੈਨੂੰ ਉਹਦੇ ਹੁਕਮ ਦੇ ਨਾਲ ਹੀ ਚੱਲਣਾ ਪੈਣਾ ਹੈ। ਇਹ ਪਹਿਲੇ ਪਹਿਰੇ, ਜਿਹੜੇ ਰਾਤ ਦੇ ਪਹਿਲੇ ਪਹਿਰੇ ਹੈਗੇ ਆ, ਇਹ ਪ੍ਰਮਾਤਮਾ ਦੇ ਹੁਕਮ ਦੇ ਮੁਤਾਬਕ ਹੀ ਤੂੰ ਆਪਣੀ ਮਾਤਾ ਦੇ ਗਰਭ ਦੇ ਵਿੱਚ ਜਿਹੜਾ ਹੈਗਾ ਉਹ ਜਿਹੜੀ ਤੇਰੀ ਹੈਗੀ ਆ, ਉਹ ਤੇਰਾ ਜਿਹੜਾ ਜਨਮ ਹੈ ਉਹ ਤੈਨੂੰ ਮਿਲਿਆ। ਸੋ ਇਹਦੀ ਸਮਰੀ ਢਿੱਲੋਂ ਸਾਹਿਬ ਇਹ ਗੁਰੂ ਸਾਹਿਬ ਕਹਿ ਰਹੇ ਵੀ ਇਹ ਸਾਰਾ ਕੁਝ ਜਿੰਨਾ ਹੋਇਆ, ਉਹਨਾਂ ਦੇ ਬੇਟੇ ਦੀ ਜਿਹੜੀ ਡੈਥ ਦੀ ਗੱਲ ਹੈਗੀ ਆ, ਗੁਰੂ ਸਾਹਿਬ ਨੇ ਇਸ ਬਾਣੀ 'ਚ ਆਪਾਂ ਨੂੰ ਇਹ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਦੇ ਵਿੱਚ ਇਹ ਸਾਰਾ ਕੁਝ ਉਹਦਾ ਹੁਕਮ ਹੈ, ਹੁਕਮ ਹੈ, ਹੁਕਮ ਹੈ। ਉਹਦੇ ਹੁਕਮ ਦੇ ਨਾਲ ਹੀ ਤੂੰ ਪੈਦਾ ਹੋਇਆ ਸੀ, ਉਹਦੇ ਹੁਕਮ ਦੇ ਨਾਲ ਹੀ ਤੂੰ ਚਲਾ ਗਿਆ। ਵੀ ਇਹਦੇ 'ਚ ਤੈਨੂੰ ਗੁੱਸਾ ਤੂੰ ਤਾਂ ਕਰੇ, ਤੂੰ ਇੰਨਾ ਉਦਾਸ ਤੂੰ ਤਾਂ ਹੋਵੇਂ ਜੇ ਤੂੰ ਕਹੇ ਵੀ ਇਹਨੇ ਗਿਆ ਹੀ ਬੰਦਾ ਮੇਰੇ ਹੁਕਮ ਨਾਲ ਆਇਆ ਤੇ ਮੇਰੀ ਮਰਜ਼ੀ ਨਾਲ ਸੀ। ਉਹ ਕਹਿ ਰਹੇ ਵੀ ਜਿਹੜਾ ਤੇਰਾ ਜਨਮ ਵੀ ਹੋਇਆ ਸੀ ਉਹ ਵੀ ਪ੍ਰਮਾਤਮਾ ਦੇ ਹੁਕਮ ਨਾਲ ਹੀ ਹੋਇਆ ਸੀ, ਤੂੰ ਆਪਣਾ ਜਿਹੜਾ ਗਰਭ ਦੇ ਅੰਦਰ ਰੂਪ ਧਾਰਿਆ ਸੀ ਉਹ ਵੀ ਪ੍ਰਮਾਤਮਾ ਦਾ ਹੀ ਸੀ। ਸੋ ਇੱਕ ਤਰ੍ਹਾਂ ਦਾ ਕਹਿ ਲਓ ਵੀ ਇਨਸਾਨ ਨੂੰ ਬਹੁਤ ਵਧੀਆ ਤਰੀਕਾ ਇਹ ਦਿਲਾਸਾ ਦੇਣ ਦਾ, ਜਦੋਂ ਆਪਾਂ ਨੂੰ ਹਰ ਨੂੰ ਲਾਈਫ 'ਚ ਔਕੜ ਆਉਂਦੀ ਹੈ, ਬਹੁਤ ਵੱਡੀ ਔਕੜ ਆਉਂਦੀ ਹੈ, ਉਸ ਵੇਲੇ ਜਿਹੜੇ ਇਹ ਪਹਿਰੇ ਹੈਗੇ ਆ, ਇਹ ਕਾਫੀ, ਜੇ ਆਪਾਂ ਇਹਨਾਂ ਦਾ ਮਤਲਬ ਸਮਝ ਕੇ ਚੱਲੀਏ, ਦੇ ਆਰ ਵੈਰੀ ਹੈਲਪਫੁਲ ਟੂ ਅੰਡਰਸਟੈਂਡ ਕਿ ਜਿਹੜੀ ਦੁਨੀਆ ਆ, ਇਹ ਜੋ ਆਪਣੇ ਨਾਲ ਹੋ ਰਿਹਾ, ਜਿੱਦਾਂ ਹੋ ਰਿਹਾ, ਇਹ ਭਾਣਾ ਜਿਹੜਾ ਹੈਗਾ ਆਪਾਂ ਨੂੰ ਮੰਨਣਾ ਹੀ ਪੈਣਾ, ਆਪਾਂ ਨੂੰ ਉਹਦੇ ਮੁਤਾਬਕ ਚੱਲਣਾ ਪੈਂਦਾ। ਉਹਦੀ ਆਪਾਂ ਰਜਾ 'ਚ ਰਹੀਏ ਤਾਂ ਆਪਾਂ ਥੋੜਾ ਜਿਹਾ ਜਿਹੜੇ ਜ਼ਿੰਦਗੀ ਦੇ ਔਖੇ ਸਮੇਂ ਹੈਗੇ ਆ ਉਹਨਾਂ ਦਾ ਕਹਿ ਲਓ ਵੀ ਉਹਨਾਂ ਦੀ ਟੋਲਰੈਂਸ ਦੀ ਸ਼ਕਤੀ ਆਪਣੀ ਵੱਧ ਜਾਂਦੀ ਹੈ। ਸੋ ਦੈਟਸ ਵਾਟ ਆਈ ਥਿੰਕ ਗੁਰੂ ਸਾਹਿਬ ਇਜ਼ ਟ੍ਰਾਈਂਗ ਟੂ ਕਨਵੇ ਇਨ ਦਿਸ ਪਾਰਟਿਕੂਲਰ ਮੈਸੇਜ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਉਹ ਵਣਜਾਰੇ ਜਿਨ੍ਹਾਂ ਦਾ ਬੱਚਾ ਇਸ ਤਰ੍ਹਾਂ ਹੋਇਆ, ਉਹਦੇ ਕੋਈ ਤੁਹਾਡੀ ਰਿਸਰਚ ਤੁਹਾਨੂੰ ਪਤਾ ਲੱਗਦਾ ਵੀ ਉਹਦਾ ਨਾਂ ਕੀ ਸੀ, ਉਹਨਾਂ ਦੀ ਫੈਮਿਲੀ ਦਾ ਕਿਸੇ? ਹਾਂਜੀ, ਉਹਨਾਂ ਦੇ ਨਾ 2-3 ਅਲੱਗ-ਅਲੱਗ ਹੈਗੇ। ਇਸ ਵੇਲੇ ਐਕਚੁਅਲੀ ਮੈਂ ਜ਼ਿਕਰ ਨਹੀਂ ਕੀਤਾ ਸੀ ਕਿਉਂਕਿ ਉਹ ਕਾਫੀ ਮਿਲਦੇ ਨਹੀਂ ਹੈਗੇ, ਮਤਲਬ ਉਹ ਕਈ ਫੈਮਿਲੀਜ਼ ਹੈਗੀਆਂ ਜਿੱਦਾਂ ਹੁਣ ਵੀ ਵਣਜਾਰੇ ਕੁਝ ਇੰਡੀਆ 'ਚ ਫੈਮਿਲੀਜ਼ ਹੈਗੀਆਂ। ਮੈਂ ਅੱਗੇ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ। ਢਿੱਲੋਂ ਸਾਹਿਬ, ਐਕਚੁਅਲੀ ਪ੍ਰੋਬਲਮ ਇਹ ਆ ਜਾਂਦੀ, ਜਿਹੜੀਆਂ ਜਨਮ ਸਾਖੀਆਂ ਲਿਖੀਆਂ ਗਈਆਂ ਨਾ, ਇਹ ਇਟਸੈਲਫ ਵੀ ਕੰਟਰੋਵਰਸ਼ੀਅਲ ਹੈਗੀਆਂ ਹੈ। ਮਤਲਬ ਇਹ ਵੀ ਕਿਹਾ ਜਾਂਦਾ ਵੀ ਇਹ ਗੱਲਾਂ ਮੁੜ ਕੇ ਹੋ ਸਕਦਾ 17ਵੀਂ ਸਦੀ ਦੇ ਮਿਡਲ ਦੇ ਵਿੱਚ ਕਿਸੇ ਨੇ ਗੁਰਬਾਣੀ ਦੇ ਨਾਲ ਜੋੜ ਕੇ ਇਦਾਂ ਬਣਾ ਲਈਆਂ, ਕਿਉਂਕਿ ਵਰਡ ਵਣਜਾਰਿਆਂ ਵਿੱਚ ਆਇਆ ਸੀਗਾ, ਉੱਥੋਂ ਉਹਨਾਂ ਨੇ ਪਿਕ ਕਰਕੇ ਉੱਥੇ ਕਿਤੇ ਜਿੱਦਾਂ ਸਟੋਰੀ ਫਿੱਟ ਕਰ ਦਿੱਤੀ। ਸੋ ਉਹ ਨੈਕਸਟ ਲੈਵਲ ਆਫ ਰਿਸਰਚ ਆ ਜਾਂਦੀ ਹੈ, ਵਿਚ ਵੀ I have tried to put the citations, ਇਹਦੇ ਪਿੱਛੇ ਕਿਤਾਬ ਦੇ ਵੀ ਕਿੱਥੋਂ ਕਿਹਨੇ ਕੀ ਗੱਲ ਲਿਖੀ ਹੋਈ ਹੈ। ਪਰ ਆਪਣੇ ਆਡੀਅנס ਦੇ ਲਈ ਆਪਣਾ ਮਕਸਦ ਹੈ ਵੀ ਜਿਹੜੀ ਪਾਕਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ, ਉਹਦੀ ਜਿਹੜਾ ਸਿਗਨੀਫੀਕੈਂਸ, ਜਿਹਦੇ ਕਰਕੇ ਗੁਰਦੁਆਰਾ ਸਾਹਿਬ ਬਣਾਏ ਗਏ ਸੀਗੇ, ਉਹ ਲੋਕਾਂ ਨੂੰ ਦਸੀਏ, ਤਾਂ ਕਿ ਜਿੱਥੇ ਵੀ ਗੁਰਬਾਣੀ ਦੀ ਖਾਸ ਕਰਕੇ ਰਚਨਾ ਕੀਤੀ ਗਈ ਹੈ ਜਨਮ ਸਾਖੀਆਂ ਦੇ ਮੁਤਾਬਕ, ਉਹਨਾਂ ਦੀ ਜਿਹੜੀ ਹੈਗੀ ਆ ਹਿਸਟੋਰੀਕਲ ਇੰਪੋਰਟੈਂਸ, ਸਿਗਨੀਫੀਕੈਂਸ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਕਿਉਂਕਿ ਦੁਨੀਆ ਭਰ ਦੇ ਰਿਸਰਚਰਸ ਨੂੰ ਇਸ ਗੱਲ ਦਾ ਪਤਾ ਹੈ ਕਿ ਸਿੱਖ ਜਿਹੜੇ ਦੁਨੀਆ ਭਰ 'ਚ ਇਸ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਕਰੰਟ ਗੁਰੂ ਮੰਨਦੇ ਆ, ਐਜ਼ ਏ ਲਿਵਿੰਗ ਗੁਰੂ ਦੀ ਤਰ੍ਹਾਂ ਹੀ ਮੰਨਦੇ ਆ। ਸੋ ਜਦੋਂ ਆਪਾਂ ਨੂੰ ਕੋਈ ਉਹਦੇ ਵਿੱਚੋਂ ਤੁਕ ਪਾਕਿਸਤਾਨ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਨਾਲ ਲਿੰਕ ਹੁੰਦੀ ਹੈ, that is very big achievement from heritage point of view, because that adds a lot more interest from the international historians to work in Pakistan gurdwaras. ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਕਿਸੇ ਪੁਰਾਣੀ ਕਿਤਾਬ 'ਚ ਗੁਰਦੁਆਰਾ ਸਾਹਿਬ ਬਾਰੇ ਕੁਝ ਮਿਲਿਆ ਤੇ ਕਿੱਥੋਂ ਮਿਲਿਆ, ਕਿਹੜੀ ਕਿਤਾਬ ਹੈ, ਕਿਹਦਾ ਰੈਫਰੈਂਸ ਤੁਸੀਂ ਯੂਜ਼ ਕੀਤਾ?
ਹਾਂਜੀ, ਇਹ ਤਾਂ ਕਈ ਰੈਫਰੈਂਸਿਸ ਗੁਰਦੁਆਰਾ ਸਾਹਿਬ ਦੇ ਮਿਲਦੇ ਆ। ਇੱਕ ਤਾਂ ਬੜੀ ਮਸ਼ਹੂਰ ਕਿਤਾਬ ਹੈ ਪੰਡਿਤ ਤਾਰਾ ਸਿੰਘ ਨਰੋਤਮ ਦੀ ਸ੍ਰੀ ਗੁਰੂ ਤੀਰਥ ਸੰਗ੍ਰਹਿ। ਇਹ ਬੁੱਕ ਰਿਲੀਜ਼ ਹੋਈ ਸੀਗੀ, ਪਬਲਿਸ਼ ਹੋਈ ਸੀ 1884 ਚ। ਉਹਦੇ ਚ ਉਹ ਲਿਖਦੇ ਆ ਵੀ ਜਿਹੜਾ ਲਹੂੜਾ ਦਰਖਤ ਹੈ ਇਹਨੂੰ ਉਹਨਾਂ ਨੇ ਹੋਰ ਨਾਮ ਦਿੱਤਾ ਵੀ ਇਹਨੂੰ ਰਹੂੜਾ ਵੀ ਕਹਿੰਦੇ ਆ, ਕਿਉਂਕਿ ਇਹਦੇ ਜਿਹੜੇ ਪੱਤੇ ਆ ਉਹ ਲਿਖਦੇ ਆ ਵੀ ਇਮਲੀ ਵਰਗੇ ਹੁੰਦੇ ਆ, ਇਮਲੀ ਟੈਮਰਿਨ। ਇਹ ਚੀਜ਼ ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਬੁੱਕ ਦੇ ਵਿੱਚ ਲਿਖੀ ਹੈ, ਸ੍ਰੀ ਗੁਰੂ ਤੀਰਥ ਸੰਗ੍ਰਹਿ 1884। ਤੇ ਹੋਰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕੋਸ਼ਿਸ਼ ਕਰਦੇ ਹੁੰਦੇ ਹਮੇਸ਼ਾ ਕਿ ਇਸ ਗੁਰਦੁਆਰਾ ਸਾਹਿਬ ਦਾ ਆਪਾਂ ਨੂੰ ਪੁਰਾਤਨ ਪਤਾ ਲੱਗੇ ਵੀ ਇਹਦਾ ਸਟਰਕਚਰ ਕਿਹੋ ਜਿਹਾ ਸੀ, ਖਾਸ ਕਰਕੇ ਜਦੋਂ ਅੰਗਰੇਜ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਮੇਂ ਦੇ ਦੌਰਾਨ, ਉਹਨਾਂ ਜਦੋਂ ਟੇਕ ਓਵਰ ਅੰਗਰੇਜ਼ਾਂ ਦੇ ਸਮੇਂ ਦੇ ਦੌਰਾਨ 1920s ਚ ਜਿਹੜੀ ਹੈਗੀ ਥੋੜੀ ਬੁੱਕ ਕੀਪਿੰਗ ਆਪਾਂ ਨੂੰ ਗੁਰਦੁਆਰਾ ਦੇ ਸਟਰਕਚਰ ਬਾਰੇ ਮਿਲਣ ਲੱਗ ਪੈਂਦੀ ਹੈ। ਇਹਦੇ ਬਾਰੇ ਜੋ ਆਪਾਂ ਨੂੰ ਮਿਲਿਆ ਮੈਂ ਤੁਹਾਨੂੰ ਬੋਲ ਕੇ ਦੱਸ ਦੇਣਾ ਆਪਣੀ ਕਿਤਾਬ ਦੇ ਵਿੱਚੋਂ। ਇੱਥੇ ਲਿਖਿਆ ਹੈ ਕਿ ਨਿੱਕਾ ਜਿਹਾ ਦਰਬਾਰ ਬਣਿਆ ਹੋਇਆ ਹੈ। ਇਹ 1924 ਦੀ ਕਿਸੇ ਟਰੈਵਲਰ ਦੀ ਰਚਨਾ ਹੈ ਜੀ, ਢਿੱਲੋਂ ਸਾਹਿਬ, ਜਿਹੜੀ ਮੈਂ ਤੁਹਾਨੂੰ ਬੋਲ ਕੇ ਦੱਸਣ ਲੱਗਾ। ਉਹਦੇ ਤੋਂ ਪਹਿਲਾਂ ਦਰਬਾਰ ਬਣਿਆ ਇੱਥੇ ਨਾ, ਬੜਾ ਮਸ਼ਹੂਰ ਹੈ ਇਸ ਪਿੰਡ ਦੇ ਵਿੱਚ। ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਨੇ, ਉਸ ਏਰੀਏ ਦੇ ਨੇ, ਭੰਬੇ ਤੋਂ ਨੇ ਜੀ, ਭੰਬੇ ਖੁਦ ਤੋਂ। ਉੱਥੇ ਆਂਦੇ ਵੀ ਉਹ ਪਿੰਡ ਵਾਲੇ ਆਂਦੇ ਵੀ ਇੱਥੇ ਲੋਕ ਪੂਰੇ ਰਾਉਂਡ ਅਬਾਊਟ ਦੇ ਏਰੀਏ ਦੇ ਆ ਕੇ ਨਾ ਤੇਲ ਜਾਂ ਬੋਕਰ ਨਹੀਂ ਹੁੰਦੀ, ਇੱਕ ਤੇ ਮਾਂਜਾ ਹੁੰਦਾ ਵਾ ਹਾਰਡ ਜਿਹਦੇ ਹੁੰਦੇ ਆ, ਸ਼ਮਕ ਟਾਈਪ ਹੁੰਦੇ, ਇੱਕ ਬੋਕਰ ਹੁੰਦੀ ਹੈ ਉਹਦੇ ਨਰਮ ਨਰਮ ਹੁੰਦੇ, ਉਹ ਤੇ ਤੇਲ ਲਿਆ ਕੇ ਉੱਥੇ ਆ ਕੇ ਜੁਮੇਰਾਤੀ ਆ ਕੇ ਰੱਖਦੇ ਨੇ ਵੀ ਉਹਦੇ ਨਾਲ ਮੋਕੇ ਠੀਕ ਹੋ ਜਾਂਦੇ ਜੀ। ਇਹ ਬੜੀ ਮੰਨਣੀ ਉਹਨਾਂ ਉਸ ਏਰੀਏ ਦੀ ਕਿ ਇਹਦੇ ਨਾਲ ਉੱਥੇ ਜਦੋਂ ਆ ਕੇ ਭੇਂਟ ਕਰਦੇ ਆ ਤੇ ਮੋਕੇ ਜਿਹੜੇ ਆ ਉਹ ਠੀਕ ਹੋ ਜਾਂਦੇ। ਉਹ ਮੈਂ ਵੇਖਿਆ ਉੱਥੇ ਬੋਕਰਾਂ ਤੇ ਦੀਵੇ ਚਿਰਾਗ ਜਿਹੜੇ ਆ ਉਹਨਾਂ ਚ ਤੇਲ ਇਸ ਤਰ੍ਹਾਂ ਦੇ ਆਲੇ ਦੁਆਲੇ ਜਾਂ ਅੰਦਰ ਵੀ ਜੀ। ਸੋ ਉਹ ਜਿਹੜਾ ਵਰਡ ਦਰਬਾਰ ਹੈ, ਹੁਣ ਐਕਚੁਅਲੀ ਤੁਹਾਨੂੰ ਚਲੋ ਮੈਂ ਇੱਕ ਹੋਰ ਐਡ ਕਰ ਦਿੰਦਾ। ਇੱਕ ਕਿਤਾਬ ਪਾਕਿਸਤਾਨ ਚ ਰਿਲੀਜ਼ ਹੋਈ ਸੀ, ਜਿਹੜੀ ਸਭ ਤੋਂ ਪਹਿਲੀ ਬੁੱਕ ਸੀ ਵਲੀਉੱਲਾ ਖਾਨ ਸਾਹਿਬ ਦੀ, ਹਿਸਟੋਰੀਕਲ ਸਿੱਖ ਸ਼ਰਾਈਨਸ ਇਨ ਪਾਕਿਸਤਾਨ, 1962 ਦੇ ਵਿੱਚ ਲਾਹੌਰ ਪੰਜਾਬ ਤਾਰੀਖ ਬੋਰਡ ਨੇ ਰਿਲੀਜ਼ ਕੀਤੀ ਸੀ। ਉਹਦੇ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੀ ਤਸਵੀਰ ਦਿੱਤੀ ਹੋਈ ਉਹ ਚ ਬਹੁਤ ਵੱਡਾ ਗੇਟ ਹੈ, ਪਰ ਉਹ ਇਸ ਤਸਵੀਰ ਦੇ ਨਾਲ ਮੈਚ ਨਹੀਂ ਕਰਦਾ। ਮੈਂ ਪਿੰਡ ਵਾਲਿਆਂ ਨੂੰ ਵੀ ਕਈ ਵਾਰੀ ਕੁਝ ਸਾਡੇ ਕਹਿ ਲਓ ਵੀ ਲੋਕਲ ਪਿੰਡ ਦੇ ਵਿੱਚ ਕੰਟੈਕਟ ਨਹੀਂ ਬਣ ਸਕੇ। ਸੋ ਅੱਜ ਦੇ ਆਪਣੇ ਪ੍ਰੋਗਰਾਮ ਦਾ ਇਹ ਮਕਸਦ ਵੀ ਹੈਗਾ, ਜੇ ਕੋਈ ਸਾਨੂੰ ਕੰਟੈਕਟ ਕਰ ਸਕਦਾ ਹੋਵੇ ਜਿਹੜਾ ਇਸ ਪਿੰਡ ਤੋਂ ਉੱਠ ਕੇ ਗਿਆ ਹੋਵੇ, ਤਾਂ ਕਿ ਅਸੀਂ ਆਪਾਂ ਜਗ੍ਹਾ ਦੀ ਜਿਹੜੀ ਹੈਗੀ ਕਹਿ ਲਓ ਵੀ ਨਿਸ਼ਾਨਦੇਹੀ ਥੋੜੀ ਜਿਹੀ ਹੋਰ ਬੈਟਰ ਕਰ ਸਕੀਏ। ਕਿਉਂਕਿ ਜਿਹੜੀ 1962 ਦੀ ਕਿਤਾਬ ਹੈ ਵਲੀਉੱਲਾ ਖਾਨ ਸਾਹਿਬ ਦੀ, ਉਹਦੇ ਚ ਇੱਕ ਬਹੁਤ ਵੱਡੀ ਹਵੇਲੀ ਟਾਈਪ ਬਿਲਡਿੰਗ ਦਾ ਗੇਟ ਨਜ਼ਰ ਆ ਰਿਹਾ। ਹੋ ਸਕਦਾ ਕਿ ਆਪਾਂ ਹੁਣ ਜਿਹੜਾ ਆਹ ਜਗ੍ਹਾ ਦੇਖ ਰਹੇ ਹਾਂ, ਇਹ ਅੰਦਰ ਵਾਲਾ ਕਮਰਾ ਹੁਣ ਰਹਿ ਗਿਆ ਹੋਵੇ ਤੇ ਬਾਹਰ ਵਾਲਾ ਜਿਹੜਾ ਗੇਟ ਆ ਉਹ ਖਤਮ ਹੋ ਗਿਆ ਹੋਵੇ, ਜਿਹੜਾ ਬਾਹਰਲਾ 4 ਦੀਵਾਰੀ ਵਾਲਾ ਸੀ। ਪਰ ਜੇ ਕੋਈ ਪਿੰਡ ਤੋਂ ਗਿਆ ਮਿਲ ਜਾਵੇ ਆਪਾਂ ਨੂੰ, ਤਾਂ ਕਈ ਵਾਰੀ ਹੁੰਦਾ ਵੀ ਇਦਾਂ ਦੇ ਚੈਪਟਰ ਨੂੰ ਆਪਾਂ ਦੁਬਾਰਾ ਜਦੋਂ ਕਿਤਾਬ ਨੂੰ ਰਿਵਾਈਜ਼ ਕਰਨਾ ਅਗਲੇ ਐਡੀਸ਼ਨ ਦੇ ਲਈ, ਉਹਨਾਂ ਨਾਲ ਸਾਨੂੰ ਥੋੜੀ ਜਿਹੀ ਜਿਹੜੀ ਉਹ ਹੈਲਪ ਮਿਲ ਸਕਦੀ ਹੈ। ਸੋ ਹੁਣ ਆਪਾਂ ਦੱਸ ਕੇ ਹਟੇ ਹਾਂ, ਗੱਲ ਕਰਕੇ ਹਟੇ ਹਾਂ ਕਿ ਜੋ ਪੰਡਿਤ ਤਾਰਾ ਸਿੰਘ ਨਰੋਤਮ ਨੇ ਆਪਣੀ ਕਿਤਾਬ 'ਚ ਲਿਖਿਆ ਸੀ। ਉਸ ਤੋਂ ਬਿਨਾਂ ਜਿਹੜੀ 1924 ਦੇ ਵਿੱਚ ਇੱਕ ਵਿਜ਼ਿਟਰ ਗਿਆ, ਇੱਕ ਟਰੈਵਲਰ ਗਿਆ ਇਸ ਪਿੰਡ ਦੇ ਵਿੱਚ, ਉਹ ਲਿਖਦਾ, ਨਿੱਕਾ ਜਿਹਾ ਦਰਬਾਰ ਬਣਿਆ ਹੋਇਆ ਹੈ, ਪਾਸ ਛੋਟੇ ਜਿਹੇ ਰਿਹਾਇਸ਼ੀ ਮਕਾਨ ਹਨ, ਨਾਲ 83 ਕਨਾਲ ਜ਼ਮੀਨ ਪਿੰਡ ਵੱਲੋਂ ਹੈ, ਪੁਜਾਰੀ ਸੂਰਮਾ ਸਿੰਘ ਹੈ, ਰੇਲਵੇ ਸਟੇਸ਼ਨ ਜੱਲੋਂ ਤੋਂ 11 ਮੀਲ ਦੇ ਕਰੀਬ ਨਰੈਤ ਕੋਲ ਕੱਚਾ ਰਸਤਾ ਹੈ ਤੇ ਸਵਾਰੀ ਲਈ ਖਾਸ ਪ੍ਰਬੰਧ ਕਰਨਾ ਪੈਂਦਾ ਹੈ। ਮਤਲਬ ਉਹ ਕਹਿੰਦਾ ਬਈ ਜਿਹੜਾ ਆਪਣਾ ਜੱਲੋਂ ਰੇਲਵੇ ਸਟੇਸ਼ਨ ਹੈ ਉਹ ਤੋਂ 11 ਮੀਲ ਸਾਊਥ ਵੈਸਟ ਦੇ ਵਿੱਚ ਜਿਹੜਾ ਹੈਗਾ ਇਹ ਪਿੰਡ ਹੈਗਾ, ਤੇ ਪਿੰਡ ਵਾਲਿਆਂ ਨੇ 83 ਕਨਾਲ ਜਿਹੜੀ ਜ਼ਮੀਨ ਸੀਗੀ ਉਹ ਦਿੱਤੀ ਹੈ। ਤੇ ਜਿਵੇਂ ਉਹ ਜਿਹੜਾ ਔਥਰ ਹੈ, ਜਿਹੜਾ ਆਪਣਾ ਨਾਮ ਨਹੀਂ ਉਹਨੇ ਲਿਖਿਆ ਹੋਇਆ, ਉਹ ਹਰ ਗੁਰਦੁਆਰੇ ਜਾ ਕੇ ਲਿਖਦਾ ਹੈ ਵੀ ਉੱਥੇ ਉਦਾਸੀ ਮਹੰਤ ਨੇ, ਨਿਰਮਲੇ ਨੇ। ਇਹਦੇ ਬਾਰੇ, ਇਸ ਗੁਰਦੁਆਰੇ ਬਾਰੇ ਉਹ ਲਿਖ ਰਿਹਾ ਕਿ ਇੱਥੇ ਦੇ ਪੁਜਾਰੀ ਸੂਰਮਾ ਸਿੰਘ ਨੇ। ਸੋ ਇਹ ਉਹਦੀ ਵੋਕੈਬਲਰੀ ਉਹਨੇ ਏਦਾਂ ਵੰਡੇ ਹੋਏ ਆ। ਸੂਰਮਾ ਸਿੰਘ ਕਿਤੇ ਕਿਤੇ ਨਾਮਧਾਰੀਆ ਵੀ ਲਿਖਦਾ ਹੈ, ਕਿਤੇ ਬ੍ਰਾਹਮਣ ਵੀ ਲਿਖਦਾ ਹੈ, ਕਿਤੇ ਉਦਾਸੀ ਮਹੰਤ ਲਿਖਦਾ, ਕਿਤੇ ਨਿਰਮਲੇ ਲਿਖਦਾ। ਇੱਥੇ ਜਿਹੜੇ ਸੇਵਾਦਾਰ ਨੇ ਉਹਦੇ ਲਈ ਉਹਨੇ ਵਰਡ ਸੂਰਮਾ ਸਿੰਘ ਲਿਖਿਆ ਹੋਇਆ, ਜਿਹੜੇ ਇਸ ਗੁਰਦੁਆਰਾ ਸਾਹਿਬ ਦੀ ਟੇਕ ਕੇਅਰ ਕਰ ਰਹੇ ਨੇ ਜੀ। ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਇੱਕ ਫਾਦੀ ਖਾਨ ਉਹ ਮੈਂ ਕਮੈਂਟ ਕਰ ਰਹੇ ਨੇ ਵੀ ਮੈਂ ਵਿੱਚ ਆਉਣਾ ਚਾਹੁੰਦਾ, ਪਰ ਫਾਦੀ ਜੀ ਅਸੀਂ ਪੇਸਟ ਕਰਦੇ ਹਾਂ ਲਿੰਕ, ਬਾਰ-ਬਾਰ ਪੇਸਟ ਕਰਦੇ, ਇਹਨੂੰ ਕਲਿੱਕ ਕਰੋਗੇ ਇੱਕ ਬਾਕਸ ਖੁੱਲ ਜਾਏਗਾ, ਬਾਕਸ ਦੇ ਵਿੱਚ ਤੁਸੀਂ ਆਪਣਾ ਨਾਮ ਲਿਖਣਾ ਤੇ ਐਂਟਰ ਕਰ ਦੇਣਾ, ਸਾਡੇ ਕੋਲ ਸਕਰੀਨ ਤੇ ਆ ਜਾਣਾ। ਤੇ ਸੋ ਤੁਹਾਡੇ ਮੋਬਾਈਲ ਦਾ ਕੰਮ ਤੁਸੀਂ ਕਰ ਸਕਦੇ ਜੀ, ਸੋ ਅਸੀਂ ਨਹੀਂ ਕਰ ਸਕਦੇ। ਜੇ ਮੈਂ ਇੱਥੇ ਹੁੰਦਾ ਤੁਹਾਨੂੰ ਕਰਕੇ ਦੇ ਦਿੰਦਾ। ਇਹ ਆ ਮੈਂ ਲਿੰਕ ਪੇਸਟ ਕਰ ਦਿੱਤਾ ਤੇ ਆ ਚਲਾ ਗਿਆ ਜੀ। ਇੱਥੇ ਕਲਿੱਕ ਕਰੋ ਤੇ ਸਾਡੇ ਕੋਲ ਤੁਸੀਂ ਆ ਜਾਓਗੇ ਲਾਈਨ ਤੇ। ਸੋ ਇਹ ਤੁਸੀਂ ਥੋੜੀ ਜਿਹੀ ਹਿੰਮਤ ਕਰਨੀ ਹੈ। ਉਹ ਦੋ ਬੈਠੇ ਸੀ ਨਾ ਡਾਕਟਰ ਸਾਹਿਬ ਮਲੰਗ, ਹਾਂਜੀ, ਮਤਲਬ ਨਾਲ ਚੁਟਕਲੇ ਵੀ ਹੋ ਜਾਣੇ ਚਾਹੀਦੇ ਆ। ਹਾਂ ਬਿਲਕੁਲ,
ਉਹ ਮਲੰਗ ਬੈਠੇ 2 ਨਸ਼ਈ, ਤੇ ਉਹ ਇੱਕ ਤੇ ਆ ਕੇ ਨਾ ਉੱਤੇ ਟਾਹਲੀ ਹੁੰਦੀ ਹੈ, ਟਾਹਲੀ ਤੋਂ ਤਾਂ ਵੇਟ ਕਰ ਦਿੰਦਾ ਉਹਦੇ ਤੇ ਉਹ ਮੈਨੂੰ ਪਤਾ ਲੱਗਦਾ ਹੁੰਦਾ ਵੀ ਵੇਟ ਕਰਨ ਲੱਗਾ ਤੇ ਪਰਾਂ ਹਿੱਲਿਆ ਤੇ ਦੂਜੇ ਦਾ ਆ ਕੇ ਨਾ ਕੁੱਤਾ ਚੱਟਣ ਲੱਗ ਪੈਂਦਾ ਉਹਨੂੰ ਤੇ ਉਹ ਇੱਕ ਦੂਜੇ ਨੂੰ ਓਏ ਤੇਰੇ ਕੋਲ ਹਿੱਲਿਆ ਕਿਉਂ ਨਹੀਂ, ਤੇਰੇ ਤੇ ਵੇਟ ਕਰਨ ਲੱਗਾ ਸੀ। ਆਂਦਾ ਤੇ ਤੂੰ ਮੈਨੂੰ ਹਿਲਾ ਦੇਣਾ ਸੀ, ਮੈਨੂੰ ਪਰਾਂ ਕਰ ਦੇਣਾ ਸੀ। ਕਹਿੰਦਾ ਜਦੋਂ ਕੁੱਤਾ ਆਇਆ ਸੀ ਤੂੰ ਕਿਹੜਾ ਕੁੱਤੇ ਨੂੰ ਚਿੱਚ ਕੀਤਾ ਸੀ, ਕੁੱਤੇ ਨੂੰ ਪਰਾਂ ਕੀਤਾ। ਜਦੋਂ ਫਾਦੀ ਜੀ ਗੁੱਸਾ ਨਾ ਕਰਿਓ, ਚੁਟਕਲਾ ਵਾ ਨਾਲ ਮਤਲਬ ਇਹ ਵੀ ਹੱਥ ਹਿਲਾਉਣਾ, ਕੁਛ ਨਾ ਕੁਛ ਕਰਨਾ ਤੇ ਤੁਸੀਂ ਕਿਸੇ ਪਾਸੇ ਲੱਗਣਾ। ਜੇ ਹੁਣ ਤੁਸੀਂ ਕਹੋ ਵੀ ਅਸੀਂ ਲਿੰਕ ਤੁਹਾਡਾ ਅਸੀਂ ਕਲਿੱਕ ਕਰ ਦਾਂਗੇ, ਸਾਡੇ ਕੋਲ ਭਰਾ ਹੋਣਾ ਨੀਗਾ। ਚਲੋ ਜਦ ਤੱਕ ਫਾਦੀ ਜਾਂਦਾ ਮੈਨੂੰ ਇਹਦੇ ਨਾਲ ਦੇ ਇੱਕ ਗੱਲ ਯਾਦ ਆ ਗਈ। ਜੁਗਤ ਆਪਾਂ ਵੀ ਲੈਲਪੁਰੀਏ ਆ, ਉੱਥੇ ਇੱਕ ਵਾਰੀ ਨਾ ਕਿਸੇ ਦੀ ਮੱਝ ਬਿਮਾਰ ਹੋ ਗਈ। ਢਿੱਲੋਂ ਸਾਹਿਬ ਸਾਡੇ ਪਿੰਡ ਦੀ ਗੱਲ ਹੈ, ਹਾਂਜੀ ਪਿੰਡੂ ਬੰਦੇ ਆ ਆਪਾਂ। ਮੱਝ ਬਿਮਾਰ ਹੋ ਗਈ ਤੇ ਉਹਨੇ ਉਹਨੂੰ ਮਿੱਟੀ ਦਾ ਤੇਲ ਪਿਲਾਤਾ, ਮੱਝ ਦੀ ਮੌਤ ਹੋ ਗਈ। ਉਹ ਮੱਝ ਦੀ ਮੌਤ ਹੋ ਗਈ, ਬੰਦਾ ਬੜਾ ਪਰੇਸ਼ਾਨ। ਉਹਨੇ ਆਪਣੇ ਗੁਆਂਢੀ ਨੂੰ ਕਿਹਾ, ਕਹਿੰਦਾ ਯਾਰ ਭਈ ਮੈਂ ਜਿੱਦਾਂ ਤੂੰ ਮਿੱਟੀ ਦਾ ਤੇਲ ਪਵਾਇਆ ਸੀ, ਮੈਂ ਵੀ ਮਿੱਟੀ ਦਾ ਤੇਲ ਪਵਾਇਆ, ਮੇਰੀ ਤਾਂ ਮੱਝ ਮਰ ਗਈ। ਉਹ ਕਹਿੰਦਾ ਮਰ ਤਾਂ ਮੇਰੀ ਵੀ ਗਈ ਸੀ। ਉਹ ਕਹਿੰਦਾ ਤੂੰ ਦੱਸਿਆ ਕਿਉਂ ਨਹੀਂ? ਕਹਿੰਦਾ ਤੂੰ ਇਹ ਥੋੜੀ ਪੁੱਛਿਆ, ਤੂੰ ਉਦੋਂ ਇਹ ਪੁੱਛਿਆ ਸੀ ਤੂੰ ਦਿੱਤਾ ਕੀ ਸੀ। ਕਹਿੰਦਾ ਜੇ ਤੂੰ ਮੈਨੂੰ ਗਾਂ ਪੁੱਛ ਲਿਆ ਤਾਂ ਕਹਿੰਦਾ ਤੂੰ ਪੁੱਛਿਆ, ਤੂੰ ਤਾਂ ਇਹ ਪੁੱਛ ਲਿਆ ਸੀ ਵੀ ਜਦੋਂ ਤੇਰੀ ਮੱਝ ਬਿਮਾਰ ਸੀ ਤੂੰ ਕੀ ਦਿੱਤਾ। ਮੈਂ ਕਹਿੰਦਾ ਮਿੱਟੀ ਦਾ ਤੇਲ। ਤੂੰ ਅੱਗੇ ਥੋੜੀ ਪੁੱਛਿਆ ਵੀ ਬਾਅਦ ਚ ਮੱਝ ਨੂੰ ਕੀ ਹੋਇਆ। ਤੂੰ ਤਾਂ ਕਹਿੰਦਾ ਮੇਰਾ ਆਨਸਰ ਤਾਂ ਸੁਣ ਕੇ ਚਲਾ ਗਿਆ। ਸੋ ਇਸ ਕਰਕੇ ਫਾਦੀ ਖਾਨ ਜੀ ਤੁਸੀਂ ਅੱਧਾ ਆਨਸਰ ਨਾ ਸੁਣੋ, ਉੱਥੇ ਕਲਿੱਕ ਕਰੋ। ਇੱਥੇ ਢਿੱਲੋਂ ਸਾਹਿਬ ਨੇ ਲਿੰਕ ਪੇਸਟ ਕੀਤਾ ਹੋਇਆ, ਅੱਧੀ ਗੱਲ ਨਾ ਸੁਣੋ, ਪੂਰੀ ਗੱਲ ਸੁਣ ਕੇ ਉੱਤੇ ਕਲਿੱਕ ਨੂੰ ਦੱਬੋ, ਫਿਰ ਤੁਸੀਂ ਅੰਦਰ ਐਂਟਰੀ ਹੋਣੀ ਤੁਹਾਡੀ। ਮੈਂ ਫੇਰ ਭੇਜਦਾ। ਉਹ ਨਾ ਸਾਡੇ ਪਿੰਡ ਦੇ ਅੰਸਾਰੀ ਬਰਾਦਰੀ, ਹੁਣ ਅੰਸਾਰੀ ਕਹਿੰਦੇ, ਪਹਿਲਾਂ ਜਲਾਇਆ ਕਹਿੰਦੇ ਸੀ, ਤੇ ਅਕਸਰ ਮਸ਼ਹੂਰ ਹੈ ਇੱਥੇ ਵੀ ਉਹਨਾਂ ਨੇ ਇੱਕ ਦੇ ਦਿਨ ਚ ਕੋਈ ਨਾ ਕੋਈ ਪੁੱਠਾ ਕੰਮ ਲਾਜ਼ਮੀ ਕਰਨਾ ਹੁੰਦਾ, ਇੱਕ ਨਾ ਵੇਲਾ ਤਾਰੀ ਹੋ ਜਾਂਦਾ। ਮੈਨੂੰ ਅਸੀਂ ਨਿੱਕੇ ਹਾਂ, ਮੇਰੇ ਫਾਦਰ ਸਾਹਿਬ ਨਾ ਦੇ ਸੀ ਸ਼ੱਕਰ ਤੇ ਗੁੜ ਕੱਢਣ, ਵੇਲਣਾ ਚੱਲਣ ਡਿਆ ਢੱਗੇ ਤੇ ਉਹ ਆਂਦਾ ਉਹਨਾਂ ਦਾ ਜਲਾਇਆ ਦਾ ਹੈਗਾ ਸਾਡਾ ਦੋਸਤ ਹੀ ਹੈ, ਉਹ ਆ ਗਿਆ ਇੱਕ ਆਂਦਾ ਪੱਤ ਮੈਂ ਵੀ ਕੱਢਣੀ ਹੈ। ਅੱਛਾ ਫਾਦੀ ਖਾਨ ਐਕਚੁਅਲੀ ਮੇਰਾ ਨੈਟ ਕਨੈਕਟ ਨਹੀਂ ਹੋ ਰਿਹਾ, ਚਲੋ ਤੇ ਫਿਰ ਮੈਂ ਇੱਕ ਹੋਰ ਚੁਟਕਲਾ ਵੀ ਸੁਣਾ ਸਕਦਾ, ਪਰ ਲੋਕਾਂ ਨੇ ਕਹਿਣਾ ਕਿਹੜਾ ਟੌਪਿਕ ਸ਼ੁਰੂ ਕਰਦੇ ਸੀ ਕਿੱਧਰ ਚਲੇ ਗਏ। ਇਸ ਕਰਕੇ ਫਾਦੀ ਖਾਨ ਸਾਹਿਬ ਮੈਂ ਆਪਣੀ ਕਿਤਾਬ ਵੀ ਭਰਾਵਾ ਲੋਕਾਂ ਨੂੰ ਦੇਣੀ ਹੈ, ਇਸ ਕਰਕੇ ਮੈਂ ਚੁਟਕਲੇ ਨਹੀਂ ਹੋਰ ਸੁਣਾਉਣੇ। ਮੈਨੂੰ ਆਈਡੀਆ ਤਾਂ ਲੱਗ ਗਿਆ, ਚੁਟਕਲਾ ਮੇਰੇ ਧਿਆਨ ਚ ਹੋ ਰਿਹਾ, ਪਰ ਮੈਂ ਹੋਰ ਨਹੀਂ ਸੁਣਾਉਣਾ ਹੁਣ ਚੁਟਕਲਾ। ਢਿੱਲੋਂ ਸਾਹਿਬ ਫਾਦੀ ਖਾਨ ਸਾਹਿਬ ਮੈਨੂੰ ਪ੍ਰੌਂਪਟ ਕਰ ਰਿਹਾ ਚੁਟਕਲੇ ਸੁਣਾਉਣ ਲਈ, ਪਰ ਮੈਂ ਨਹੀਂ, ਹੁਣ ਮੈਂ ਆਪਣੇ ਟੌਪਿਕ ਤੇ ਰਹਿਣਾ। ਹਾਂਜੀ ਉਹ ਨਾ ਗੁੜ ਕੱਢਣ ਦੇ ਆਂਦਾ ਜਲਾਇਆ ਆਂਦਾ ਵੀ ਮੈਂ ਵੀ ਗੁੜ ਕੱਢਣਾ। ਚੌਧਰੀ ਸਾਹਿਬ ਮੈਂ ਵੀ ਗੁੜ ਦੀ ਇੱਕ ਪੱਤ ਕੱਢਣੀ। ਉਹਨੇ ਕਿਹਾ ਆ ਜੀ, ਨੇ ਆਖਿਆ ਵੀ ਆ ਜੀ ਕੋਈ ਗੱਲ ਨਹੀਂ ਯਾਰ ਕੱਢ ਲਈ ਤੂੰ ਵੀ। ਉਹ ਆ ਗਿਆ ਨਾ ਕੱਢ ਕੁੱਟ ਕੇ ਜਦੋਂ ਪਾ ਲਈ ਨਾ ਕੜਾਹ ਚ ਰੌ ਰੂ ਪਾ ਲਈ, ਤੇ ਉਹ ਉਹਦਾ ਰੰਗ ਕੱਢਣ ਵਾਸਤੇ ਰੰਗ ਕਾਟ ਹੁੰਦਾ ਹੈ, ਸੋਡਾ, ਉਹਨੂੰ ਮਿੱਠਾ ਸੋਡਾ ਵੀ ਕਹਿੰਦੇ ਆ। ਰੰਗ ਕਾਟ ਮਿੱਠਾ ਸੋਡਾ ਪਾਉਣਾ ਹੁੰਦਾ, ਤੇ ਉਹ ਪਾਇਆ, ਉਹਦਾ ਮੁੱਕ ਗਿਆ ਜਿਹੜਾ ਪਿਆ ਸੀ। ਉਹਨੇ ਆਖਿਆ ਗੰਨੂ ਉਹਦਾ ਨਾਮ ਵੀ ਜਾ ਯਾਰ, ਉਹ ਫੜ ਲਿਆ ਸੋਡਾ ਤੇ ਫੜ ਲਿਆ। ਉਹ ਗਿਆ ਦੁਕਾਨ ਤੋਂ ਜਾ ਕੇ ਨਾ ਫੜ ਲਿਆ ਤੇ ਲਿਆ ਕੇ ਆਂਦਾ ਲੈਂਦਾ ਆਂਦਾ ਵੀ ਇੰਨਾ ਕੁ ਪਾ ਦੇ। ਉਹਨੇ ਛਾਪਰ ਜਿਹੀ ਫੜ ਕੇ ਦੇ ਵਿੱਚ ਪਾਤਾ। ਉਹਦੇ ਤੇ ਨਾ ਡਾਕਟਰ ਸਾਹਿਬ ਉਹ ਝਿੱਗ ਆਉਣਾ ਸ਼ੁਰੂ ਹੋ ਗਈ ਨਾ ਉਹਦੇ ਤੇ। ਉਹਨੇ ਆਖਿਆ ਅੱਬੂ ਨੇ ਆਖਿਆ ਕੀ ਪਾਇਆ ਇਹਦੇ ਵਿੱਚ? ਆਂਦਾ ਚੌਧਰੀ ਸਾਹਿਬ ਤੁਸੀਂ ਆਖਿਆ ਮੈਂ ਸਰਫ ਲਿਆ ਕੇ ਸੋਡਾ ਵਿੱਚ ਪਾਤੀ। ਉਹਨੇ ਵਿੱਚ ਲੈ ਕੇ ਸਰਫ ਪਾਤੀ। ਸੋ ਹੁਣ ਇੰਟਰਨੈਟ ਤੁਹਾਡੇ ਵਾਸਤੇ ਫਾਦੀ ਖਾਨ ਸਾਹਿਬ, ਅਸੀਂ ਹੁਣ ਕੁਛ ਨਾ ਕੁਛ ਸੌਂਗ ਆਇਆ ਨਹੀਂ, ਹੋਰ ਕਿਸੇ ਨੂੰ ਕਹਿੰਦੇ ਆ। ਠੀਕ ਹੈ ਜੀ, ਚਲੋ ਠੀਕ ਹੈ ਜੀ। ਆਪਾਂ ਹੁਣ ਆਪਣੇ ਦੋਸਤਾਂ ਨੂੰ ਦੇਖ ਲਓ ਲੰਬਾ ਹੋਣ ਲੱਗ ਪਿਆ, ਆਪਣੇ ਟੌਪਿਕ ਤੇ ਆਓ। ਤੇ ਚਲੋ ਜੀ ਹੁਣ ਟੌਪਿਕ ਤੇ ਆਈਏ। ਹਾਂਜੀ ਸਤਵਿੰਦਰ ਸਿੰਘ ਜੀ, ਵੈਲਕਮ ਟੂ ਦ ਸ਼ੋ। ਨਾਸਿਰ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪੁੰਨੂ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ। ਨਾਸਿਰ ਭਾਈ ਤੁਹਾਨੂੰ ਮੈਂ ਪੁੱਛਣਾ ਸੀਗਾ ਕਿ ਗੁਰੂ ਨਾਨਕ ਦੇਵ ਜੀ ਮੱਕਾ ਗਏ ਸੀ ਕਦੀ? ਦੱਸੋ ਜੀ ਡਾਕਟਰ ਸਾਹਿਬ। ਹਾਂਜੀ ਬਿਲਕੁਲ, ਇਹਦੇ ਬਾਰੇ ਆਪਣਾ ਜਿਹੜਾ ਪਹਿਲਾ ਚੈਪਟਰ ਹੈਗਾ ਕਿਤਾਬ ਦਾ, ਉਹਦੇ ਵਿੱਚ ਪੂਰੀ ਡਿਟੇਲ ਨਾਲ ਲਿਖਿਆ ਹੋਇਆ ਹੈ। ਦੇਖੋ ਆਪਾਂ ਵੀਰ ਜੀ ਸਤਵਿੰਦਰ ਸਿੰਘ ਜੀ, ਜਿਹੜਾ ਮੇਰਾ ਇਹ ਕੰਮ ਹੈਗਾ ਨਾ, ਇਹਦੇ ਵਿੱਚ ਆਪਾਂ ਇਦਾਂ ਦੇ ਜਿਹੜੇ ਵੀ ਪੁਆਇੰਟ ਹੈਗੇ ਆ ਕਿ ਕਿਉਂਕਿ ਕੁਝ ਹਿਸਟੋਰੀਅਨ ਕਹਿੰਦੇ ਆ ਗੁਰੂ ਸਾਹਿਬ ਮੱਕਾ ਗਏ, ਕੁਝ ਕਹਿੰਦੇ ਨਹੀਂ ਗਏ। ਆਪਾਂ ਦੋਨਾਂ ਦੇ ਬਿਲਕੁਲ ਵਿਚਾਰ, ਕਿਹੜੀ ਕਿਤਾਬ ਨੇ ਸਭ ਤੋਂ ਪਹਿਲਾਂ ਕਿਹਾ ਸੀ ਗਏ, ਕਿਹੜੀ ਕਿਤਾਬ ਨੇ ਕਿਹਾ ਗੁਰੂ ਸਾਹਿਬ ਮੱਕਾ ਨਹੀਂ ਗਏ ਹੋ ਸਕਦੇ, ਉਹਨਾਂ ਦੋਨਾਂ ਨੂੰ ਬਿਲਕੁਲ ਬਰਾਬਰ ਲਿਆ ਕੇ ਉਹਨਾਂ ਦੇ ਪੇਜ ਨੰਬਰ ਦੇ ਦਿੱਤੇ। ਤੇ ਅਸੀਂ ਤੁਹਾਨੂੰ ਬਣਾਇਆ ਹੈਗਾ ਵਕੀਲ ਦੋਹਾਂ ਸਾਈਡਾਂ ਦੇ ਲੋਕਾਂ ਨੂੰ। ਮਤਲਬ ਤੁਸੀਂ ਦੋਹਾਂ ਸਾਈਡਾਂ ਤੋਂ ਆਪੇ ਫਾਈਟ ਕਰਨੀ। ਜਦੋਂ ਤੁਸੀਂ ਚੈਪਟਰ ਪੜ੍ਹਨਾ ਹੈ ਆਪਣੀ ਕਿਤਾਬ ਦਾ, ਉਹਦੇ ਚ ਤੁਹਾਨੂੰ ਉਹ ਵੀ ਕਿਤਾਬਾਂ ਦਾ ਜ਼ਿਕਰ ਪੂਰਾ ਮਿਲ ਜਾਣਾ ਵੀ ਜਿਨ੍ਹਾਂ ਨੇ ਕਿਹਾ। ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲਾਂ ਵੈਸੇ ਕਿਹਾ ਵੀ ਗੁਰੂ ਸਾਹਿਬ ਨੇ ਜਿਹੜੀ ਮੱਕਾ ਕਹਿਣ ਵਾਲੀ ਲਾਈਨ ਆ ਉਹਦੇ ਵਿੱਚ ਆਉਂਦੀ ਹੈ। ਸੋ ਤੁਸੀਂ
ਆਪਾਂ ਇਹ ਦੇਖਣਾ ਵੀ ਕਿ ਉਹ ਮੱਕਾ ਐਕਚੁਅਲ ਮੱਕਾ ਜਿਹੜਾ ਸ਼ਹਿਰ ਹੈ ਉਹਦੇ ਬਾਰੇ ਕਹਿ ਰਹੇ ਆ, ਜਾਂ ਜਿਹੜੀ ਹੋਰ ਕਿੰਨੇ ਹੋਰ ਤੱਥ ਹੈਗੇ ਆ, ਕਿਤਾਬਾਂ ਹੈਗੀਆਂ ਜਿਹੜੀਆਂ ਪ੍ਰੂਵ ਕਰਦੀਆਂ ਕਿ ਗੁਰੂ ਸਾਹਿਬ ਮੱਕਾ ਗਏ ਸੀ। ਪਰ ਉਹਨਾਂ ਦੇ ਆਪੋਜ਼ਿਟ ਬਹੁਤ ਕਿਤਾਬਾਂ ਹੈਗੀਆਂ ਜਿਹੜੀਆਂ ਕਹਿੰਦੀਆਂ ਕਿ ਗੁਰੂ ਸਾਹਿਬ ਮੱਕਾ ਨਹੀਂ ਗਏ। ਸੋ ਉਹਨਾਂ ਦੋਹਾਂ ਨੂੰ ਆਪਾਂ ਇਕੱਠਿਆਂ ਨੂੰ ਕਰਕੇ ਉਹਨਾਂ ਦੇ ਪੇਜ ਨੰਬਰ ਦੇ ਕੇ ਬਿਲਕੁਲ ਕਹਿ ਲਓ ਵੀ ਦਲੀਲਾਂ ਦੋਹਾਂ ਦੀਆਂ ਬਰਾਬਰ ਕਰ ਦਿੱਤੀਆਂ। ਜਦੋਂ ਤੁਸੀਂ ਉਹਨੂੰ ਪੜ੍ਹੋਗੇ ਦੋਹਾਂ ਨੂੰ, ਤੁਹਾਨੂੰ ਆਪਣੇ ਆਪ ਇਸ ਕੁਐਸਚਨ ਦਾ ਆਨਸਰ ਮਿਲਣ ਲੱਗ ਜਾਊਗਾ, ਜਿਹੜਾ ਕਿ ਰਾਈਟ ਵੇ ਹੈਗਾ ਇਸ ਚੀਜ਼ ਦਾ ਆਨਸਰ ਲੈਣ ਦੇ ਲਈ, ਬਜਾਏ ਕਿ ਆਪਾਂ ਸਿੱਧਾ ਕਹਿ ਦਈਏ ਕਿ ਗੁਰੂ ਸਾਹਿਬ ਗਏ ਸੀ ਜਾਂ ਨਹੀਂ ਗਏ ਸੀ। ਮੈਂ ਗੁਰੂ ਨਾਨਕ ਦੇਵ ਜੀ ਸਾਖੀਆਂ ਸੁਣੀਆਂ ਸੀਗੇ, ਚੈਨਲ ਚੱਲਦਾ ਇੱਕ YouTube ਤੇ ਸਟੋਰੀ A to Z ਜੀ। ਉੱਥੇ ਗੁਰੂ ਨਾਨਕ ਦੇਵ ਜੀ ਬਹੁਤ ਸਾਖੀਆਂ ਸੁਣਾਉਂਦੇ ਆ। ਜਿੱਦਾਂ ਮਨੀਕਰ ਸਾਹਿਬ ਗਿਆ ਸੀਗੇ, ਉਹਨਾਂ ਨੇ ਗਰਮ ਪਾਣੀ ਫੁਲਕੇ ਬਣਾਏ ਸੀਗੇ ਜੀ। ਨਾਨਕੀ ਸਾਹਿਬ ਗਏ ਸੀਗੇ, ਉੱਥੇ ਪਾਣੀ ਕੱਢਿਆ ਹੈਗਾ ਪੱਥਰਾਂ ਵਿੱਚੋਂ। ਓਦਾਂ ਹੀ ਕਹਿੰਦੇ ਨਾਨਕਾ ਸਾਹਿਬ ਗਏ ਸੀਗੇ ਜੀ। ਹੋਰ ਵੀ ਬੜੀ ਜਗ੍ਹਾ ਗਏ ਸੀਗੇ। ਕਦੋਂ ਇੱਕ ਜਗ੍ਹਾ ਮਹੀਨਾ ਰਿਹਾ ਸੀਗੇ ਉੱਥੇ, ਪਤਾ ਨਹੀਂ ਮੁਸਲਮਾਨ ਸੀਗੇ, ਉਹਨਾਂ ਨੇ ਕਾਫੀ ਕਹਿਣ ਲੱਗ ਪਏ ਏਦਾਂ ਕੁਛ। ਹਾਂਜੀ ਹਾਂਜੀ। ਫਿਰ ਉਹ ਏਦਾਂ ਹੀ ਕੋਈ ਕਹਾਣੀ ਸੀਗੀ ਸੁਣਾਉਣ ਲੱਗ ਪਏ ਸਾਖੀ ਏਦਾਂ ਜੀ। ਸਟੋਰੀ A to Z ਤੈਨੂੰ ਪੜ੍ਹੇ ਆ ਕਦੀ ਸੁਣਿਆ? ਠੀਕ ਹੈ ਜੀ, ਬਹੁਤ ਡੈਫੀਨੇਟ ਵਿਲ ਲੁੱਕ ਐਟ ਇਟ। ਥੈਂਕ ਯੂ। ਬਹੁਤ ਸ਼ੁਕਰੀਆ ਸਤਿੰਦਰ ਜੀ। ਸਤਿੰਦਰ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ। तो कुछ ना कुछ मैं फिर अमरिंदर ढिल्लों जी पुछते जी, मैं लिंक पेस्ट कर देता, पिन भी कर देता अगर तुसीं आउणा चाहो। डॉक्टर साहब क्वेश्चन जी, किसी पुरानी किताब किहड़े इस गुरुद्वारे दे विच लिखिया, ਉਹ किताब ਕਿਹੜੀ ਆ, ਉਹ ਕਿੱਥੋਂ ਤੁਹਾਨੂੰ ਮਿਲੀ, ਉਹਦਾ ਕੀ ਰੈਫਰੈਂਸ ਯੂਜ਼ ਕੀਤਾ, ਉਹਦਾ ਮੈਂ ਅੱਗੇ ਪੁੱਛਿਆ ਸੀ ਤੁਹਾਨੂੰ। ਜੀ, ਇਹਦੇ ਵਿੱਚ ਜਿਹੜੀ ਇਸ ਗੁਰਦੁਆਰਾ ਸਾਹਿਬ ਜਿਹੜੀਆਂ ਜਨਮ ਸਾਖੀਆਂ ਹੈਗੀਆਂ, ਆਲਮੋਸਟ ਸਾਰੀਆਂ ਜਨਮ ਸਾਖੀਆਂ ਦੇ ਵਿੱਚ ਇਹ ਜਿਹੜੀ ਸਾਖੀ ਇਨਕਲੂਡ ਹੈਗੀ ਆ। ਜਿਹੜੀਆਂ ਦੋ ਹੋਰ ਕਿਤਾਬਾਂ ਯੂਜ਼ ਕੀਤੀਆਂ ਉਹ ਮੈਂ ਦੱਸ ਕੇ ਦੇਣਾ ਤੁਹਾਨੂੰ। ਪੰਡਿਤ ਤਾਰਾ ਸਿੰਘ ਨਰੋਤਮ ਜੀ ਦੀ ਜਿਹੜੀ ਕਿਤਾਬ ਹੈਗੀ 1884 ਦੇ ਵਿੱਚ, ਸ਼੍ਰੀ ਗੁਰਧਾਮ ਤੀਰਥ ਸੰਗ੍ਰਹਿ, ਤੇ ਜਿਹੜੀ ਦੂਜੀ ਕਿਤਾਬ ਆ ਜਿਹੜੀ ਜਿਹਦਾ ਆਥਰ ਦਾ ਜਿਹੜਾ ਹੈਗਾ ਉਹ ਨਾਮ ਨਹੀਂ ਲਿਖਿਆ ਹੋਇਆ, ਆਥਰ ਨੇ ਅਨੋਨਿਮਸ ਆ, ਉਹਨੇ ਵੈਸੇ ਆਪਣੀ ਸਾਰੀ ਸਟੋਰੀ ਜਿਹੜੀ ਲਿਖੀ ਹੋਈ ਉਹ 1924-26 ਦੇ ਕਰੀਬ ਦੀ ਕਿਤਾਬ ਜਿਹੜੀ ਹੈਗੀ ਉਹ ਪਬਲਿਸ਼ਡ ਹੈਗੀ ਹੈ। ਸੋ ਇਹ ਦੋ ਕਿਤਾਬਾਂ ਜਿਹੜੀਆਂ ਆਪਾਂ ਇੱਥੇ ਕੋਟ ਕਰਕੇ ਹਟੇ। ਹਾਂਜੀ ਡਾਕਟਰ ਸਾਹਿਬ ਕੁਲਵੰਤ ਕੌਰ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ? ਹਾਂਜੀ, ਬਹੁਤ ਵਧੀਆ। ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ, ਤੁਹਾਡਾ ਧੰਨਵਾਦ ਕਰਦੇ ਹਾਂ, ਪੰਨੂ ਸਾਹਿਬ ਦਾ, ਢਿੱਲੋਂ ਸਾਹਿਬ ਦਾ ਵੀ। ਤੇ ਬਹੁਤ ਜਾਣਕਾਰੀ ਤੁਸੀਂ ਦਿੰਦੇ ਜੀ। ਹਾਂਜੀ, ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਕਾਲ ਕੀਤੀ ਹੈ। ਹਾਂਜੀ, ਥੈਂਕ ਯੂ। ਇੱਧਰੋਂ ਸਾਡੇ ਪਿਤਾ ਜੀ ਹੁਣੀ ਗਏ ਸੀ ਲੈਲਪੁਰ ਜ਼ਿਲ੍ਹਾ ਤੇ ਪਿੰਡ ਧਈ ਚੱਕ। ਠੀਕ ਹੈ ਜੀ। ਹੁਣ ਤੁਸੀਂ ਕਿੱਥੇ ਰਹਿੰਦੇ ਹੋ? ਹੁਣ ਸਰਸੇ ਰਹਿੰਦੇ। ਵਾਹ ਜੀ ਵਾਹ, ਹਰਿਆਣੇ ਚੋਂ ਕਾਲ ਕਰ ਰਹੇ ਹੋ। ਸਾਡਾ ਰੋਜ਼ ਪ੍ਰੋਗਰਾਮ ਸੁਣਦੇ ਹਾਂ ਜੀ ਜੀ ਤੇ ਜੀ। ਅਵੀ ਜੀ ਨੇ ਵੀ, ਸਾਡੀ ਬੇਟੀ ਹੈ, ਉਹਨਾਂ ਨੇ ਪ੍ਰੋਗਰਾਮ ਨਾਮਧਾਰੀਆਂ ਦਾ ਸਾਰਾ ਸੁਣਿਆ ਸੀ। ਅਸੀਂ ਨਾਮਧਾਰੀ ਗਈ ਹਾਂ। ਹਾਂਜੀ ਹਾਂਜੀ ਹਾਂਜੀ। ਤੇ ਉਹ ਵੀ ਤੁਹਾਡੇ ਨਾਲ ਜਿੱਦਣ ਤੁਸੀਂ ਪ੍ਰੋਗਰਾਮ ਦੱਸੋਗੇ ਉਦਣ ਉਹ ਵੀ ਲਾਈਵ ਹੋਣਗੇ। ਮੈਂ ਤਾਂ ਕਹਿਣ ਲੱਗਾ ਸੀ ਤੁਹਾਨੂੰ ਉਹੀ ਕਿ ਅਸੀਂ ਦੁਬਾਰਾ, ਅਵੀ ਸੰਧੂ ਜੀ, ਮੈਨੂੰ ਨਾਮ ਯਾਦ ਆ ਗਿਆ, ਉਹਨਾਂ ਨੇ ਲਿਖਿਆ ਸੀ ਬਕਾਇਦਾ ਕਿ ਉਹ ਆਪਣੇ ਸਾਨੂੰ ਚੰਗਾ ਲੱਗਾ ਤੁਸੀਂ ਆਪਣੇ ਪਰਿਵਾਰ ਦਾ ਪਿਛੋਕੜ, ਪੂਰੀ ਨਾਮਧਾਰੀ ਹਿਸਟਰੀ, ਕੂਕਾ ਲਹਿਰ ਦੀ ਹਿਸਟਰੀ, ਉਹ ਜਿਹੜੀ ਹੈਗੀ ਤੁਹਾਡੇ ਕੋਲੋਂ ਸੁਣਾਂਗੇ, ਤੁਹਾਡੇ ਪਰਿਵਾਰ ਕੋਲੋਂ ਸੁਣਾਂਗੇ, ਤਾਂ ਸਾਨੂੰ ਜ਼ਿਆਦਾ ਮਜ਼ਾ ਆਊਗਾ। ਹਾਂਜੀ, ਥੈਂਕ ਯੂ। ਹਾਂਜੀ, ਉਹ ਸਤਿਗੁਰੂ ਰਾਮ ਸਿੰਘ ਜੀ ਨਾਲ, ਬਾਬਾ ਮੀਆਂ ਸਿੰਘ ਜੀ ਨਾਲ ਹੀ, ਰੰਗੂਨ ਵੀ ਨਾਲ ਹੀ ਗਏ ਸੀ ਉੱਥੇ। ਵਾਹ ਜੀ ਵਾਹ, ਫੇਰ ਤਾਂ ਸਟੋਰੀ ਤੁਸੀਂ ਉਹ ਜਿਹੜਾ ਪਿੰਡ ਸੀਗਾ ਪਾਕਿਸਤਾਨ ਦੇ ਵਿੱਚ, ਉਹਦੇ ਚ ਕੁਝ ਬਜ਼ੁਰਗਾਂ ਦੀ ਗੱਲਾਂ ਕੋਈ ਯਾਦ ਹੈਗੀਆਂ ਨੇ ਲਾਲਪੁਰ ਦੀਆਂ? ਕੋਈ ਚੇਤੇ ਆ ਵੀ ਕਿੱਥੇ ਕਿ ਘਰ ਹੁੰਦਾ ਸੀ? ਕੁਝ ਪੁੱਛ ਕੇ ਦੱਸ ਸਕਦੀ ਹਾਂ, ਮੈਨੂੰ ਨਹੀਂ ਯਾਦ ਬੇਟਾ। ਠੀਕ ਹੈ ਜੀ, ਉਹਨਾਂ ਨੂੰ ਪੁੱਛ ਕੇ ਦੱਸ ਦਾਂਗੇ ਫੋਨ ਤੇ। ਠੀਕ ਹੈ, ਚਲੋ ਜਿੱਦਣ ਆਪਾਂ ਦੁਬਾਰਾ ਨਾਮਧਾਰੀ ਬਾਰੇ ਗੱਲ ਕੀਤੀ। ਸਾਡੇ ਪਿਤਾ ਜੀ ਤੇ ਚੜਾਈ ਕਰ ਗਏ, ਸਾਡੇ ਚਾਚਾ ਜੀ ਹੈਗੇ, ਉਹਨਾਂ ਤੋਂ ਫੋਨ ਕਰਕੇ ਪੁੱਛ ਲਾਂਗੇ। ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ। ਜਰੂਰ ਦੱਸਿਓ, ਦੁਬਾਰਾ ਆਪਾਂ ਤੇ ਗੱਲ ਕਰ ਲਾਂਗੇ। ਬਹੁਤ ਸ਼ੁਕਰੀਆ। ਸਾਨੂੰ ਚੰਗਾ ਬਹੁਤ ਲੱਗਾ। ਧੰਨਵਾਦ। ਤੁਸੀਂ ਗੁਰੂ ਨਾਨਕ ਦੇਵ ਜੀ ਦੀ ਵੀ ਜਾਣਕਾਰੀ ਦਿੰਦੇ ਜੇ, ਨਾਮਧਾਰੀਆਂ ਬਾਰੇ ਦਿੰਦੇ ਆ, ਸਾਨੂੰ ਬਹੁਤ ਹੀ ਚੰਗਾ ਲੱਗਦਾ। ਸਾਨੂੰ ਜਾਣਕਾਰੀ ਇੰਨੀ ਹੈ ਨਹੀਂ ਸੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸਾਨੂੰ ਬਹੁਤ ਚੰਗਾ ਲੱਗਾ, ਤੁਸੀਂ ਸਾਡਾ ਮਾਣ ਵਧਾਇਆ ਇਹ ਕਾਲ ਕਰਕੇ, ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ ਪਿੰਡਰ ਸਾਹਿਬ। ਹਾਂਜੀ, ਸਤਿ ਸ੍ਰੀ ਅਕਾਲ ਪੰਨੂ ਸਾਹਿਬ ਤੇ ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਹਾਂ ਵਧੀਆ ਜੀ, ਮੈਂ UK ਤੋਂ ਬੋਲ ਰਿਹਾ। ਵੈਸੇ ਅਸੀਂ ਬੈਠੇ ਤੇ ਹਰਿਆਣੇ ਚ ਆ, ਤੇ ਢਿੱਲੋਂ ਸਾਹਿਬ ਨਾਲ ਰਾਤੀ ਵੀ ਥੋੜੀ ਗੱਲ ਹੋਈ ਸੀ ਤੇ ਕਾਲ ਕੱਟੀ ਗਈ ਸੀ। ਠੀਕ ਹੈ ਜੀ। ਤੇ ਆਏ ਅਸੀਂ ਗੁਜਰਾਲੇ ਤੋਂ, ਲੋਹੀਆਂ ਵਾਲਾ ਸਾਡਾ ਪਿੰਡ ਸੀ। ਠੀਕ ਹੈ ਜੀ। ਤੇ ਚਲੋ, ਮੈਂ ਤੇ ਹੁਣ ਅੱਜ ਦੇ ਟੌਪਿਕ ਦੀ ਥੋੜੀ ਗੱਲ ਕਰਨੀ ਸੀ। ਮੈਂ ਗੁਰਦੁਆਰੇ ਸਾਹਿਬ ਬਾਰੇ ਪੁੱਛਣਾ ਸੀ। ਕੋਈ ਚੱਕੀ ਸਾਹਿਬ ਗੁਰਦੁਆਰਾ ਕੋਈ ਗੁਜਰਾਲੇ ਦੇ ਵਿੱਚ ਕਹਿੰਦੇ ਨੇ ਹੈਗਾ। ਹਾਂਜੀ। ਤੇ ਸ਼ਾਇਦ ਢਿੱਲੋਂ ਸਾਹਿਬ ਨੂੰ ਜਾਂ ਤੁਹਾਨੂੰ ਥੋੜਾ ਨੌਲੇਜ ਹੈ, ਉਹਦੇ ਬਾਰੇ ਵੀ ਥੋੜਾ ਦੱਸੋਗੇ? ਹਾਂਜੀ ਬਿਲਕੁਲ। ਐਮਨਾਬਾਦ ਜਿਹੜਾ ਗੁਰਦੁਆਰਾ ਸਾਹਿਬ ਉਹਦੇ ਲਾਗੇ ਹੈਗਾ ਇੱਕ ਚੱਕੀ ਸਾਹਿਬ ਗੁਰਦੁਆਰਾ ਵਾ। ਦੋ ਦੀਆਂ ਡਾਕਟਰ ਸਾਹਿਬ ਤੁਸੀਂ ਤਫਸੀਲ ਨਾਲ ਜ਼ਰੂਰ ਦੱਸ ਦਿਓ।
ਹਾਂਜੀ, ਆਪਾਂ ਥੋੜਾ ਆਈਡੀਆ ਦੇ ਦੇਣਾ, ਪਰ ਕਿਉਂਕਿ ਉਸ ਗੁਰਦੁਆਰਾ ਸਾਹਿਬ ਦੇ ਬਾਰੇ ਆਪਾਂ ਇੱਕ ਦਿਨ ਪੂਰਾ ਚੈਪਟਰ ਕਰਨਾ ਹੀ ਹੈ, ਸੋ ਮੈਂ ਥੋੜਾ ਜਿਹਾ ਬਰੀਫ ਇਸ ਵੇਲੇ ਇਹ ਦੇ ਦੇਣਾ ਵੀ ਉੱਥੇ ਗੁਰੂ ਸਾਹਿਬ ਦੀ ਜਿਹੜੀ ਸੀ, ਜਿੱਥੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਹਾ ਜਾਂਦਾ ਕਿ ਰੱਖਿਆ ਗਿਆ ਸੀਗਾ, ਉੱਥੇ ਜਿਹੜੀ ਚੱਕੀ ਪਈ ਸੀ, ਉਹ ਮੁੜ ਕੇ ਲੇਟਰ ਔਨ ਉਹ 47 ਤੋਂ ਬਾਅਦ ਤੱਕ ਵੀ ਜਿਹੜੀ ਚੱਕੀ ਆ ਉੱਥੇ ਅਵੇਲੇਬਲ ਸੀ, ਪਰ ਕੁਝ ਸਾਲਾਂ ਤੋਂ ਕਿਹਾ ਜਾਂਦਾ ਕਿ ਉਹ ਚੱਕੀ ਚੋਰੀ ਹੋ ਗਈ ਤੇ ਤੁਹਾਡੇ ਵਤਨ ਇੰਗਲੈਂਡ ਪਹੁੰਚ ਗਈ ਹੈ, ਕਿਸੇ ਲੈ ਗਿਆ। ਕੋਸ਼ਿਸ਼ ਕਰਾਂਗੇ ਅਸੀਂ ਉੱਥੇ। ਸੋ ਜੇ ਤੁਸੀਂ ਕਾਲ ਕੀਤੀ ਹੈ, ਮੈਂ ਕਿਹਾ ਮੈਂ ਚਲੋ ਇਹ ਲਾਹਾ ਲੈ ਲਵਾਂ ਥੋੜਾ ਜਿਹਾ ਤੁਹਾਨੂੰ ਦੱਸਣ ਦਾ, ਵੀ ਜੇ ਤੁਹਾਨੂੰ ਕਿਤੇ ਪਤਾ ਲੱਗੇ ਕਿਹੜਾ ਵੀਰ ਪ੍ਰੇਮੀ ਲੈ ਗਿਆ, ਉਹਦੇ ਕਰਕੇ ਸਾਨੂੰ ਬਹੁਤ ਔਖੇ ਹੋਣਾ ਪੈਂਦਾ ਪਾਕਿਸਤਾਨ 'ਚ ਜਦੋਂ ਵੀ ਜਾਈਦਾ। ਹੁਣ ਉਹ ਨਾਲ ਕੋਈ ਬੰਦਾ ਭੇਜਦੇ ਆ, ਸਾਨੂੰ ਉਹ ਰਿਸਰਚ ਕਰਨ ਲਈ ਵੜਨ ਨਹੀਂ ਦਿੰਦੇ, ਕਹਿੰਦੇ ਤੁਸੀਂ ਉੱਥੋਂ ਚੱਕੀ ਚੁੱਕ ਕੇ ਲੈ ਗਏ ਸੀ। ਸੋ ਇਹ ਸ਼ੋਰ ਨਹੀਂ ਹੈ, ਖਬਰ ਮਤਲਬ ਸੁਣਿਆ ਗਿਆ ਕਿ ਉਹ ਕੋਈ ਇੰਗਲੈਂਡ ਦੇ ਸੱਜਣ ਸੀ ਲੈ ਗਿਆ। ਇਵੇਂ ਹੋਵੇ ਤੇ ਹੁਣ ਜੇ ਉਹਨੂੰ ਪੁਰਾਤਨ ਸਮਝ ਕੇ ਲੈ ਗਏ ਤੇ ਉਹਨੂੰ ਚੋਰੀ ਵਾਲੀ ਚੱਕੀ ਕੰਮ ਉਹਦਾ ਉਹ ਮਰਤਬਾ ਜਾਂ ਰੁਤਬਾ ਹੈਗਾ ਨਹੀਂ। ਐਕਚੁਅਲੀ ਉਹ ਇਸ ਕਰਕੇ ਲੈ ਕੇ ਗਏ ਹੋਣੇ ਮੋਸਟ ਪ੍ਰੋਬਬਲੀ, ਕਿਉਂਕਿ ਉਦੋਂ ਜਦੋਂ ਦੀ ਗੱਲ ਹੈ, ਇਹ 15-20 ਸਾਲ ਪਹਿਲਾਂ ਦੀ ਗੱਲ ਹੈ, ਅਖਬਾਰਾਂ 'ਚ ਵੀ ਆਇਆ ਸੀ। ਉਦੋਂ ਹਾਲੇ ਗੁਰਦੁਆਰਾ ਸਾਹਿਬ ਦੀ ਪਾਕਿਸਤਾਨ 'ਚ ਇੰਨੀ ਸੇਵਾ ਸੰਭਾਲ ਉੱਥੇ ਚੱਕੀ ਸਾਹਿਬ ਦੀ ਹੈ ਨਹੀਂ ਸੀ। ਉਹ ਆਪਣੇ ਵੱਲੋਂ ਕਈ ਵਾਰੀ ਕੀ ਹੁੰਦਾ ਵੀ ਜੇ ਸ਼ਰਧਾ ਦੇ ਮੁਤਾਬਕ ਉਹਨਾਂ ਨੂੰ ਲੱਗਦਾ ਵੀ ਇੱਥੇ ਸੇਵਾ ਨਹੀਂ ਹੋ ਰਹੀ, ਲੈ ਗਏ। ਪਰ ਤਾਂ ਵੀ ਇਹ ਵੀ ਹੋ ਸਕਦਾ ਕਿ ਉਹਨਾਂ ਨੇ ਪਾਕਿਸਤਾਨ 'ਚ ਕਿਸੇ ਭਰਾ ਦੇ ਕੋਲ ਰੱਖੀ ਹੋਵੇ, ਪਰ ਆਪਣਾ ਇਹ ਪਬਲਿਕ 'ਚ ਅਪੀਲ ਕਰਨ ਦਾ ਮਕਸਦ ਇਹੀ ਹੈ ਵੀ ਉਹਨੂੰ ਹੁਣ ਜੇ ਇਹਦੇ ਕੋਲ ਵੀ ਹੈ, ਕਿਤੇ ਵੀ ਹੈ, ਉਹ ਦਿੱਤੀ ਜਾਵੇ, ਤਾਂ ਕਿ ਆਪਾਂ ਥੋੜਾ ਜਿਹਾ ਇਹ ਆਪਣੇ ਉੱਤੇ ਜਿਹੜਾ ਕਹਿ ਲਓ ਵੀ ਇਲਜ਼ਾਮ ਲੱਗਦਾ ਵੀ ਉਹ ਕੋਈ ਸੱਜਣ ਜਾ ਕੇ ਲੈ ਗਏ ਸੀ, ਉਹਨੂੰ ਆਪਾਂ ਕਲੀਅਰ ਕਰ ਸਕੀਏ। ਤਾਂ ਕੋਸ਼ਿਸ਼ ਕਰਾਂਗੇ ਤੇ ਅਸੀਂ ਆਪਣਾ ਪਤਾ ਕਰਾਂਗੇ, ਜੇ ਇੱਥੇ ਹੋਏ ਤੇ ਆਪਾਂ ਜ਼ਰੂਰ ਲੱਭ ਕੇ। ਪਿੰਡ ਸਾਹਿਬ ਬਿਲਕੁਲ ਲਾਗੇ ਉਹਦੇ ਭਾਈ ਲਾਲੋ ਜੀ ਤੇ ਗੁਰਦੁਆਰਾ ਬਿਲਕੁਲ ਇਕੱਠੇ ਨਾਲ ਨੇ, ਬਹੁਤਾ ਫਰਕ ਨਹੀਂ ਹੈਗਾ। ਅੱਛਾ ਜੀ, ਅਮਨਾਬਾਦ ਦਾ ਮੇਰੇ ਖਿਆਲ ਇੱਕ ਗੁਰਦੁਆਰਾ ਰੋੜੀ ਸਾਹਿਬ ਹੈ ਸ਼ਾਇਦ, ਕਿਉਂਕਿ ਅਸੀਂ ਬਜ਼ੁਰਗਾਂ ਵਿੱਚ ਸੁਣਦੇ ਹਾਂ। ਹਾਂਜੀ, ਜਿਹੜਾ ਰੋੜੀ ਸਾਹਿਬ ਹੈ ਉਹ ਪਿੰਡ ਦੇ ਬਾਹਰ ਹੈ, ਜਿੱਥੇ ਗੁਰੂ ਸਾਹਿਬ ਜਦੋਂ ਉੱਥੇ ਰਹਿੰਦੇ ਸੀਗੇ, ਮਲਕ ਭਾਗੋ ਉਹਦੇ ਘਰ ਲਾਲੋ ਦੇ ਘਰ ਜਦੋਂ ਰਹਿੰਦੇ ਸੀ, ਉੱਥੇ ਬਾਹਰ ਜਾ ਕੇ ਰੋੜਿਆਂ ਦੇ ਉੱਤੇ ਕਹਿ ਲਓ ਵੀ ਭਗਤੀ ਕਰਦੇ ਹੁੰਦੇ ਸੀ। ਤੇ ਜਿਹੜੇ ਸ਼ਹਿਰ ਦੇ ਵਿੱਚ ਤੇ ਜਿੱਥੇ ਰਹਿੰਦੇ ਸੀ ਉੱਥੇ ਹੁਣ ਗੁਰਦੁਆਰਾ ਭਾਈ ਲਾਲੋ ਹੈਗਾ, ਜਿਹਦੇ ਵਿੱਚ ਇੱਕ ਖੂਹ ਹੈਗਾ, ਤੇ ਬਿਲਕੁਲ ਉਹਦੇ ਲਾਗੇ ਅੱਗੇ ਜਾ ਕੇ ਪਤਲੀ ਜਿਹੀ ਗਲੀ ਦੇ ਵਿੱਚ ਗੁਰਦੁਆਰਾ ਚੱਕੀ ਸਾਹਿਬ ਹੈ, ਜਿੱਥੇ ਤੁਸੀਂ ਇਹ ਗੱਲ ਸੁਣਾਈ ਹੈ। ਉੱਥੇ ਦਾ ਬਹੁਤ ਲੰਬਾ ਬਿਰਤਾਂਤ ਹੈ। ਆਪਾਂ ਬਾਬਰ ਦੀ ਸਟੋਰੀ, ਜਿਹੜੀ ਉਹਦਾ ਇਨਵੇਜਨ ਹੋਇਆ ਸੀ ਅਫਗਾਨਿਸਤਾਨ ਤੋਂ, ਕਿਵੇਂ ਕੀ ਐਮਨਾਬਾਦ 'ਚ ਹੋਇਆ, ਜਿਹਦਾ ਪੁਰਾਣਾ ਸੈਦਪੁਰ ਹੈ, ਆਪਾਂ ਪੂਰਾ ਇਹਦੇ ਬਾਰੇ ਫੁੱਲ ਚੈਪਟਰ ਦੀ ਡਿਸਕਸ਼ਨ ਕਰਾਂਗੇ ਕਿਸੇ ਦਿਨ। ਬਹੁਤ ਸ਼ੁਕਰੀਆ ਜੀ ਕੁਲਦੀਪ ਜੀ, ਥੈਂਕ ਯੂ ਪਿੰਡ ਸਾਹਿਬ। ਹੈਲੋ ਜੀ ਭੀਮ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਜੀ, ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਜੀ? ਹੈਲੋ, ਹਾਂਜੀ ਹਾਂਜੀ, ਵੀਰ ਜੀ ਤੁਹਾਡੀ ਆਵਾਜ਼ ਸੁਣ ਰਹੀ ਹੈ। ਸਤਿ ਸ੍ਰੀ ਅਕਾਲ ਨਾਸਰ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਇੱਕ ਵਾਰੀ ਨਾਸਰ ਭਾਜੀ ਨਾਲ ਗੱਲ ਕਰੋ। ਨਾਸਰ ਭਾਜੀ ਨਾਲ ਗੱਲ ਕਰਾਓ ਮੇਰੀ। ਹੈਲੋ, ਹਾਂ ਭਾਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਆਵਾਜ਼ ਭੀਮ ਜੀ ਕੱਟਦੀ ਹੈ ਤੁਹਾਡੀ। ਹੁਣ ਆ ਰਹੀ? ਅੱਛਾ ਭਾਜੀ, ਮੈਂ ਤੁਹਾਡੇ ਕੋਲੇ ਆਉਣਾ ਇੱਕ ਵਾਰ ਜ਼ਰੂਰ ਪਾਕਿਸਤਾਨ। ਹਾਂਜੀ ਡਾਕਟਰ ਸਾਹਿਬ, ਆਵਾਜ਼ ਕੱਟਦੀ ਹੈ ਉਹਨਾਂ ਦੀ। ਤੁਸੀਂ ਦੁਬਾਰਾ ਕਿਸੇ ਚੰਗੇ ਨੈਟਵਰਕ ਤੇ ਜਾ ਕੇ ਥੋੜਾ ਜਿਹਾ ਰੇਂਜ ਠੀਕ ਵੇਖ ਲਓ, ਉੱਥੇ ਜਾ ਕੇ ਕਰ ਲਓ ਤੇ ਅਸੀਂ ਤੁਹਾਨੂੰ ਜੁਆਇਨ ਕਰ ਲਾਂਗੇ ਜੀ। ਸੋ ਦੋਸਤੋ, ਅੱਜ ਦਾ ਆਪਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਗੁਰਦੁਆਰਾ ਪਾਤਸ਼ਾਹੀ ਪਹਿਲੀ ਪਿੰਡ ਘਵਿੰਡੀ, ਅੱਜ ਸਾਨੂੰ ਕੋਈ ਕਾਲਰ ਇਹੋ ਜਿਹਾ ਨਹੀਂ ਮਿਲਿਆ ਜਿਹੜਾ ਕਹੇ ਕਿ ਅਸੀਂ ਘਵਿੰਡੀ ਪਿੰਡ ਤੋਂ ਉੱਠ ਕੇ ਇੰਡੀਆ ਵੱਲ ਗਏ ਹਾਂ। ਜਿਵੇਂ ਕੱਲ ਆਪਾਂ ਪਿੰਡ ਪਧਾਣਾ ਦੀ ਗੱਲ ਕਰ ਰਹੇ ਸੀ, ਪਹਿਲਾਂ ਉਸਦੇ ਪਿੰਡ ਢਿੱਲੋਂ ਸਾਹਿਬ ਕਿਹੜਾ ਸੀ, 5ਵੀਂ 6ਵੀਂ ਪਾਤਸ਼ਾਹੀ ਵਾਲਾ ਪਿੰਡ ਸੀ, ਜਿਹੜੇ ਬਾਠ ਪਿੰਡ ਦੇ ਲੋਕੀ ਸੀ, ਆਪਾਂ ਨੂੰ ਉਹ ਕਿੰਨੇ ਮਿਲੇ ਸੀਗੇ? ਹਾਂ, ਹਡਿਆਰਾ ਪਿੰਡ ਸੀ। ਸੋ ਇਸ ਤਰ੍ਹਾਂ ਸਾਨੂੰ ਲੋੜ ਹੈ, ਜੇ ਤੁਹਾਨੂੰ ਜਦੋਂ ਤੁਸੀਂ ਲੇਟਰ ਔਨ ਇਸ ਪ੍ਰੋਗਰਾਮ ਨੂੰ ਸੁਣਦੇ ਹੋਵੋਗੇ, ਜੇ ਤੁਹਾਨੂੰ ਘਵਿੰਡੀ ਪਿੰਡ ਤੋਂ, ਜਿਹੜਾ ਕਿ ਖਾਲੜੇ ਦੇ ਬਿਲਕੁਲ ਆਪੋਜ਼ਿਟ ਹੈ, ਕੋਈ ਪਰਿਵਾਰ ਇੰਡੀਆ 'ਚ ਗਿਆ ਹੋਇਆ ਮਿਲੇ, ਤੇ ਜ਼ਰੂਰ ਮੈਨੂੰ ਜਾਂ ਢਿੱਲੋਂ ਸਾਹਿਬ ਨੂੰ ਰਾਬਤਾ ਸਾਡੇ ਨਾਲ ਕਰੇ, ਤਾਂ ਕਿ ਅਸੀਂ ਆਪਣੇ ਚੈਪਟਰ ਦੇ ਵਿੱਚ ਥੋੜੀ ਜਿਹੀ ਹੋਰ ਹਿਸਟਰੀ ਜਿਹੜੀ ਹੈਗੀ ਆ ਉਹਨੂੰ ਐਡੀਸ਼ਨ ਕਰ ਸਕੀਏ। ਇਹ ਗੁਰਦੁਆਰਾ ਸਾਹਿਬ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਪਹਿਰਿਆਂ ਦੀ ਰਚਨਾ ਕੀਤੀ ਸੀਗੀ। ਪਹਿਰੇ ਜਿਵੇਂ ਆਪਾਂ ਸਾਰੇ ਅਕਸਰ ਜਾਣਦੇ ਹਾਂ, ਜਿਹੜੇ ਸਿੱਖ ਦੋਸਤ ਨੇ ਉਹ ਅਕਸਰ ਇਹਨਾਂ ਦਾ ਪਾਠ ਕੀਤਾ ਜਾਂਦਾ ਰਾਤ ਦੇ। ਅਲੱਗ-ਅਲੱਗ ਪਹਿਰਿਆਂ ਦੀ ਜਿਹੜੀ ਬਣਤਰ ਹੈਗੀ ਆ, ਉਹਦੇ ਬਾਰੇ ਗੁਰੂ ਸਾਹਿਬ ਨੇ ਇਨਸਾਨ ਨੂੰ ਭਾਣੇ 'ਚ ਰਹਿਣ ਦਾ ਜਿਹੜਾ ਹੈਗਾ ਉਹ ਹੁਕਮ ਦਿੱਤਾ ਹੈ। ਇੱਥੇ ਇਸ ਪਿੰਡ ਦੇ ਵਿੱਚ ਜਦੋਂ ਗੁਰੂ ਸਾਹਿਬ ਪਹੁੰਚੇ, ਇੱਥੇ ਵਣਜਾਰੇ ਰਹਿੰਦੇ ਸੀ ਜਿਨ੍ਹਾਂ ਦੇ ਬੇਟੇ ਦੀ ਡੈਥ ਹੋ ਗਈ। ਉਹਨਾਂ ਨੂੰ ਦਿਲਾਸਾ ਦਿੰਦਿਆਂ ਗੁਰੂ ਸਾਹਿਬ ਨੇ ਇਹ ਸ਼ਬਦ ਦਾ ਉਚਾਰਨ ਕੀਤਾ ਸੀ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੇ, ਉਰਦ ਧਿਆਨ ਲਿਵ ਲਾਗਾ, ਨਾਮ ਮਰਿਆਦ ਆਇਆ ਕਲ ਭੀਤਰ, ਬਾਹੜ ਜਾਸੀ ਨਾਗਾ,
जैसी कलम वड़ी है मस्तक तैसी जीड़े पास कह नानक प्राणी पहले पहरे हुक्म पया गुरपास। सो ਇਹ ਇੰਨਾ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ। ਜੇ ਆਪਾਂ ਜਨਮ ਸਾਖੀਆਂ ਦੀ ਗੱਲ ਮੰਨਦੇ ਜਾਈਏ, ਗ੍ਰੰਥ ਸਾਖੀਆਂ ਦੀ ਗੱਲ ਮੰਨੀਏ, ਜਿਹਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਹਾਂ, ਸੋ ਬਹੁਤ ਹੀ ਸੀਰੀਅਸ ਡਿਸਕਸ਼ਨ ਹੈ, ਟੌਪਿਕ ਹੈ। ਆਪਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਦੁਨੀਆ 'ਚ ਜਿੱਥੇ ਵੀ ਬੈਠੇ ਹਾਂ, ਆਪਾਂ ਇਹਨਾਂ ਤੁਕਾਂ ਦੇ ਰਾਹੀਂ ਗੁਰੂ ਸਾਹਿਬ ਦੇ ਨਾਲ ਜੁੜਦੇ ਹਾਂ। ਆਪਾਂ ਇਹ ਲਾਈਨਾਂ ਪੜ੍ਹਦੇ ਹਾਂ ਰੋਜ਼, ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੇ ਹਾਂ, ਪਰ ਆਪਣਾ ਇੱਕ ਹੋਰ ਅੱਗੇ ਇੱਕ ਕੰਮ ਹੈਗਾ ਕਿ ਆਪਾਂ ਇਹ ਲਾਈਨਾਂ ਜਿਹੜੇ ਕੰਟੈਕਸਟ ਦੇ ਵਿੱਚ ਕਹੀਆਂ ਗਈਆਂ, ਉਹਨਾਂ ਨੂੰ ਆਪਾਂ ਆਪਣੀ ਜਦੋਂ ਜ਼ਰੂਰਤ ਪਵੇ ਆਪਾਂ ਇਹਨਾਂ ਤੋਂ ਸਿੱਖਿਆ ਲਈਏ। ਦੋ ਤਰ੍ਹਾਂ ਦੀ ਚੀਜ਼ਾਂ ਬਾਣੀ ਵਿੱਚ ਆਪਾਂ ਨੂੰ ਮਿਲ ਜਾਂਦੀਆਂ। ਇੱਕ ਤਾਂ ਹੈਗੀਆਂ ਰੱਬ ਦੀ ਪ੍ਰਸ਼ੰਸਾ ਕਰਨ ਲਈ, ਰੱਬ ਦੀ ਪ੍ਰਸ਼ੰਸਾ ਹੁੰਦੀ ਹੈ, ਉਹਦਾ ਓਟ ਸ਼ੁਕਰਾਨਾ ਕੀਤਾ ਜਾਂਦਾ, ਜਿਵੇਂ ਜਪਜੀ ਸਾਹਿਬ ਹੈ, ਕਿਉਂਕਿ ਪ੍ਰਮਾਤਮਾ ਦੀ ਸਿਫਤ ਦੇ ਵਿੱਚ ਉਹਦੀ ਆਪਾਂ ਰੋਜ਼ ਸਵੇਰ ਨੂੰ ਉੱਠ ਕੇ ਪ੍ਰਮਾਤਮਾ ਦਾ ਸ਼ੁਕਰ ਅਦਾ ਕਰਦੇ ਹਾਂ। ਪਰ ਕਈ ਇਹੋ ਜਿਹੇ ਸ਼ਲੋਕ ਹੈਗੇ ਨੇ, ਜਿਵੇਂ ਆਪਾਂ ਇਹ ਐਗਜ਼ਾਮਪਲ ਦਿੱਤੇ, ਜਿਹੜੇ ਆਪਾਂ ਨੂੰ ਜਦੋਂ ਮੁਸੀਬਤ ਦਾ ਸਾਹਮਣਾ ਆਵੇ ਜਾਂ ਜਿਹੋ ਜਿਹੀ ਵੀ ਸਿਚੁਏਸ਼ਨ ਦੇ ਲਈ ਗੁਰੂ ਸਾਹਿਬ ਨੇ ਸ਼ਲੋਕ ਲਿਖਿਆ ਹੈ, ਉਦੋਂ ਆਪਾਂ ਨੂੰ ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਜਿੱਦਾਂ ਇਹਦੇ ਵਿੱਚ ਆਪਾਂ ਨੂੰ ਰੱਬ ਦਾ ਹੁਕਮ ਮੰਨਣ ਦੀ ਸਿੱਖਿਆ ਹੈਗੀ ਹੈ ਕਿ ਇਹ ਇਨਸਾਨ, ਜਦੋਂ ਤੂੰ ਇਸ ਦੁਨੀਆ ਤੇ ਆਇਆ ਸੀ, ਉਦੋਂ ਵੀ ਕਿਹੜਾ ਆਪਣੀ ਮਰਜ਼ੀ ਨਾਲ ਆਇਆ ਸੀ, ਉਹ ਵੀ ਉਸ ਪ੍ਰਮਾਤਮਾ ਦੀ ਹੀ ਮਰਜ਼ੀ ਸੀ ਜਿਹਦੇ ਨਾਲ ਤੂੰ ਆਇਆ ਸੀ। ਏਦਾਂ ਹੀ ਤੂੰ ਜਿਹੜਾ ਹੈਗਾ ਖਾਲੀ ਆਇਆ ਸੀ ਤੇ ਖਾਲੀ ਜਿਹੜਾ ਹੈਗਾ ਉਹ ਚਲਾ ਜਾਣਾ ਹੈ। ਸੋ ਇਹਨੂੰ ਜਿਹੜੀਆਂ ਤੈਨੂੰ 4 ਦਿਨ ਦੀਆਂ ਖੁਸ਼ੀਆਂ ਮਿਲੀਆਂ ਹੈ, ਭਾਵੇਂ ਉਹ ਪੈਸੇ ਦੀਆਂ ਹੈ, ਭਾਵੇਂ ਤੂੰ ਅਮੀਰ ਹੋ ਗਿਆ, ਭਾਵੇਂ ਕਾਰ ਲੈ ਲਈ ਹੈ, ਉਹਦੇ 'ਚ ਬਾਹਲਾ ਜ਼ਿਆਦਾ ਖੁਸ਼ੀਆਂ ਨਾ ਮਨਾ, ਕਿਉਂਕਿ ਜਿੱਦਣ ਤੂੰ ਜਾਣਾ ਹੈ ਉਦਾਂ ਹੀ ਜਾਣਾ ਹੈ ਜਿੱਦਣ ਤੂੰ ਆਇਆ ਸੀ। ਸੋ ਇਹ ਫਿਲਾਸਫੀ ਹੈ ਗੁਰੂ ਸਾਹਿਬ ਦੀ। ਇਹ ਆਪਾਂ ਆਪਣੇ ਵਰਗੇ ਲੋਕਾਂ ਨੂੰ ਸਮਝਾਉਣ ਦੇ ਲਈ ਅੱਜ ਤੋਂ ਕਿੰਨੇ 550 ਸਾਲ ਪਹਿਲਾਂ ਗੁਰੂ ਸਾਹਿਬ ਨੇ ਇਹ ਗੱਲਾਂ ਲਿਖੀਆਂ ਹੋਈਆਂ ਨੇ, ਪਰ ਅੱਜ ਦੀ ਤਰੀਕ 'ਚ ਵੀ ਉਹ ਉਨੀਆਂ ਵੈਲਿਡ ਨੇ। ਆਪਾਂ ਕੀ ਕਰ ਰਹੇ ਹਾਂ ਅੱਜ ਇਸ ਪ੍ਰੋਗਰਾਮ ਦੇ ਥਰੂ, ਉਹਨਾਂ ਚੀਜ਼ਾਂ ਨੂੰ ਤੁਹਾਡੇ ਸਾਹਮਣੇ ਲਿਆ ਕੇ ਥੋੜਾ ਲਾਈਟ ਮਾਹੌਲ ਦੇ ਵਿੱਚ ਪ੍ਰੋਗਰਾਮ ਨੂੰ ਰੱਖ ਕੇ, ਤਾਂ ਕਿ ਆਪਾਂ ਨੂੰ ਇਹ ਗ੍ਰੈਸਪ ਹੋਣ ਕਿ ਜਦੋਂ ਆਪਾਂ ਕੱਲ ਨੂੰ ਬਾਣੀ ਪੜ੍ਹਦੇ ਹਾਂ, ਉਹਦਾ ਮਕਸਦ ਸਿਰਫ ਇੰਨਾ ਹੀ ਨਹੀਂ ਹੈਗਾ ਕਿ ਆਪਾਂ 13 ਵਾਰੀ ਪਾਠ ਕਰ ਲਿਆ, 16 ਵਾਰੀ ਕਰ ਲਿਆ। ਉਹਦੇ ਨਾਲ ਆਪਾਂ ਨੂੰ ਮਾਨਸਿਕ ਸੰਤੁਸ਼ਟੀ ਤਾਂ ਮਿਲਦੀ ਹੈ, ਪਰ ਆਪਾਂ ਇੱਕ ਉਹ ਤੋਂ ਅਗਲੇ ਸਟੈਪ ਤੇ ਹੁਣ ਚੱਲੀਏ ਕਿ ਆਪਾਂ ਉਹਦੇ ਵਿੱਚੋਂ ਫਾਇਦਾ ਲੋੜ ਮੁਤਾਬਕ ਲਈਏ। ਜਿੱਦਣ ਆਪਾਂ ਨੂੰ ਉਸ ਪ੍ਰੋਬਲਮ ਦੀ ਲੋੜ ਹੈਗੀ, ਅੱਜ ਕੱਲ ਇੰਟਰਨੈਟ ਤੇ ਆਪਾਂ ਸਰਚ ਕਰਕੇ ਲੱਭ ਸਕਦੇ ਹਾਂ ਮਿਲਦਾ ਜੁਲਦਾ ਉਸ ਪ੍ਰੋਬਲਮ ਦੇ ਮੁਤਾਬਕ ਦਾ ਸ਼ਬਦ। ਜਿਹੜੇ ਆਪਾਂ ਪ੍ਰੋਬਲਮ ਚੋਂ ਲੰਘ ਰਹੇ ਹਾਂ, ਕਿਸੇ ਨੂੰ ਸਿਹਤ ਦੀ ਪ੍ਰੋਬਲਮ ਹੈ, ਕਿਸੇ ਦੇ ਕੋਈ ਏਦਾਂ ਅਨਟਾਈਮਲੀ ਡੈਥ ਦੀ ਪ੍ਰੋਬਲਮ ਹੈਗੀ ਹੈ, ਕਿਸੇ ਨੂੰ ਹੋਰ ਪਰੇਸ਼ਾਨੀ ਹੈਗੀ ਹੈ, ਜਾਂ ਪਰੇਸ਼ਾਨੀ ਨਹੀਂ ਹੋਵੇ, ਕਿਸੇ ਕੋਲ ਖੁਸ਼ੀ ਦਾ ਮਾਹੌਲ ਹੈਗਾ, ਉਹਦੇ ਲਈ ਢੁਕਵਾਂ ਜਿਹੜਾ ਕੰਪੋਜੀਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲ ਜਾਂਦੀ ਹੈ, ਉਹਦਾ ਆਪਾਂ ਪਾਠ ਕਰੀਏ, ਨਾਲ ਉਹਦੀ ਟ੍ਰਾਂਸਲੇਸ਼ਨ ਦੇਖੀਏ, ਉਹਨੂੰ ਸਮਝੀਏ, ਪੂਰਾ ਪਰਿਵਾਰ ਇਕੱਠੇ ਬਹਿ ਕੇ ਉਹਦੇ ਉੱਤੇ ਗੋਸ਼ਟੀ ਡਿਸਕਸ਼ਨ ਕਰੀਏ ਜਿੱਦਾਂ ਗੁਰੂ ਸਾਹਿਬ ਕਰਦੇ ਹੁੰਦੇ ਸੀਗੇ। that starts taking to a little next level. That's what we are trying to do with these things, by connecting those things with the relevant sakhis, ਜਿਸ ਤੋਂ ਆਪਾਂ ਨੂੰ ਲੱਗੇ ਵੀ ਇਹ ਗੁਰੂ ਸਾਹਿਬ ਨੇ ਜਦੋਂ ਸ਼ਬਦ ਦੀ ਰਚਨਾ ਕੀਤੀ, ਉਦੋਂ ਆਲੇ ਦੁਆਲੇ ਮਾਹੌਲ ਕੀ ਸੀ, ਕੀ ਪਰਿਸਥਿਤੀਆਂ ਸੀਗੀਆਂ ਜਿਨ੍ਹਾਂ ਦੇ ਦੌਰਾਨ ਇਹ ਜਿਹੜੀ ਕੰਪੋਜੀਸ਼ਨ ਅਲੱਗ-ਅਲੱਗ ਸਮੇਂ ਤੇ ਗੁਰੂ ਸਾਹਿਬ ਜਿੱਦਾਂ ਆਪਣੀ ਉਦਾਸੀਆਂ ਕਰਦੇ ਗਏ, ਉਹ ਰਚਨਾ ਕਰਦੇ ਗਏ। ਜੀ ਢਿੱਲੋਂ ਸਾਹਿਬ, ਮੇਰੇ ਖਿਆਲ ਢਿੱਲੋਂ ਸਾਹਿਬ ਦੇ ਨਾਲ ਗੈਸਟ ਨੇ, ਆਪਾਂ ਉਹਨਾਂ ਨੂੰ ਲਾਈਨ ਤੇ ਲੈਣੇ ਆ। ਡਾਕਟਰ ਸਾਹਿਬ, ਇਹ ਲੱਕੀ ਸਲਾਮ ਕਹਿੰਦੇ ਨੇ, ਸਿੰਘ ਸ਼ੇਰਗਿੱਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਨਿਰਮਲ ਜੀ ਮੈਨੂੰ ਅੱਗੇ ਦੋਸਤ ਲਿੰਕ ਪੁੱਛ ਰਹੇ ਜੀ, ਮੈਂ ਲਿੰਕ ਬਾਰ-ਬਾਰ ਪੇਸਟ ਕਰ ਰਿਹਾ, ਵੈਸੇ ਫੇਸਬੁੱਕ ਤੇ ਪਿੰਨ ਵੀ ਕੀਤਾ ਮੈਂ, ਅਗਰ ਤੁਸੀਂ ਆਉਣਾ ਚਾਹੁੰਦੇ ਹੋ ਤੇ ਕਲਿੱਕ ਕਰਕੇ ਸਾਡੇ ਕੋਲ ਤੁਸੀਂ ਆ ਵੀ ਸਕਦੇ ਜੇ। ਮੈਂ ਦੁਬਾਰਾ ਫਿਰ ਇੱਕ ਵਾਰੀ ਪੇਸਟ ਕਰ ਰਿਹਾ, ਜੇ ਕੋਈ ਆਉਣਾ ਚਾਹੁੰਦਾ ਹੋਵੇ ਲਾਈਨ ਤੇ ਮੈਨੂੰ ਪੁੱਛੋ ਦੋਸਤ, ਦੁਬਾਰਾ ਫਿਰ ਵੀ ਪੋਸਟ ਕੀਤਾ, ਵੈਸੇ ਫੇਸਬੁੱਕ ਤੇ ਮੈਂ ਪਿੰਨ ਵੀ ਕੀਤਾ ਵਾ ਲਿੰਕ, ਅਗਰ ਉਹਨੂੰ ਤੁਸੀਂ ਕਲਿੱਕ ਕਰੋਗੇ ਤੇ ਸਾਡੇ ਕੋਲ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਤੇ ਜਿਹੜੇ ਦੋਸਤ ਨਵੇਂ ਜੁਆਇਨ ਕੀਤੇ ਉਹਨਾਂ ਨੂੰ ਦੱਸ ਦਈਏ, ਅੱਜ ਆਪਾਂ ਇਸ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੇ ਹਾਂ, ਗੁਰਦੁਆਰਾ ਪਾਤਸ਼ਾਹੀ ਪਹਿਲੀ ਲਹੂੜਾ ਸਾਹਿਬ। ਇਹਨੂੰ ਲਹੂੜਾ ਵੀ ਹੈ, ਸ਼ਾਇਦ ਕਿਸੇ ਕਿਸੇ ਜਗ੍ਹਾ ਤੇ ਇਹਨੂੰ ਲਸੂੜਾ ਸਾਹਿਬ ਵੀ ਕਿਹਾ ਜਾਂਦਾ ਹੈ। ਇਹ ਦਰਖਤ ਦਾ ਨਾਮ ਹੈ। ਡਾਕਟਰ ਸਾਹਿਬ ਜ਼ਰੂਰ ਇੱਕ ਵਾਰੀ ਫੋਟੋ ਡਾਇਰੈਕਟ ਵਿਖਾ ਦੇਣਾ ਜੀ। ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਢਿੱਲੋਂ ਸਾਹਿਬ। ਸੋ ਇਹ ਗੁਰਦੁਆਰਾ ਸਾਹਿਬ ਆਪਾਂ ਅੱਜ ਦੇ ਪ੍ਰੋਗਰਾਮ 'ਚ ਤੁਹਾਨੂੰ ਸਭ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਗ੍ਹਾ ਜਿਹੜਾ ਆਪਣੇ ਕੋਲ ਪੁਰਾਤਨ ਕਿਤਾਬ ਹੈਗੀ ਹੈ ਇੱਕ 1962 ਦੀ, ਐਕਚੁਅਲੀ ਮੇਰੇ ਕੋਲ ਇਸ ਵੇਲੇ ਕਿਤਾਬ ਨਹੀਂ, ਮੈਨੂੰ ਰੱਖਣੀ ਚਾਹੀਦੀ ਸੀ, ਮੇਰੇ ਉੱਪਰ ਲਾਇਬ੍ਰੇਰੀ 'ਚ, ਮੈਨੂੰ ਇੰਨੀ ਛੇਤੀ ਲੱਭਣੀ ਨਹੀਂ ਹੈ, ਮੇਰੇ ਕੋਲ ਕਿਤਾਬਾਂ ਬਹੁਤ ਨੇ, 100 ਦੀ ਗਿਣਤੀ 'ਚ ਨੇ। ਸੋ ਆਰਗੇਨਾਈਜ਼ਡ ਤਰੀਕੇ ਨਾਲ ਨਹੀਂ ਪਈਆਂ, ਇੰਨੀ ਛੇਤੀ ਨਹੀਂ ਲੱਭਣੀ, ਮੈਂ ਜ਼ਰੂਰ ਦਿਖਾਉਂਦਾ। ਉਹਦੇ ਵਿੱਚ ਉਹ ਕਿਤਾਬ ਹੈਗੀ ਹੈ ਸਿੱਖ ਸ਼ਰਾਈਨਸ ਇਨ ਵੈਸਟ ਪਾਕਿਸਤਾਨ, 1962 ਦੀ ਕਿਤਾਬ ਹੈ, ਵਲੀਉੱਲਾ ਖਾਨ ਸਾਹਿਬ ਦੀ ਲਿਖੀ ਹੋਈ ਹੈ। ਉਹਨਾਂ ਨੇ ਇੱਕ ਤਸਵੀਰ ਦਿਖਾਈ ਹੈ ਜਿਹਦੇ ਵਿੱਚ ਬਹੁਤ ਵੱਡਾ ਦਰਵਾਜ਼ਾ ਹੈ, ਦਰਸ਼ਨੀ ਡਿਓੜੀ ਟਾਈਪ, ਬਹੁਤ ਵੱਡੀ, ਉਹ ਕਹਿ ਲਓ ਵੀ ਡਿਓੜੀ ਲੱਗਦੀ ਹੈ, ਜਿਹੜਾ ਉਹਨਾਂ ਨੇ ਲਿਖਿਆ ਹੈ ਕਿ ਘਵਿੰਡੀ ਪਿੰਡ ਦਾ ਗੁਰਦੁਆਰਾ ਸਾਹਿਬ ਹੈ, ਜਿਹੜੀ ਕਿ ਸਾਨੂੰ ਹੁਣ ਜਦੋਂ ਅਸੀਂ ਪਿੰਡ 'ਚ ਜਾਂਦੇ ਹਾਂ
ਫੋਟੋਗ੍ਰਾਫਰ ਦੇ ਨਾਲ ਜਾਂਦੇ ਆ ਉਹਦੇ ਨਾਲ ਉਹ ਮੈਚ ਨਹੀਂ ਕਰਦਾ। ਸੋ ਇਹਦਾ ਕਈ ਕਾਰਨ ਹੋ ਸਕਦੇ। ਇੱਕ ਤਾਂ ਹੋ ਸਕਦਾ ਕਿ ਇਹ ਜਿਹੜੀ ਜਗ੍ਹਾ ਆਪਾਂ ਹੁਣ ਤਸਵੀਰ 'ਚ ਦੇਖ ਕੇ ਹਟੇ ਆ, ਇਹ ਅੰਦਰ ਵਾਲਾ ਇੱਕ ਕਮਰਾ ਰਹਿ ਗਿਆ ਹੋਵੇ, ਬਾਹਰ ਵਾਲੀ ਉਹ ਜਿਹੜੀ ਜਗ੍ਹਾ ਹੈ ਉਹ ਨਾ ਅਵੇਲੇਬਲ ਹੋਵੇ। ਜਾਂ ਇਹ ਵੀ ਹੋ ਸਕਦਾ ਕਿ ਉਹ ਹੋਰ ਦਰਬਾਰ ਹੋਵੇ, ਕਿਉਂਕਿ ਜਿਹੜੀ ਆਪਾਂ 1924 ਦੀ ਕਿਤਾਬ ਦੀ ਗੱਲ ਕਰਕੇ ਹਟੇ ਆ, ਜਿਹੜੀ ਆਪਾਂ ਪਹਿਲਾਂ ਮੈਂ ਕੁਝ ਲਾਈਨਾਂ ਬੋਲ ਕੇ ਦੱਸੀਆਂ, ਜਿਹੜੀਆਂ ਮੈਂ ਦੁਬਾਰਾ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ, ਜਿਹਨਾਂ 'ਚ ਲਿਖਿਆ ਹੋਇਆ ਨਿੱਕਾ ਜਿਹਾ ਦਰਬਾਰ 1924 ਚ ਜਿਹੜਾ ਟਰੈਵਲਰ ਉੱਥੇ ਗਿਆ ਉਹ ਲਿਖਦਾ, ਨਿੱਕਾ ਜਿਹਾ ਦਰਬਾਰ ਬਣਿਆ ਹੋਇਆ ਹੈ, ਪਾਸ ਰਹਿائشੀ ਮਕਾਨ ਹਨ, ਨਾਲ 83 ਕਨਾਲ ਜ਼ਮੀਨ ਪਿੰਡ ਵੱਲੋਂ ਹੈ, ਪੁਜਾਰੀ ਸੂਰਮਾ ਸਿੰਘ ਹੈ, ਰੇਲਵੇ ਸਟੇਸ਼ਨ ਜੱਲੋ ਤੋਂ 11 ਮੀਲ ਦੇ ਕਰੀਬ ਨਰੈਤ ਕੋਣ ਕੱਚਾ ਰਸਤਾ ਹੈ, ਸਵਾਰੀ ਲਈ ਖਾਸ ਪ੍ਰਬੰਧ ਕਰਨਾ ਪੈਂਦਾ ਹੈ। ਸੋ ਉਹਦੇ ਮੁਤਾਬਕ ਵੀ ਲੱਗਦਾ ਹੈ ਕਿ ਸ਼ਾਇਦ ਹੋ ਸਕਦਾ ਕਿ ਵੱਡਾ ਦਰਬਾਰ ਹੋਵੇ ਕਿਤੇ ਸਾਈਡ ਦੇ ਉੱਤੇ, ਜਿਹੜਾ ਹੁਣ ਆਪਾਂ ਨੂੰ that's why we need someone from this village, ਕਿਉਂਕਿ ਪਿੰਡ ਛੋਟਾ ਹੈ, ਇਸ ਕਰਕੇ ਆਪਾਂ ਨੂੰ ਅੱਜ ਜ਼ਿਆਦਾ ਲੋਕ ਨਹੀਂ ਮਿਲੇ। ਕੱਲ ਆਪਾਂ ਹਡਿਆਰਾ ਪਿੰਡ ਦੀ ਗੱਲ ਕਰ ਰਹੇ ਸੀ, ਉੱਥੋਂ ਦੇ ਬਾਠ ਜਿਹੜੇ ਸੀ ਕਾਫੀ ਇਕੱਠੇ ਹੋ ਗਏ ਸੀ। ਕੱਲ ਸਾਡਾ ਪ੍ਰੋਗਰਾਮ ਜੋ ਚੱਲ ਰਿਹਾ ਸੀ। ਕੱਲ ਨੂੰ ਅਸੀਂ ਗੱਲ ਕਰਨੀ ਹੈ ਪਿੰਡ ਪਧਾਣਾ ਵੀ ਕਹਿੰਦੇ ਆ, ਜਿੱਥੋਂ ਦੇ ਸੰਧੂ ਫੈਮਿਲੀਜ਼ ਨੇ, ਉਹ ਵੀ ਪਿੰਡ ਵੱਡਾ ਹੈ। ਸਾਨੂੰ ਆਸ ਹੈ ਕਿ ਕੱਲ ਨੂੰ ਕਾਫੀ ਲੋਕ ਸਾਡੇ ਨਾਲ ਉਸ ਪ੍ਰੋਗਰਾਮ ਦੇ ਲਈ ਜੁੜਨਗੇ। ਤੇ ਆਹ ਵਾਲਾ ਪ੍ਰੋਗਰਾਮ ਜੇ ਤੁਸੀਂ ਲਾਈਵ ਨਹੀਂ ਸੁਣਦੇ ਹੋਏ, ਲੇਟਰ ਔਨ ਤੁਹਾਨੂੰ ਕੋਈ ਪਤਾ ਲੱਗੇ ਪਿੰਡ ਘਵਿੰਡੀ ਤੋਂ ਕੋਈ ਇੰਡੀਆ ਮਾਈਗ੍ਰੇਟ ਹੋਇਆ, ਤੁਹਾਨੂੰ ਜ਼ਰੂਰ ਰਾਬਤਾ ਕਰੇ ਤਾਂ ਕਿ ਅਸੀਂ ਜਿਹੜਾ ਆਪਣਾ ਇਹ ਚੈਪਟਰ ਹੈਗਾ ਇਹਦੇ ਵਿੱਚ ਜੇ ਕੋਈ ਕਮੀ ਪੇਸ਼ੀ ਹੈ ਤਾਂ ਉਹਨੂੰ ਪੂਰਾ ਕਰ ਸਕੀਏ। ਇੱਥੇ ਜਿਹੜਾ ਹੁਣ ਸਰੋਵਰ ਸਾਹਿਬ ਸੀ ਜਾਂ ਨਾਲ ਖੂਹ ਸੀ, ਉਹ ਬਿਲਕੁਲ ਸੁੱਕ ਚੁੱਕਾ। ਉਹਦੀਆਂ ਕੁਝ ਪੌੜੀਆਂ ਜਿਹੜੀਆਂ ਹੈਗੀਆਂ ਉਹ ਸਾਨੂੰ ਨਜ਼ਰ ਆਈਆਂ, ਤੇ ਇੱਕ ਬਹੁਤ ਵੱਡਾ ਦਰਖਤ ਨਜ਼ਰ ਆਇਆ, ਜਿਹੜਾ ਕਿ ਲਹੂੜਾ ਇਸ ਤਸਵੀਰ ਦੇ ਵਿੱਚ ਨਹੀਂ ਨਜ਼ਰ ਆ ਰਿਹਾ, ਥੋੜਾ ਜਿਹਾ ਸਾਈਡ ਤੇ ਹੈਗਾ ਉਹ। ਤੇ ਉਹਦੀ ਜਿਹੜੀਆਂ ਟਾਹਣੀਆਂ ਹੈਗੀਆਂ, ਉਹ ਇੰਨਾ ਵੱਡਾ ਦਰਖਤ ਹੈ ਕਿ ਆਲਮੋਸਟ ਗਰਾਊਂਡ ਦੇ ਜਿਹੜੀਆਂ ਹੈਗੀਆਂ ਉਹ ਨਾਲ ਲੱਗੀਆਂ ਹੋਈਆਂ। ਜੀ ਢਿੱਲੋਂ ਸਾਹਿਬ। ਸਾਡਾ ਹੁਣ ਰਾਜਪੂਤ ਜੀ, ਵੈਲਕਮ ਜੀ। अस्सलाम वालेकुम नासर ढिल्लो साहब। सरदार जी सलाम ਤੁਹਾਨੂੰ ਵੀ जनाब, सत श्री अकाल। वालेकुम सलाम जी राजपूत साहब, ਕੀ ਹਾਲ ਚਾਲ ਹੈ ਜੀ? जी जनाब अलहमदुल्ला ठीक ठाक, ਤੁਸੀਂ ਸੁਣਾਓ? ਬਹੁਤ ਵਧੀਆ, ਫਸਟ ਕਲਾਸ ਜੀ ਜਨਾਬ। ਮੈਂ ਬੋਲ ਰਿਹਾ ਜਨਾਬ ਜ਼ਿਲ੍ਹਾ ਗੁਜਰਾਤ ਤੋਂ ਜੀ, ਜਿਹੜਾ ਕਿ ਗੁਜਰਾਂਵਾਲੇ ਦੇ ਨਾਲ ਹੈ। ਬਿਲਕੁਲ। ਜਿੱਥੇ ਸਾਡਾ ਮੈਂ ਇੱਕ ਇਹ ਮੌਜੂ ਵੀ ਮੈਂ ਤੁਹਾਡਾ ਸੁਣ ਰਿਹਾ, ਇਹਦੇ ਤੇ ਤਾਂ ਮੈਂ ਕੋਈ ਇਤਨਾ ਨਹੀਂ ਬੋਲ ਸਕਦਾ, ਲੇਕਿਨ ਮੈਂ ਇੱਕ ਚੀਜ਼ ਕਰਨਾ ਚਾਹਾਂਗਾ ਆਇੰਦਾ ਦੇ ਮੌਜੂ ਵਾਸਤੇ। ਤੁਸੀਂ ਜਿਹੜੀਆਂ ਸਾਡੀਆਂ ਲੋਕ ਦਾਸਤਾਨਾਂ ਨੇ ਨਾ ਜੀ, ਸੋਹਣੀ ਮਹੀਵਾਲ, ਹੀਰ ਰਾਂਝਾ, ਸੱਸੀ ਪੁੰਨੂ, ਔਰ ਮੈਂ ਇਸ ਟਾਈਮ ਅਬੂ ਜ਼ਬੀ ਚ ਜੀ, ਮੈਂ ਨਾਸਰ ਢਿੱਲੋਂ ਦੇ ਸਾਹਿਬ ਦੇ ਬੜੇ ਬਕਾਇਦਾ ਪ੍ਰੋਗਰਾਮ ਸੁਣਨੇ ਵਾਲਾ। ਮੈਂ ਇਹ ਨਾ ਕਿ ਮੈਨੂੰ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਤੁਹਾਡੇ ਇੰਡੀਅਨ ਪੰਜਾਬ ਦੇ ਵਿੱਚ ਜਿਹੜਾ ਉਹ ਇਹਨਾਂ ਦਾਸਤਾਨਾਂ ਨੂੰ ਸਬਕ ਦੇ ਸਕੂਲਾਂ ਦੇ ਵਿੱਚ ਵੀ ਪੜਾਇਆ ਜਾ ਰਿਹਾ ਹੈ। ਬਿਲਕੁਲ ਬਿਲਕੁਲ ਠੀਕ ਹੈ ਜਨਾਬ ਜੀ। ਤੇ ਮੇਰਾ ਜਿਹੜਾ ਖਾਸ ਪਿੰਡ ਹੈ ਜਿੱਥੇ ਸੋਹਣੀ ਮਹੀਵਾਲ ਦਾ ਕਿੱਸਾ ਹੋਇਆ ਨਾ, ਉਸ ਜਗ੍ਹਾ ਤੇ ਵੇ ਦਰਿਆ ਚਨਾਬ ਦੇ ਕਿਨਾਰੇ ਤੇ। ਸਾਹਿਬ ਰਾਤ ਨੂੰ 10 ਵਜੇ ਪਾਕਿਸਤਾਨ ਟਾਈਮ 10 ਵਜੇ ਅਸੀਂ ਇਹਨਾਂ ਦੇ ਪ੍ਰੋਗਰਾਮ ਕਰੀਦੇ ਆ। ਹੋ ਸਕਦਾ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਤੈਅ ਕਰ ਲਈਏ। ਲੋਕ ਦਾਸਤਾਨਾਂ ਦੇ 10 ਵਜੇ ਪਾਕਿਸਤਾਨੀ ਟਾਈਮ ਰਾਤ ਦੇ 10 ਵਜੇ ਸ਼ੁਰੂ ਹੁੰਦਾ, ਸਾਡਾ 1.5-2 ਘੰਟੇ ਚੱਲਦਾ। ਤੁਸੀਂ ਰਾਤ ਨੂੰ ਜ਼ਰੂਰ ਹਿੱਸਾ ਬਣਿਓ ਪ੍ਰੋਗਰਾਮ। ਇੱਕ ਮੈਂ ਚੀਜ਼ ਹੋਰ ਕਹਿਣਾ ਚਾਹਾਂਗਾ ਕਿ ਮੈਂ ਤਕਰੀਬਨ ਅੱਜ ਤੋਂ 7-8 ਸਾਲ ਪਹਿਲਾਂ ਜ਼ਿਲ੍ਹੇ ਸਰਗੋਧੇ ਦੇ ਵਿੱਚ ਮੈਂ ਆਪਣੇ ਦੋਸਤ ਕੋਲ ਗਿਆ। ਉਹ ਮਨਾਸ ਨੇ, ਫੁੱਲਰਵਾਨ ਚੱਬਾ ਪੁਰਾਣਾ ਗਾਉਂ ਤੋਂ ਤਲਕ ਰੱਖਦੇ ਨੇ। ਉੱਥੇ ਮੈਂ ਬਜ਼ੁਰਗਾਂ ਨੂੰ ਪੁੱਛਿਆ, ਯਾਰ ਇਹ ਜਿਹੜੇ ਲੋਕ ਹਿੰਦੂ ਜਾਂ ਸਿੱਖ ਸਾਡੇ ਭਰਾ ਟੁਰ ਗਏ ਨੇ, ਉਹ ਕਿਹੋ ਜਿਹੇ ਸਨ? ਉਸ ਟਾਈਮ ਉਹਨਾਂ ਬਾਬਾ ਜੀ ਦੀ ਉਮਰ 90 ਸਾਲ ਸੀ। ਬਸ ਰੋ ਪਏ, ਲਫ਼ਜ਼ ਨਹੀਂ ਬੋਲੇ। 2-3 ਮਿੰਟ ਬਾਅਦ ਜਿਹੜਾ ਨਾ ਉਹ ਜਨਾਬ ਮੇਰੇ ਵੱਲ ਉਹਨਾਂ ਵੇਖਿਆ ਤੇ ਆਂਦੇ ਨੇ, ਪੁੱਤਰਾ ਕੀ ਯਾਦ ਕਰਾ ਛੜੇ, ਉਹ ਲੋਕ ਸਨ ਜ਼ਬਾਨ ਦੇ ਪੱਕੇ। ਉਹਨਾਂ ਦੇ ਨਾਲ ਸਾਰੇ ਸਿੱਖ ਜਗੀਰਦਾਰਾਂ ਦੀ ਜਿਹੜੀਆਂ ਨੇ ਨਾ ਜ਼ਮੀਨਾਂ ਸਨ। ਉਹਨੇ ਆਖਿਆ ਉਹ ਸੀ ਉਹਨਾਂ ਬੰਦਿਆਂ ਨੂੰ ਅੱਜ ਤੱਕ ਨਹੀਂ ਭੁੱਲੇ, ਉਹ ਜ਼ਬਾਨ ਦੇ ਤੇ ਕੋਲ ਦੇ ਸੱਚੇ ਤੇ ਖਰੇ ਬੰਦੇ ਸਨ। ਥੈਂਕ ਯੂ ਸੋ ਮਚ ਰਾਜਪੂਤ, ਤੁਹਾਡਾ ਸ਼ੇਅਰ ਕਰਨ ਲਈ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਮੈਂ ਜਨਾਬ ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਚੀਮਾ ਸਾਹਿਬ ਜੀ ਕੀ ਹਾਲ ਹੈ? ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ? ਵਾਲੇਕੁਮ ਸਲਾਮ ਜੀ, ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ। ਭਾਜੀ ਪਹਿਲਾਂ ਤੇ ਮੈਂ ਤੁਹਾਨੂੰ ਬਹੁਤ ਬਹੁਤ ਤੁਹਾਡੀ ਮਿਹਰਬਾਨੀ, ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ। ਤੁਸੀਂ ਸੱਚੀ ਗੱਲ ਪੁੱਛੋ, ਸਾਨੂੰ ਅੱਜ ਦੱਸ ਰਹੇ ਹੋ ਵੀ ਅਸੀਂ ਹੈ ਕੌਣ ਅਤੇ ਅਸੀਂ ਹੁੰਦੇ ਕੌਣ ਸੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਕਿਸੇ ਨੇ ਕਿਹਾ ਨਾ ਅਸੀਂ ਬਾਂਦਰ ਕਿੱਲਾ ਖੇਡਿਆ ਤੇ ਛਿੱਤਰ ਖਾਦੇ, ਸਾਡਾ ਹਾਲ ਹੋਇਆ ਉਹ। ਮੈਂ ਜੀ ਫੈਸਲਾਬਾਦ ਤੋਂ, ਨਵਾਂ ਪਿੰਡ ਫੈਸਲਾਬਾਦ ਏਅਰਪੋਰਟ ਦੇ ਨਾਲ 6 ਮੀਲ ਸਟਾਪ, ਉਹਦੇ ਨਾਲ ਹੀ ਮੇਰਾ ਪਿੰਡ ਹੈ। ਇਸ ਵਕਤ ਮੈਂ ਇਸਤਾਂਬੁਲ ਚ ਤੇ ਮੈਂ ਨਾਸਰ ਭਾਜੀ ਹੋਰਾਂ ਨੂੰ ਦੇਖਦਾ ਰਹਿਣਾ ਹੁੰਦਾ ਵਾ। ਤੇ ਮੈਂ ਸਿਰਫ ਮੈਨੂੰ ਪਿਛੋਕੜਾ ਯਾਦ ਨਹੀਂ, ਕਿਉਂਕਿ ਮੇਰੇ ਫਾਦਰ, ਮੈਂ ਛੋਟਾ ਜਿਹਾ ਸੀ ਜਦੋਂ ਫੌਤ ਹੋ ਗਏ ਸੀ, ਤੇ ਮੇਰਾ ਕੋਈ ਚਾਚਾ ਤਾਇਆ ਵੀ ਨਹੀਂ ਸੀ ਹੈ। ਸੋ ਕੋਈ ਇਹੋ ਜਿਹਾ ਤੇ ਮੈਨੂੰ ਨਹੀਂ ਦੱਸ ਸਕਦਾ ਸੀ ਮੇਰਾ ਪਿਛੋਕੜਾ ਕਿੱਥੋਂ ਸੀ ਜਾਂ ਮੇਰੇ ਪਿਛੋਕੜੇ ਦੇ ਕਿੱਥੋਂ ਸੀ। ਲੇਕਿਨ ਇਹ ਵੇਖ ਕੇ ਹੈ ਤੇ ਅਸੀਂ ਪੰਜਾਬੀ ਆ ਨਾ,
ਪੰਜਾਬ ਦੇ ਹੀ ਰਹਿਣੇ ਆ। ਤੇ ਜਦੋਂ ਹੁਣ ਤੇ ਫੈਸਲਾਬਾਦ, ਪਹਿਲੇ ਤਾਂ ਲਾਇਲਪੁਰ ਹੁੰਦਾ ਸੀ, ਹੁਣ ਫੈਸਲਾਬਾਦ ਬਣ ਗਿਆ ਹੈ। ਜਦੋਂ ਮੈਂ ਕਿਤੇ ਦੇਖਦਾ ਨਾ ਵੀਡੀਓ ਤੇ ਲਾਇਲਪੁਰ ਲਿਖਿਆ ਤੇ ਇੱਕ ਅਜੀਬ ਜਿਹਾ ਇੰਝ ਲੱਗਦਾ, ਪਤਾ ਨਹੀਂ ਕਿ ਮੈਂ ਕੀ ਬੁਲਾਵਾਂ ਤੇ ਮੈਂ ਕੀ ਬਣ ਗਿਆ। ਤੇ ਮੈਂ ਤੁਹਾਡਾ ਬੜਾ ਹੀ ਸ਼ੁਕਰਗੁਜ਼ਾਰ ਹਾਂ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਸਾਡੇ ਇਹਨਾਂ ਟੌਪਿਕਸ ਤੇ ਆਪਾਂ ਰਾਤ ਨੂੰ ਗੱਲ ਜ਼ਰੂਰ ਕਰੀਦੀ ਹੈ। ਰਾਤ ਨੂੰ ਤੁਸੀਂ ਜ਼ਰੂਰ ਹਿੱਸਾ ਬਣਿਓ, ਅਸੀਂ ਤੁਹਾਨੂੰ ਲਾਈਨ ਤੇ ਲੈ ਕੇ ਆਵਾਂਗੇ। ਜਿਹੜੇ ਉਧਰ ਦੇ ਦੋਸਤ ਨੇ ਉਹਨਾਂ ਨਾਲ ਵੀ ਇੰਟਰੈਕਟ ਕਰਵਾਵਾਂਗੇ। ਤੁਸੀਂ ਰਾਤੀ ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ। ਬਹੁਤ ਸ਼ੁਕਰੀਆ ਜੀ। ਢਿੱਲੋਂ ਸਾਹਿਬ, ਵਾਸੂ ਸਾਹਿਬ ਆ ਗਏ ਜੀ ਸਾਡੇ ਨਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਕਹਿ ਰਿਹਾ ਕਿ ਢਿੱਲੋਂ ਸਾਹਿਬ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਨੇ। ਮੈਂ ਕਹਿ ਰਿਹਾ ਇਹ ਜਿਹੜੀ ਲਹਿਰ ਚੱਲ ਰਹੀ ਹੈ ਨਾ, ਇਹ ਜੁੜੀ ਰਵੇ। ਕੋਈ ਨਾ ਕੋਈ ਟੌਪਿਕ ਜਿਹੜੇ ਸਾਡੇ ਇਮੋਸ਼ਨ ਉੱਤੇ ਕਾਫੀ ਟੱਚ ਹੋ ਰਹੇ ਨੇ। ਤੇ ਜਿਸ ਤਰ੍ਹਾਂ ਆਪ ਜੀ ਦਾ ਅੱਜ ਟੌਪਿਕ ਹੈ ਪਹਿਲੀ ਪਾਤਸ਼ਾਹੀ ਦੇ ਉੱਪਰ ਜੀ। ਹੈਲੋ, ਹਾਂਜੀ ਹਾਂਜੀ, ਸੁਣ ਰਹੇ ਹਾਂ ਜੀ। ਹੈਲੋ, ਸੁਣ ਰਹੇ ਹਾਂ ਜੀ। ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ। ਹਾਂਜੀ, ਜਿਸ ਤਰ੍ਹਾਂ ਤੁਹਾਡਾ ਟੌਪਿਕ ਹੈਗਾ ਪਹਿਲੀ ਪਾਤਸ਼ਾਹੀ ਦੇ ਉੱਪਰ ਜੀ, ਤੇ ਮੈਂ ਕਹਿਣਾ ਚਾਹਾਂਗਾ ਕਿ ਇਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ। ਸਾਡੇ ਵੈਸਟ ਬੰਗਾਲ ਕਲਕੱਤੇ ਦੇ ਲਾਗੇ ਜਦੋਂ ਪਹਿਲੀ ਪਾਤਸ਼ਾਹੀ ਬਿਹਾਰ ਤੋਂ ਤੁਹਾਡਾ ਬੰਗਲਾਦੇਸ਼ ਜਾ ਰਹੇ ਸੀ ਜੀ, ਤੇ ਉੱਥੇ ਇੱਕ ਜਗ੍ਹਾ ਹੈਗੀ ਚੰਦਰਕੋਨਾ ਬੋਲ ਕੇ ਜੀ, ਜਿਹੜੇ ਹਿਸਟੋਰੀਕਲ ਪਲੇਸ ਹੈਗਾ ਜੀ। ਉੱਥੇ ਦੇ ਰਿਕਾਰਡ ਵਿੱਚ ਪਹਿਲੀ ਪਾਤਸ਼ਾਹੀ ਦੇ ਨਾਂ 'ਚ 500 ਕਿੱਲੇ ਜਗ੍ਹਾ ਰਾਜਾ ਚੰਦਰਸੇਨ ਨੇ ਲਾਈ ਹੋਈ ਸੀ ਜੀ। ਤੇ ਅੱਜ ਵੀ ਉੱਥੇ ਕੋਈ ਸਿੱਖ ਪਰਿਵਾਰ ਨਹੀਂ ਹੈਗੇ। ਆਸ-ਪਾਸ ਦੀ 2 4 5 ਕਮੇਟੀਆਂ ਮਿਲ ਕੇ ਉਹਨੂੰ ਗੁਰਦੁਆਰਾ ਸਾਹਿਬ ਨੂੰ ਚਲਾ ਰਹੀਆਂ ਹੈਗੀ ਜੀ। ਤੇ ਪਹਿਲੀ ਜਿਸ ਦਿਨ ਸਾਡੀ ਸੰਗਰਾਂਦ ਹੁੰਦੀ ਉਸ ਦਿਨ ਕਾਫੀ ਇਕੱਠ ਹੁੰਦਾ ਹੈਗਾ। ਤੇ ਆਪ ਜੀ ਨੇ ਜਨਮ ਸਾਖੀ ਦੇ ਬਾਰੇ ਪੜਿਆ ਹੋਏਗਾ ਇਸ ਦੇ ਵਿੱਚ। ਤਾਂ ਮੈਂ ਆਪ ਜੀ ਦੇ ਚੈਨਲ ਮਾਧਿਅਮ ਇਹ ਸੁਨੇਹਾ ਦੇਣਾ ਚਾਹਨਾ ਕਿ ਪਹਿਲੀ ਪਾਤਸ਼ਾਹੀ ਦੇ ਨਾਮ 'ਚ ਕਿੱਥੇ ਕਿੱਥੇ ਕੀ ਰਿਕਾਰਡ ਹੈ, ਇਹ ਵੀ ਦੱਸਿਆ ਜਾਏ ਸਾਰਿਆਂ ਨੂੰ। ਜੀ। ਹੈਲੋ, ਹਾਂਜੀ ਹਾਂਜੀ, ਸੁਣ ਰਹੇ ਜੀ, ਤੁਹਾਡੀ ਆਵਾਜ਼ ਸੁਣ ਰਹੇ ਵਾਸੂ ਸਾਹਿਬ। ਜਿਹੜਾ ਮੇਰਾ ਟੌਪਿਕ ਹੈ, ਮੈਂ ਆਪਣਾ ਟੌਪਿਕ ਜਿਓਗ੍ਰਾਫੀਕਲ ਬਾਉਂਡਰੀ ਜਿਹੜੀ ਪਾਕਿਸਤਾਨ ਦੀ ਹੈ, ਗੁਰੂ ਸਾਹਿਬ ਦੀ ਜਿੰਨਾ ਕੰਮ, ਜਿੰਨੀ ਵਿਜ਼ਿਟ ਪਾਕਿਸਤਾਨ ਦੇ ਵਿੱਚ ਮੈਂ ਉਹਨੂੰ ਲਿਮਿਟ ਕੀਤਾ ਹੋਇਆ। ਪਰ ਤੁਹਾਡਾ ਕੁਐਸਚਨ ਬਿਲਕੁਲ ਜਾਇਜ਼ ਹੈ ਕਿ ਉਹਨਾਂ ਦੀ ਟੋਟਲ ਉਦਾਸੀਆਂ ਜਿੰਨੀਆਂ ਵੀ ਹੈਗੀਆਂ ਨੇ, ਉੱਥੇ ਕਿੰਨੀ ਕੁ ਜ਼ਮੀਨ ਸੀ, ਉਹਨੇ ਕਿਹਨੇ ਦਿੱਤੀ। ਜਿੱਦਾਂ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ, ਇਹ ਬਹੁਤ ਹੀ ਸਾਡੇ ਲਈ ਲਾਹੇਵੰਦ ਹੈ। ਔਰ ਅਸੀਂ ਆਸ ਕਰਾਂਗੇ ਕਿ ਆਪਣੇ ਕੰਮ ਨੂੰ ਐਕਸਟੈਂਡ ਕਰਦੇ ਹੋਏ ਪਾਕਿਸਤਾਨ ਤੋਂ ਵੀ ਬਾਹਰ ਲੈ ਕੇ ਜਾਈਏ, ਇੰਡੀਆ ਵਾਲੇ ਪਾਸੇ ਵੀ ਜਾਈਏ, ਹੋਰ ਮੁਲਕਾਂ 'ਚ ਵੀ ਜਾਈਏ ਤੇ ਗੈਡ ਕਰੀਏ। ਪਰ ਫਿਲਹਾਲ ਸਾਡਾ ਜਿਹੜਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ ਹੈ ਆਪਣੇ ਚੈਪਟਰ ਕਿਤਾਬ ਦੇ ਕੰਪਲੀਟ ਕਰਨੇ, ਉਹਦੇ 'ਚ ਅਸੀਂ ਜਿਓਗ੍ਰਾਫੀਕਲ ਬਾਉਂਡਰੀ ਸਿਰਫ ਪਾਕਿਸਤਾਨ ਦੀ ਰੱਖੀ ਹੈ, ਜਿਹਦੇ ਕੋਲ ਅਸੀਂ 84 ਚੈਪਟਰ, ਇਹਦੇ ਵਿੱਚੋਂ 84 ਚੈਪਟਰਸ ਪੂਰੇ ਕਰਨੇ ਨੇ, ਜਿਨ੍ਹਾਂ 'ਚ ਮੇਰਾ ਖਿਆਲ ਹੈ ਕਿ ਅਸੀਂ 6-7 ਦੇ ਕਰੀਬ ਕਰ ਚੁੱਕੇ ਹਾਂ। ਜਦੋਂ ਇਹ 84 ਪੂਰੇ ਹੋ ਗਏ, ਫਿਰ ਸਾਡਾ ਸੈਕੰਡ ਤੇ ਥਰਡ ਵੋਲਿਊਮ ਵੀ ਹੈ। ਟੋਟਲ ਅਸੀਂ 270 ਦੇ ਕਰੀਬ ਪਾਕਿਸਤਾਨ ਦੇ ਵਿੱਚ ਜਗ੍ਹਾ ਹੈਗੀਆਂ, 270 ਅਸੀਂ ਜਿਹੜੀਆਂ ਕਵਰ ਕਰਨੀਆਂ। ਸਤਿ ਸ੍ਰੀ ਅਕਾਲ ਜੀ ਢਿੱਲੋਂ ਸਾਹਿਬ। ਇੱਕ ਦੋਸਤ ਮੈਨੂੰ ਮੈਸੇਜ ਕਰਨ ਡਿਆ ਕਿ ਵੀ 24 ਘੰਟਿਆਂ ਜੋ ਬਹੁਤਾ ਦਿਨ ਆਨਲਾਈਨ ਰਹਿੰਦੇ ਜੇ, ਉਹ ਗੱਲ ਹੋਈ ਆ। ਤੁਹਾਡਾ ਨਾ ਡਬਲ ਮਾਈਕ ਚੱਲਦਾ। ਅਮਰਿੰਦਰ ਜੀ, ਤੁਹਾਡਾ ਫੋਨ ਡਬਲ ਚੱਲ ਰਿਹਾ, ਦੂਜਾ ਫੋਨ ਬੰਦ ਕਰ ਲਓ। ਕਿਸੇ ਦੋਸਤ ਦਾ ਫੋਨ ਦੂਜਾ ਚੱਲ ਰਿਹਾ ਵਿੱਚ। ਅਮਰਿੰਦਰ ਸਿੰਘ ਜੀ, ਢਿੱਲੋਂ ਸਾਹਿਬ, ਤੁਹਾਡੇ ਫੋਨ ਡਬਲ ਚੱਲ ਰਿਹਾ, ਦੂਜਾ 2 ਫੋਨ ਤੁਹਾਡੇ ਕੋਲ ਚੇਂਜ ਕਰ ਲਓ। 1 ਮਿੰਟ ਹੈ ਅਮਰਿੰਦਰ ਜੀ, ਤੁਹਾਨੂੰ ਦੁਬਾਰਾ ਲੈਣੇ ਆ। ਤੁਹਾਡਾ ਫੋਨ ਜਿਹੜਾ ਦੂਸਰਾ ਤੁਸੀਂ ਚਲਾਇਆ ਉਹਨੂੰ ਬੰਦ ਕਰ ਲਓ। ਆਪਣੇ ਮੋਬਾਈਲ ਤੋਂ ਸਿਰਫ ਸਾਡੇ ਨਾਲ ਰੂਬਰੂ ਹੋਇਓ। ਦੂਜਾ ਮੋਬਾਈਲ ਬੰਦ ਕਰ ਲਓ, ਤੁਹਾਨੂੰ ਮੈਂ ਦੁਬਾਰਾ ਲਾਈਨ ਤੇ ਲੈਣਾ ਜੀ। ਕਮਲਜੀਤ ਜੀ, ਕਮਲਜੀਤ ਜੀ ਵੀ ਸਟਾਪ ਹੋ ਗਏ ਆ। ਹਾਂਜੀ ਢਿੱਲੋਂ ਸਾਹਿਬ, ਚਲਾਇਆ ਉਹਨੂੰ ਬੰਦ ਕਰ ਲਓ। ਆਪਣੇ ਮੋਬਾਈਲ ਤੋਂ ਸਿਰਫ ਸਾਡੇ ਨਾਲ ਰੂਬਰੂ ਹੋਇਓ। ਦੂਜਾ ਮੋਬਾਈਲ ਬੰਦ ਕਰ ਦਿਓ, ਤੁਹਾਨੂੰ ਮੈਂ ਦੁਬਾਰਾ ਲਾਈਨ ਤੇ ਲੈਣਾ ਜੀ। ਕਮਲਜੀਤ ਜੀ, ਕਮਲਜੀਤ ਜੀ ਵੀ ਸਟਾਪ ਹੋ ਗਿਆ। ਹਾਂਜੀ ਫਾਦੀ ਜੀ, ਫਾਦੀ ਜੀ ਦਾ ਵੀ ਮਾਈਕ ਆਫ ਆ। ਹੈਲੋ ਡਾਕਟਰ ਸਾਹਿਬ, ਇਹਨਾਂ ਦਾ ਪ੍ਰੋਬਲਮ ਹੈ। ਅਸੀਂ ਐਂਡ ਵਾਲਾ ਇੱਕ ਕੁਐਸਚਨ ਹੈ ਮੇਰਾ, ਮਹੰਤਾਂ ਦੇ ਵੇਲੇ ਇੱਥੋਂ ਦੀ ਇਸ ਗੁਰਦੁਆਰਾ ਸਾਹਿਬ ਦੀ ਕੀ ਕੰਡੀਸ਼ਨ ਸੀ? ਇੱਥੇ ਵੀ ਆਇਆ ਕਬਜ਼ਾ ਸੀ, ਇੱਥੋਂ ਵੀ ਛੁਡਾਇਆ ਗਿਆ ਜਾਂ ਉੱਥੋਂ ਕੋਈ ਉਹਦੇ ਤੇ ਤੁਹਾਨੂੰ ਕਿਤਾਬਾਂ 'ਚ ਕੀ ਮਿਲਦਾ ਹੈ ਇਸ ਬਾਰੇ? ਇਸ ਗੁਰਦੁਆਰਾ ਸਾਹਿਬ ਮੈਨੂੰ ਕੁਝ ਇਹੋ ਜਿਹਾ ਨਹੀਂ ਮਿਲ ਸਕਿਆ, ਸਿਵਾਏ ਕਿ ਉਹ ਜਿਹੜੀ ਕਿਤਾਬਾਂ ਪਹਿਲਾਂ ਜ਼ਿਕਰ ਕਰਕੇ ਹਟੇ ਆ, ਜਿਹਦੇ 'ਚ ਉਹਨਾਂ ਨੇ ਕਲੀਅਰ ਕੀਤਾ ਕਿ ਇਸ ਪਿੰਡ 'ਚ ਪੁਜਾਰੀ ਸਿੰਘ ਸੀਗੇ ਜਿਹੜੀ 1924 ਦੀ ਹੈਗੀ ਆ। ਜਿੰਨਾ ਵੀ ਡੇਟਾ ਮੈਂ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਦੇ ਸਾਰੇ ਗੁਰਦੁਆਰਾ ਸਾਹਿਬ ਦਾ ਜਿੱਥੇ ਵੀ ਕੋਈ ਲੀਗਲ ਲਾਸੂਟ ਹੋਇਆ ਹੋਵੇ,
ਕਾਫੀਆਂ 'ਚ ਹੋਇਆ, ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ 'ਚ ਹੋਇਆ, ਜਿਹਦੀ ਡਿਟੇਲ ਮੈਂ ਬ੍ਰਿਟਿਸ਼ ਲਾਇਬ੍ਰੇਰੀ ਤੋਂ, ਬ੍ਰਿਟਿਸ਼ ਅਕਾਊਂਟਸ ਤੋਂ, ਉਹਨਾਂ ਦੇ ਲੀਗਲ ਡਿਪਾਰਟਮੈਂਟ ਦੀ ਕਿਤਾਬਾਂ 'ਚੋਂ ਕਢਾਈ ਹੈ। ਪਰ ਇਹ ਗੁਰਦੁਆਰਾ ਸਾਹਿਬ ਪਿੰਡ ਕਵਿੰਡੀ ਵਾਲਾ, ਇਹਦੇ ਬਾਰੇ ਕੋਈ ਇਨਫੋਰਮੇਸ਼ਨ ਇੱਥੇ ਨਹੀਂ ਮਿਲਦੀ, ਜਿੱਤੋਂ ਇਹ ਅੰਦਾਜ਼ਾ ਜਾਂ ਗੈਸ ਲਾਇਆ ਜਾ ਸਕਦਾ ਕਿ ਸ਼ਾਇਦ ਇੱਥੇ ਬਿਨਾਂ ਕਿਸੇ ਲੀਗਲ ਪ੍ਰੋਬਲਮ ਤੋਂ ਵੈਸੇ ਹੀ ਜਿਹੜਾ ਸੀ ਉਹ ਕਬਜ਼ਾ ਸ਼ਿਫਟ ਹੋ ਗਿਆ ਹੋਵੇ। ਜਿੱਥੇ ਜਿੱਥੇ ਕੋਈ ਪ੍ਰੋਬਲਮ ਆਈ ਹੈ, ਜਿਹੜੀ ਕਿ ਅਕਸਰ ਗੁਰਦੁਆਰਾ ਸਾਹਿਬ 'ਚ ਆਈ ਹੈ, ਅਬਾਊਟ 5 ਤੋਂ 10 ਸਾਲ ਦੇ ਕਰੀਬ ਕਾਨੂੰਨੀ ਕੇਸ ਚੱਲੇ ਨੇ, ਉਹਨਾਂ ਸਾਰਿਆਂ ਦੀ ਡਿਟੇਲ ਅਵੇਲੇਬਲ ਹੈ। ਜਿਨ੍ਹਾਂ ਗੁਰਦੁਆਰਿਆਂ 'ਚ ਉਹ ਜ਼ਿਕਰ ਆਉਂਦਾ ਜਾਏਗਾ, ਆਪਾਂ ਅੱਗੇ ਵਧਦੇ ਜਾਵਾਂਗੇ। ਸਤਿ ਸ੍ਰੀ ਅਕਾਲ ਜੀ ਸੰਧੂ ਸਾਹਿਬ। ਕਮਲਜੀਤ ਸਿੰਘ ਸੰਧੂ ਜੀ, ਸਤਿ ਸ੍ਰੀ ਅਕਾਲ। ਕਮਲਜੀਤ ਸਿੰਘ ਸੰਧੂ ਜੀ ਨੂੰ ਸਾਡੀ ਆਵਾਜ਼ ਨਹੀਂ ਸੁਣ ਰਹੀ, ਮੈਨੂੰ ਖਿਆਲ 'ਚ। हेलो फादी जी ने बहुत अस्सलामुअलैकुम सर। मैं कविंडी के बारे बहुत ज्यादा इंफॉर्मेशन जानना वा, उन्होंने गुरुद्वारे के मुतलक, तो मैं पन्नू साहब को कहना चाहता हाँ कि अगर तुहानू इहदे मुतलक कोई वीडियो कोई पिक्चर वगैरह चाहिए होवे तो मैनू जरूर दस्सिओ, मैं तुहानू WhatsApp कर देंगा या मैसेंजर उत्ते सेंड कर देंगा जी। बहुत ਮਿਹਰਬਾਨੀ ਹੋਏਗੀ। ਸਭ ਤੋਂ ਵੱਡਾ ਸਾਨੂੰ ਕੁਐਸਚਨ ਇਹੀ ਹੈਗਾ ਕਿ ਹੁਣ ਪਿੰਡ ਵਾਲੇ ਸਾਰੇ ਇਸ ਜਗ੍ਹਾ ਨੂੰ ਗੁਰਦੁਆਰਾ ਸਾਹਿਬ ਦੱਸਦੇ ਨੇ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਪਰ ਜਦੋਂ ਤੁਸੀਂ ਮੈਨੂੰ ਕੰਟੈਕਟ ਕਰੋਗੇ ਮੈਸੇਂਜਰ ਤੇ, ਮੈਂ ਤੁਹਾਨੂੰ ਇੱਕ ਤਸਵੀਰ ਦਿਖਾਊਂਗਾ 1962 ਦੀ ਕਿਤਾਬ ਦੀ ਹੈਗੀ, ਜਿਹੜੀ ਡਿਫਰੈਂਟ ਲੱਗਦੀ ਹੈ। ਤੋਂ ਮੈਂ ਇਹ ਦੇਖਣਾ ਚਾਹੁੰਦਾ ਵੀ ਕੀ ਉਹਨਾਂ ਨੇ ਗਲਤੀ ਨਾਲ ਲਾਈ ਹੋਈ ਹੈ ਕਿ ਅਸੀਂ ਹੁਣ ਗਲਤ ਜਗ੍ਹਾ ਤੇ ਪਹੁੰਚੀ ਜਾ ਰਹੇ ਹਾਂ। ਇਹ ਮੈਂ ਤਫਤੀਸ਼ ਕਰਾਉਣੀ ਚਾਹੁੰਦਾ ਪਿੰਡ ਦੇ ਵਿੱਚ। ਜਿਹੜੀ ਤੁਸੀਂ ਮੈਨੂੰ ਦਿਖਾ ਰਹੇ ਹੋ ਇਹ ਬਿਲਕੁਲ ਠੀਕ ਹੈਗਾ। ਅੱਛਾ ਜੀ, ਇਹ ਬਿਲਕੁਲ ਗੁਰਦੁਆਰਾ ਵਾ। ਮੈਂ ਤੁਹਾਨੂੰ ਕਦੀ ਗੱਲਾਂ ਕੋਨਾ ਦੱਸ ਸਕਦਾ ਵਾ, ਅੱਗੇ ਨਾਸਰ ਸਾਹਿਬ ਨੇ ਵੀਡੀਓ ਵੀ ਦਿਖਾਈ ਜੀ। ਇਹ ਬਿਲਕੁਲ ਸਹੀ ਤੁਸੀਂ ਚੀਜ਼ ਲਗਾਈ ਹੈ, ਲੇਕਿਨ ਜਿਹੜੀ ਉਹਨਾਂ ਨੇ 1900 ਜਿਹੜੀ ਤੁਸੀਂ ਪਹਿਲੀ ਸ਼ੋਅ ਕਰਵਾ ਰਹੇ ਜੇ ਨਾ, ਜਿਹੜੀ ਉਹਨਾਂ ਦੇ ਕੋਲ ਹੋ ਸਕਦਾ ਉਹਨਾਂ ਨੇ ਗਲਤ ਬਣਾਈ ਹੋਵੇ। ਠੀਕ ਹੈ, ਹਾਂਜੀ ਹੁੰਦਾ ਹੈ, ਬਿਲਕੁਲ ਪਰਫੈਕਟ ਚੀਜ਼। ਥੈਂਕ ਯੂ ਸੋ ਮਚ। ਪਰਫੈਕਟ ਚੀਜ਼ ਲਈ ਇਹਦੀਆਂ ਬਹੁਤ ਸ਼ੁਕਰੀਆ ਫਾਦੀ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਭਾਈ ਸਾਹਿਬ। ਸਾਡੇ ਨਾਲ ਨੇ ਲਵਦੀਪ ਬਰਾੜ ਦੇ ਜੀ, ਕੋਈ ਸੇਵਾ ਕਰਨੀ ਚਾਹੁੰਦੇ, ਕਿਸੇ ਕੁੜੀ ਦਾ ਵਿਆਹ ਕਰਾਉਣਾ ਕਰਨਾ, ਇਸ ਤਰ੍ਹਾਂ ਕੋਈ ਕਰ ਸਕੋ ਸਰ। ਸੇਵਾ ਸੁਵਾ ਤੋਂ ਬਗੈਰ ਲਵਦੀਪ ਜੀ ਆਪਾਂ ਕੰਮ ਕਰੀਦਾ, ਫ੍ਰੀ ਫੰਡ ਵਾਲੇ ਬੰਦੇ ਆ। ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਸੇਵਾ ਕਰਨੀ ਹੈ ਤੇ ਕਿਤਾਬਾਂ ਖਰੀਦੋ 4-5, ਤੇ ਕੁੜੀਆਂ ਜਿਹਦਾ ਕੋਈ ਵਿਆਹ ਤੁਹਾਡਾ ਲਾਗੇ ਕਿਸੇ ਕੁੜੀ ਦਾ ਹੁੰਦਾ, ਉਹਨਾਂ ਨੂੰ ਉੱਥੇ ਗਿਫਟ ਕਰੋ। ਸੋ ਇਹੀ ਸੇਵਾ ਤੁਹਾਡੀ, ਕਿਉਂ ਜੀ ਡਾਕਟਰ ਸਾਹਿਬ ਜੀ? ਥੈਂਕ ਯੂ ਜੀ। ਬਿਲਕੁਲ। ਲਵਲੀ ਕੌਰ ਜੀ ਪੁੱਛ ਰਹੇ ਆ ਮਾਤਾ ਸਾਹਿਬਜੀਤ ਕੌਰ ਦਾ ਗੁਰਦੁਆਰਾ ਕਿੱਥੇ ਹੈ? ਉਹ ਜੀ ਰੋਹਤਾਸ ਕਿਲ੍ਹੇ ਦੇ ਕੋਲ ਹੈ, ਜੇਹਲਮ ਦੇ ਵਿੱਚ। ਆਪਾਂ ਉਸ ਜ਼ਿਲ੍ਹੇ ਵੱਲੋਂ ਵੀ ਹੌਲੀ ਹੌਲੀ ਜਾਵਾਂਗੇ। ਅਸੀਂ ਤਰਤੀਬਵਾਰ ਜੁੜ ਰਹੇ ਹਾਂ। ਪਾਕਿਸਤਾਨ ਦੇ ਕਰੀਬ 350 ਦੇ ਕਰੀਬ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਜਗ੍ਹਾ ਹੈਗੀਆਂ, ਜਿਨ੍ਹਾਂ ਦੇ ਲਈ ਅਸੀਂ ਤਰਤੀਬਵਾਰ ਜੁੜ ਰਹੇ ਹਾਂ। ਸਾਡੀ ਸਭ ਨੂੰ ਇਹੀ ਬੇਨਤੀ ਹੈ ਕਿ ਅਸੀਂ ਆਪਣਾ ਅਗਲਾ ਪ੍ਰੋਗਰਾਮ ਜਿਹੜਾ ਹੋਊਗਾ ਉਹਦਾ ਪਹਿਲਾਂ ਦੱਸ ਦਿਆ ਕਰਨਾ। ਤੁਸੀਂ ਥੋੜਾ ਉਹਦੇ ਬਾਰੇ ਹੋਮਵਰਕ ਕਰੋ, ਉਹਨੂੰ ਇੰਟਰਨੈਟ ਤੇ ਕਿਤਾਬਾਂ ਦੇ ਬਾਰੇ ਥੋੜਾ ਜਿਹਾ ਪੜ੍ਹੋ। ਆਪਣਾ ਜਿਹੜਾ ਅਗਲਾ ਅਸੀਂ ਟੌਪਿਕ ਕਰਨਾ, ਉਹਦੇ ਮੁਤਾਬਕ ਸਾਨੂੰ ਕੁਐਸਚਨ ਪੁੱਛੋ, ਤਾਂ ਕਿ ਜਿਹੜੀ ਇਹ ਰਿਕਾਰਡਿੰਗ ਜਦੋਂ ਅਸੀਂ ਮੁੜ ਕੇ YouTube ਤੇ ਪਾਈਏ, ਜਿਹੜਾ ਵੀ ਕੋਈ ਬੰਦਾ ਗੁਰਦੁਆਰਾ ਸਾਹਿਬ ਘਵੰਡੀ ਬਾਰੇ ਜਾਣਕਾਰੀ ਲੈਣਾ ਚਾਹਵੇ, ਜਦੋਂ ਆਹ ਵੀਡੀਓ ਆਪਣੀ ਦੇਖੇ 1.5 ਘੰਟੇ ਦੀ, 1.25 ਘੰਟੇ ਦੀ, ਉਹਨੂੰ ਰਿਲੇਟਿਵ ਇਨਫੋਰਮੇਸ਼ਨ ਮਿਲੇ। ਆਪਾਂ ਇਸ ਵੀਡੀਓ ਨੂੰ ਗੱਲਾਂ ਬਾਤਾਂ ਰਾਹੀਂ ਕਰਕੇ, ਨਹੀਂ ਤਾਂ ਮੈਂ ਤੇ ਢਿੱਲੋਂ ਸਾਹਿਬ ਆਪਸ ਵਿੱਚ ਗੱਲ ਕਰ ਸਕਦੇ ਸੀ, ਮੈਂ ਕੁਐਸਚਨ ਆਨਸਰ ਅਸੀਂ ਆਪਸ ਵਿੱਚ ਗੱਲ ਕਰ ਲੈਣੇ ਸੀ। ਅਸੀਂ ਤੁਹਾਡੇ ਨਾਲ ਗੱਲਾਂ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਇਹ ਜਿਹੜੀ ਟੌਪਿਕ ਹੈ ਬਹੁਤ ਇੰਟਰਸਟਿੰਗ ਹੁੰਦਾ, ਔਰ ਤੁਹਾਨੂੰ ਇਹ ਗੱਲਾਂ ਮੁੜ ਕੇ ਲਾਈਫ ਲੌਂਗ ਯਾਦ ਰਹਿਣਗੀਆਂ। ਜਦੋਂ ਤੁਸੀਂ ਇੱਕ ਵਾਰੀ ਪ੍ਰੋਗਰਾਮ 'ਚ ਪਾਰਟਿਸਿਪੇਟ ਕਰ ਲਿਆ, ਮੇਰੀ ਗਰੰਟੀ ਹੈ ਤੁਹਾਨੂੰ ਚੀਜ਼ ਯਾਦ ਰਹਿਣ ਦੀ क्षमता ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਸ ਕਰਕੇ ਅਸੀਂ ਤੁਹਾਨੂੰ ਨਾਲ ਇਨਕਲੂਡ ਕਰ ਰਹੇ ਹਾਂ, ਤਾਂ ਕਿ ਅਸੀਂ ਇੱਕ ਚੈਪਟਰ 1 by 1 ਇਦਾਂ ਕਰਦੇ ਜਾਈਏ ਕਿ ਜਿੱਦਾਂ ਸਕੂਲ 'ਚ ਮਾਸਟਰ ਨਿਆਣੇ ਨੂੰ ਪੜ੍ਹਾਉਂਦੇ ਆ। ਇਹ ਅਸੀਂ ਔਰ ਅਸੀਂ ਨਾਲ ਤੁਹਾਡੇ ਤੋਂ ਸਿੱਖ ਵੀ ਰਹੇ ਹਾਂ। ਅਸੀਂ ਕਦੀ ਸਟੂਡੈਂਟ ਬਣ ਜਾਣੇ, ਕਦੀ ਟੀਚਰ ਬਣ ਜਾਣੇ, ਸਾਡੀ ਇਹ ਪਲਾਨ ਹੈ। ਸੋ ਤੁਸੀਂ ਜਿੰਨੇ ਜਾਣੇ ਇਸ ਵੇਲੇ 128 ਜਾਣੇ ਦੇਖ ਰਹੇ ਹੋ, ਆਪਣਾ ਧਿਆਨ ਸਾਰਾ ਆਪਾਂ ਇਸ ਗੁਰਦੁਆਰਾ ਸਾਹਿਬ ਤੇ ਫੋਕਸ ਕਰੀਏ। ਇਹਦੇ ਬਾਰੇ ਕੋਈ ਮਤਲਬ ਕੁਐਸਚਨ ਹੋਏ ਪੁੱਛੀਏ। ਪਰ ਜੇ ਤੁਸੀਂ ਕਿਸੇ ਹੋਰ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਹਾਡੇ ਕੁਐਸਚਨ ਠੀਕ ਹੈਗੇ ਆ, ਪਰ ਸ਼ਾਇਦ ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈਗਾ ਨਾ ਦੇ ਸਕੀਏ। ਔਰ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਕੱਲ ਦੇ ਲਈ ਦੱਸਣਾ ਹੈ, ਪਿੰਡ ਪਧਾਣਾ, ਪਾਤਸ਼ਾਹੀ 6ਵੀਂ ਦਾ ਗੁਰਦੁਆਰਾ ਸਾਹਿਬ ਹੈ, ਪਿੰਡ ਪਧਾਣਾ ਵੀ ਉਹਨੂੰ ਕਹਿੰਦੇ ਨੇ। ਕੋਈ ਸੰਧੂ ਪਰਿਵਾਰ ਇੱਥੋਂ ਗਿਆ ਹੋਵੇ ਪਧਾਣਾ ਪਿੰਡ ਤੋਂ, ਉਹਨੂੰ ਵੀ ਜ਼ਰੂਰ ਇਨਵਾਈਟ ਕਰੋ, ਉਹਦੇ ਬਾਰੇ ਥੋੜਾ ਜਿਹਾ ਹੋਮਵਰਕ ਕਰੋ। ਪਾਤਸ਼ਾਹੀ 6ਵੀਂ ਪਿੰਡ ਪਧਾਣਾ, ਉੱਥੇ ਹਵੇਲੀ ਜਵਾਲਾ ਸਿੰਘ ਸੰਧੂ ਦੀ ਬਹੁਤ ਮਸ਼ਹੂਰ ਹੈਗੀ ਆ, ਹਵੇਲੀ ਜਵਾਲਾ ਸਿੰਘ ਸੰਧੂ। ਇੰਟਰਨੈਟ ਤੇ ਦੱਸਦਾ ਜਾਵਾਂ, ਕੱਲ 10 ਵਜੇ ਆਪਾਂ ਸ਼ੁਰੂ ਕਰਨਾ, ਤੇ ਉਧਰ ਦੀ ਫੈਮਿਲੀ ਤੇ ਇੱਧਰ ਦੀ ਫੈਮਿਲੀ ਨੂੰ ਨਾਲ ਲੈਣਾ। ਕੱਲ ਪਾਕਿਸਤਾਨੀ ਟਾਈਮ 10 ਵਜੇ। ਤੇ ਲਵਲੀ ਕੌਰ, ਅਗਰ ਤੁਸੀਂ 2 ਮਿੰਟ ਟਾਈਮ ਕੱਢ ਕੇ ਸਾਡਾ ਸਕਰੀਨ ਤੇ ਆਓ, ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ। ਕਮਲਜੀਤ ਸੰਧੂ ਕਹਿੰਦੇ ਨੇ ਅਨੇਬਲ ਟੂ ਦਾ ਬੁੱਕ ਨਾਟ ਅਵੇਲੇਬਲ Amazon। ਢਿੱਲੋਂ ਸਾਹਿਬ ਤਨਖਾਹ ਜੇਬ ਚ ਆਂਦਾ, ਬੁੱਕ ਨਹੀਂ ਲਿਖੀ ਤੇ ਤਨਖਾਹ ਜੇਬ ਚ ਚਲੀ ਗਈ। ਥੈਂਕ ਯੂ ਜੀ ਸਾਹਿਬ। ਹਾਂਜੀ, Amazon ਤੇ ਕਿਤਾਬਾਂ ਇੰਡੀਆ 'ਚ ਅਵੇਲੇਬਲ ਨਹੀਂ ਹੈਗੀਆਂ। ਜੇ ਤੁਸੀਂ ਇੰਡੀਆ 'ਚੋਂ, ਮੈਂ ਤੁਹਾਨੂੰ ਇੱਕ ਲਿੰਕ ਪੋਸਟ ਕਰ ਦੇਣਾ। ਸਿੰਘ ਬ੍ਰਦਰਸ ਜਿਹੜੇ ਹੈਗੇ ਨੇ, ਸਿਰਫ ਦੈਟ ਇਜ਼ ਦਾ ਓਨਲੀ ਪਲੇਸ
ਜਿਹੜੇ ਇਸ ਸਮੇਂ ਦੇ ਦੌਰਾਨ ਵੀ, ਕੋਵਿਡ ਦੇ ਦੌਰਾਨ ਇੰਡੀਆ 'ਚ ਜਦੋਂ ਵੀ ਕੋਈ ਕਿਤਾਬ ਲੈ ਰਿਹਾ ਉਹ ਸਿੰਘ ਬ੍ਰਦਰਜ਼ ਦੇ ਥਰੂ ਲੈ ਰਿਹਾ। ਪਾਕਿਸਤਾਨ ਦੇ ਵਿੱਚ ਬੁੱਕ ਇਜ਼ ਅਵੇਲੇਬਲ ਐਟ ਫਿਕਸ਼ਨ ਹਾਊਸ ਪਬਲਿਸ਼ਰ, ਤੇ ਵਿਦੇਸ਼ਾਂ 'ਚ ਅਮਰੀਕਾ ਕੈਨੇਡਾ 'ਚ ਕਿਤਾਬ ਜਿਹੜੀ ਹੈਗੀ ਆ ਐਮਾਜ਼ੋਨ ਤੇ ਅਵੇਲੇਬਲ ਹੈ। ਜੇ ਨਹੀਂ ਹੈ ਤਾਂ ਮੈਨੂੰ ਦੱਸ ਦਿਓ, ਮੈਂ ਉਹਦਾ ਵੀ ਇੱਕ ਵਾਰੀ ਲਿੰਕ ਅਮਰੀਕਾ ਦਾ ਜਿਹੜਾ ਹੈਗਾ ਐਮਾਜ਼ੋਨ ਦਾ ਇੱਕ ਵਾਰੀ ਇੱਥੇ ਪੇਸਟ ਕਰ ਦੇਣ ਲੱਗਾ। ਜੀ ਢਿੱਲੋਂ ਸਾਹਿਬ। ਚਲੋ ਜੀ ਡਾਕਟਰ ਸਾਹਿਬ, ਆਲਮੋਸਟ ਸਾਡਾ ਹੁਣ ਤਕਰੀਬਨ ਕਾਫੀ ਟਾਈਮ 1 ਘੰਟਾ 5 ਮਿੰਟ ਹੋ ਗਏ। ਕੱਲ ਪੜਾਣਾ ਤੇ ਆਪਾਂ ਗੱਲਬਾਤ ਕਰਨੀ। ਜਿੰਨੇ ਵੀ ਦੋਸਤ ਨੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਦੂਜੇ ਦੀ ਵਾਲ ਤੱਕ ਪਹੁੰਚੇ, ਤੁਹਾਡੀ ਵਾਲ ਤੱਕ ਪਹੁੰਚ ਗਈ, ਦੂਜਿਆਂ ਦੀ ਵਾਲ ਤੱਕ ਪਹੁੰਚੇਗੀ। ਮੈਂਸ਼ਨ ਵੀ ਕਰਿਓ ਆਪਣੇ ਦੋਸਤਾਂ ਨੂੰ, ਜੇ ਆਉਣਾ ਚਾਹੁੰਦਾ ਸਾਡੇ ਇਹਦੇ ਵਿੱਚ ਸਾਡੇ ਨਾਲ ਗੱਲਬਾਤ ਲਈ ਉਹ ਵੀ ਆ ਸਕਦਾ। ਐਂਡ ਵਾਲਾ ਟਾਈਮ ਅਸੀਂ ਹੁਣ ਬੰਦ ਕਰਨ ਲੱਗੇ। ਕੱਲ ਪੜਾਣਾ ਤੇ ਆਪਾਂ ਗੱਲ ਕਰਨੀ ਆ ਗੁਰਦੁਆਰਾ ਸਾਹਿਬ ਪੜਾਣਾ ਤੇ ਉੱਥੇ ਹਵੇਲੀ ਵੀ ਆ ਇੱਕ ਬਹੁਤ ਵੱਡੀ, ਉੱਤੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਜਿਹੜੇ ਦੋਸਤ ਕੱਲ ਸਾਡੇ ਨਾਲ ਜੁੜਨਾ ਚਾਹੁੰਦੇ ਹੋਣ ਜ਼ਰੂਰ ਜੁੜਨ। ਕੱਲ ਅਸੀਂ ਪਾਕਿਸਤਾਨੀ ਟਾਈਮ 10 ਵਜੇ ਲਾਈਵ ਕਰਾਂਗੇ ਗੁਰਦੁਆਰਾ ਸਾਹਿਬ ਪੜਾਣਾ ਨੂੰ ਲੈ ਕੇ। ਡਾਕਟਰ ਸਾਹਿਬ ਉਹਦੇ ਲਈ ਜ਼ਰੂਰ ਮੈਂ ਸੈਫੁੱਲਾ ਨੂੰ ਕਹਾਂਗਾ ਕਿ ਉਹਨਾਂ ਦੇ ਜਿਹੜੇ ਰਿਲੇਟਿਵ ਇੰਡੀਆ 'ਚ ਬੈਠੇ ਨੇ ਉਹ ਸਰਦਾਰ ਨੇ, ਉਹ ਵੀ ਜ਼ਰੂਰ ਹਿੱਸਾ ਬਣਨ ਪ੍ਰੋਗਰਾਮ ਦਾ, ਤੇ ਇਹ ਵੀ ਹਿੱਸਾ ਉਹਨਾਂ ਨੂੰ ਹਿੱਸਾ ਬਣਾਵਾਂਗੇ। ਤੋ ਕੱਲ ਜਿਹੜਾ ਆਪਣਾ ਚੈਪਟਰ ਹੈ ਕਾਫੀ ਇੰਟਰਸਟਿੰਗ ਹੋਣ ਵਾਲਾ। ਜੀ ਜੀ ਹਾਂਜੀ ਬਿਲਕੁਲ। ਉਸ ਪਿੰਡ ਦੇ ਸੀਗੇ ਬਾਬਾ ਜੱਲਣ, ਉਹਨਾਂ ਦਾ ਹੁਣ ਇੰਡੀਆ ਬਹੁਤ ਵੱਡੀ ਜਗ੍ਹਾ ਹੈਗੀ ਆ, ਤੇ ਮੈਨੂੰ ਹੁਣ ਕਿੰਨੇ ਦੋਸਤ ਯਾਦ ਆ ਰਹੇ ਜਿਹੜੇ ਸੰਧੂ ਪਰਿਵਾਰ ਨੂੰ ਬਿਲੋਂਗ ਕਰਦੇ ਆ ਦੋਸਤ ਨੇ, ਉਹ ਉਸ ਬਾਬਾ ਜੱਲਣ ਦੀ ਜਗ੍ਹਾ ਨੂੰ ਜ਼ਰੂਰ ਮੰਨਦੇ ਆ। ਸੋ ਤੁਹਾਨੂੰ ਤੁਹਾਡੇ ਕਨੈਕਸ਼ਨ 'ਚ ਕੋਈ ਦੋਸਤ ਹੋਣ ਜਿਹੜੇ ਬਾਬਾ ਜੱਲਣ ਨੂੰ ਤੇ ਉਸ ਜਗ੍ਹਾ ਤੇ ਜਾਂਦੇ ਆ, ਉਹਨਾਂ ਨੂੰ ਮੰਨਦੇ ਆ, ਉਹ ਵੀ ਜ਼ਰੂਰ ਕੱਲ ਨੂੰ ਸਾਡਾ ਪ੍ਰੋਗਰਾਮ ਅਟੈਂਡ ਕਰਨ, ਕਿਉਂਕਿ ਆਪਾਂ ਬਾਬਾ ਜੱਲਣ ਦੇ ਨਾਲ 6ਵੇਂ ਪਾਤਸ਼ਾਹੀ ਦਾ ਕਿੱਦਾਂ ਲਿੰਕ ਜੁੜਦਾ ਹੈ, ਆਪਾਂ ਉਹ ਜਿਹੜੀ ਡਿਸਕਸ਼ਨ ਵੀ ਕੱਲ ਨੂੰ ਕਰਾਂਗੇ। ਜੀ ਢਿੱਲੋਂ ਸਾਹਿਬ, ਮੈਨੂੰ ਲੱਗਦਾ ਇੱਕ ਦੋਸਤ ਨਾਲ ਜੁੜੇ ਨੇ ਹੋਰ, ਇਹਨਾਂ ਨੂੰ ਲਾਈਨ ਤੇ ਲੈਣੇ ਆ। ਆਬਿਦ ਜੀ। ਜੀ ਆਬਿਦ ਜੀ, ਆਬਿਦ ਸਾਹਿਬ ਸੁਣ ਰਹੇ ਸਾਨੂੰ? ਨਹੀਂ ਮੇਰਾ ਖਿਆਲ ਸੁਣ ਰਹੇ। ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਐਂਡ ਤੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਕਹਿ ਸਕਦੇ ਹੋ। ਅਸੀਂ ਹੁਣ ਇਹਨੂੰ ਸਮਾਪਤ ਕਰ ਜਾਈਏ ਇਹਨੂੰ। ਤੁਹਾਨੂੰ ਇੱਕ ਵਾਰੀ ਫੇਰ ਜੀ ਰਮਾਦਾਨ ਦਾ ਹੋਲੀ ਮਹੀਨਾ ਮੁਬਾਰਕ। ਢਿੱਲੋਂ ਸਾਹਿਬ, ਤੁਸੀਂ, ਮੈਂ ਫੀਲ ਕਰ ਸਕਦਾ ਕਿ ਇਟਸ ਨਾਟ ਈਜ਼ੀ ਫॉर ਯੂ। ਤੁਸੀਂ ਸ਼ੋਅ ਤੇ ਸ਼ੋਅ, ਕਦੀ ਸਵੇਰ ਨੂੰ ਬੁਝਾਰਤਾਂ, ਰਾਤ ਨੂੰ ਪੰਜਾਬੀ, ਤੇ ਮੈਨੂੰ ਤਾਂ ਯਾਦ ਵੀ ਨਹੀਂ ਤੁਸੀਂ ਕਿੰਨਾ ਕੁਝ ਮੈਨੇਜ ਕਰ ਰਹੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਪਵਿੱਤਰ ਮਹੀਨੇ ਦੇ ਵਿੱਚ ਰੋਜ਼ੇ ਤੁਸੀਂ ਰੱਖੇ ਹੋਏ ਆ। ਤੁਸੀਂ ਸਾਡੇ ਲਈ ਇੰਨਾ ਟਾਈਮ ਕੱਢ ਕੇ ਆਪਣੇ ਕੀਮਤੀ ਸਮੇਂ ਚੋਂ, ਪਰਿਵਾਰ ਦੇ ਸਮੇਂ ਚੋਂ ਸਾਡੇ ਲਈ ਕਈਆਂ ਸਾਲਾਂ ਤੋਂ ਇਦਾਂ ਸਾਡੀ ਸੇਵਾ ਕਰ ਰਹੇ ਹੋ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ। ਡਾਕਟਰ ਤੁਹਾਡਾ ਕੀਮਤੀ ਟਾਈਮ ਹੈ, ਸਾਡਾ ਬਸ ਲੰਘੀ ਜਾਂਦਾ। ਸ਼ੁਕਰ ਰੱਬ ਦਾ, ਰੋਜ਼ੇ ਰੱਖੇ ਆ। ਰੋਜ਼ਿਆਂ ਦੇ ਵਿੱਚ ਅੱਜ ਕੱਲ੍ਹ ਬਾਹਰ ਵੀ ਨਹੀਂ ਜਾਇਆ ਜਾ ਸਕਦਾ। ਸੋ ਟਾਈਮ ਦਾ ਇਸਤੇਮਾਲ ਜਿਹੜਾ ਬੜਾ ਬਿਹਤਰੀਨ ਮੇਰਾ ਖਿਆਲ। ਮੈਂ ਇਹਨਾਂ ਦਿਨਾਂ 'ਚ ਤੁਹਾਡੇ ਕੋਲੋਂ, ਮੈਂ ਵੈਸੇ ਅਗਰ ਕਿਤਾਬ ਤੇ ਪੜ੍ਹੀ ਹੈ ਉਹਦੇ 'ਚ ਉਹਨਾਂ ਕੁਝ ਮੈਂ ਕੀ ਕਹਿੰਦੇ ਨਾ, ਸਾਨੂੰ ਪੰਜਾਬੀਆਂ ਦਾ ਇੰਗਲਿਸ਼ ਦਾ ਥੋੜਾ ਜਿਹਾ ਵੱਲ ਵੀ ਨਾ ਘੱਟ ਹੀ ਹੁੰਦਾ। ਉਹ ਹਿਸਾਬ ਵੀ ਜਿੰਨਾ ਕੁ ਹਿਸਾਬ ਜਾਏ ਨਾ ਉਹਨਾਂ ਕੀ ਹਿਸਾਬ ਲੱਗਦਾ, ਬਾਕੀ ਉਤੋਂ ਦੀ ਲੰਘ ਜਾਂਦਾ। ਸੋ ਚੈਪਟਰ ਵਾਈਜ਼ ਜਿਵੇਂ ਕਰਨੇ ਆ ਉਹ ਬਹੁਤ ਵਧੀਆ ਲੱਗਦਾ। ਉਹ ਜਿਹੜੀ ਜੋ ਕੁਛ ਉਹਦੀ ਹਿਸਟਰੀ ਉਹ ਨਕਸ਼ ਹੋ ਜਾਂਦੀ ਹੈ ਦਿਮਾਗ ਦੇ ਵਿੱਚ, ਨਿਕਲਦੀ ਨਹੀਂ। ਇੱਥੇ ਪ੍ਰਕਾਸ਼ ਜਗ੍ਹਾ ਤੇ ਇਸ ਤਰ੍ਹਾਂ ਹੋਇਆ, ਇਹਦੇ ਨਾਲ ਵਾਕਿਆ ਜੁੜਿਆ ਉਹਦੀ ਹਿਸਟਰੀ ਦਾ ਚੰਗੇ ਤਰੀਕੇ ਨਾਲ ਪਤਾ। ਉਹਦਾ ਇੰਟਰਸਟ ਥੋੜਾ ਡਿਵੈਲਪ ਹੁੰਦਾ। ਜੀ ਬਿਲਕੁਲ ਓਕੇ ਜੀ ਢਿੱਲੋਂ ਸਾਹਿਬ, ਥੈਂਕ ਯੂ ਸੋ ਮਚ ਬ੍ਰਦਰ। ਬਹੁਤ ਸ਼ੁਕਰੀਆ ਜੀ। ਜਿਹੜੇ ਦੋਸਤ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ। ਕੱਲ 10 ਵਜੇ ਆਪਾਂ ਫਿਰ ਪਟਾਣਾ ਗੁਰਦੁਆਰਾ ਸਾਹਿਬ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਇੱਕ ਕਮੈਂਟ ਇੱਕ ਦੋ ਮੈਂ ਜ਼ਿਆਦਾ ਜ਼ਰੂਰ ਪੜ੍ਹਦਾ। ਸਰਦਾਰ ਜੀ ਨਨਕਾਣਾ ਸਾਹਿਬ ਦੇ ਨਾਮ 700 ਕਿੱਲੇ ਜ਼ਮੀਨ। ਹਾਂਜੀ ਰਣਜੀਤ ਜੀ, ਉੱਥੇ ਕਾਫੀ ਜ਼ਿਆਦਾ ਵਾ। ਫਿਰ ਅੱਗੋਂ ਫਾਦੀਕਾ, ਫਿਰ ਕਮਲਪ੍ਰੀਤ। ਸੋ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਦੋਸਤ, ਉਹਨਾਂ ਦਾ ਬਹੁਤ ਸ਼ੁਕਰੀਆ। ਕੱਲ ਤੱਕ ਇਜਾਜ਼ਤ ਚਾਹੁੰਦੇ ਹਾਂ। ਡਾਕਟਰ ਸਾਹਿਬ ਰੱਬ ਰੱਖਾ। ਓਕੇ ਜੀ, ਸਤਿ ਸ਼੍ਰੀ ਅਕਾਲ, ਰੱਬ ਰੱਖਾ ਜੀ। ਥੈਂਕ